ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦੇ ਉੱਤੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ, ਉਸ ਦੀ ਜੇ ਆਪਾਂ ਸ਼ੁਰੂਆਤ ਕਰਦੇ ਜਾਈਏ, ਕਹਿੰਦੇ ਹੁਣ ਭਾਰਤ ਵਿੱਚ ਤੇਲ ਤੋਂ ਬਾਅਦ ਸੋਨੇ ਦੇ ਰੇਟ ਨੂੰ ਵੀ ਲੱਗੀ ਅੱਗ। ਹਾਂਜੀ, ਦੇਖੋ ਆਪਾਂ ਅੱਗੇ ਵੱਧਦੇ ਹਾਂ, ਪਰ ਸਾਈਡ ਖਬਰ ਆ ਰਹੀ ਹੈ। ਸਭ ਤੋਂ ਪਹਿਲਾਂ ਜੇ ਆਪਾਂ ਉਹਦੇ ਵੱਲ ਚੱਲ ਜਾਈਏ ਤਾਂ ਦੱਸਦੇ ਆ ਕਿ ਇੱਧਰ ਨੂੰ ਇੰਡੀਆ ਨੂੰ ਆ ਰਿਹਾ ਸੀਗਾ ਕੋਈ ਅਰਬ ਦੇ ਵਿੱਚੋਂ plane, ਤਾਂ ਉਹ ਕ੍ਰੈਸ਼ ਹੋ ਗਿਆ। ਬੜੀ ਸੈਡ ਨਿਊਜ਼ ਆ ਕਿ ਫਲਾਈਟ ਆ ਰਹੀ ਸੀਗੀ ਤੇ ਜਿਹਦੇ 'ਚ 191 ਪੈਸੇਂਜਰ ਸੀਗੇ। ਤੇ ਮੈਂ ਬੇਨਤੀ ਕਰੂੰਗਾ, ਦਰਖਾਸਤ ਕਰੂੰਗਾ ਕਿ ਤੁਸੀਂ ਥੋੜੀ ਆਪਣੇ ਜ਼ਿਆਦਾ ਲੈ ਲਓ ਜਦ ਤੱਕ, ਤੇ ਮੈਂ ਇਸ ਖਬਰ ਦੀ ਥੋੜੀ ਜਿਹੀ ਕਰ ਦਿੰਦਾ ਜਦ ਤੱਕ ਚੀਰਾ ਫਾੜੀ। ਪਰ ਇਹ ਬਹੁਤ ਲਾਜ਼ਮੀ ਹੈ ਮੇਰੇ ਖਿਆਲ ਦੇ ਨਾਲ, ਇੱਕ ਬਹੁਤ ਵੱਡੀ ਖਬਰ ਹੈ। ਖੈਰ, ਤਾਂ ਜੇ ਆਪਾਂ ਸੋਨੇ ਦੇ ਰੇਟ ਦੀ ਗੱਲ ਕਰੀਏ ਤਾਂ ਇਸ ਵੇਲੇ ਇੰਡੀਆ ਦੇ ਵਿੱਚ ਇੱਕ ਹਿਸਟਰੀ ਕ੍ਰੀਏਟ ਕਰ ਰਿਹਾ ਹੈ ਇਹ ਰੇਟ, ਕਿਉਂਕਿ 58,000 ਨੂੰ ਪਹੁੰਚ ਚੁੱਕਾ ਵਾ। ਤੇਲ ਦੀਆਂ ਕੀਮਤਾਂ ਅੱਗੇ ਇੱਕ ਹਿਸਟਰੀ ਕ੍ਰੀਏਟ ਕਰ ਗਈਆਂ ਸੀਗੀਆਂ ਕਿ ਡੀਜ਼ਲ ਦੀ ਕੀਮਤ ਜਿਹੜੀ ਆ ਉਹ ਪੈਟਰੋਲ ਦੀ ਕੀਮਤ ਨੂੰ ਪਿੱਛੇ ਛੱਡ ਗਈ ਸੀ ਦਿੱਲੀ। ਤਾਂ ਬਹਰਹਾਲ ਬਹੁਤ ਹਾਈ ਹੈ ਰੇਟ ਇਸ ਵੇਲੇ। ਉਹਦਾ ਕਾਰਨ ਕੀ ਆ ਕਿ ਇੰਡੀਆ ਜਿਹੜਾ ਉਹ 99% ਜਿਹੜਾ ਆਪਣਾ ਸੋਨਾ ਗੋਲਡ ਆ ਇੰਪੋਰਟ ਕਰਦਾ, ਤੇ ਇੰਡੀਆ 'ਚ ਗੋਲਡ ਜਿਹੜਾ ਵਾ ਉਹ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਖਪਤ ਹੁੰਦਾ। ਖਪਤ ਇਸ ਕਰਕੇ ਹੁੰਦਾ ਕਿ ਦੁਨੀਆ ਦੀਆਂ ਜੇ ਤੁਸੀਂ 3-4 ਪੁਰਾਣੀਆਂ ਸਭਿਅਤਾ ਦੇਖੋਗੇ ਤਾਂ ਉਹਨਾਂ ਦੇ ਵਿੱਚ ਸਾਰਿਆਂ 'ਚ ਇੱਕ ਕਾਮਨ ਚੀਜ਼ ਆਏਗੀ ਸਾਹਮਣੇ ਕਿ ਸੋਨੇ ਦੇ ਸਾਰੇ ਸ਼ੌਕੀਨ ਰਹੇ ਨੇ। ਤਾਂ ਹਾਲ ਦੀ ਘੜੀ ਜੇ ਆਪਾਂ ਦੇਖਦੇ ਹਾਂ ਤਾਂ ਸ਼ਾਦੀ ਜਦੋਂ ਵੀ ਰੱਖੀ ਜਾਂਦੀ ਆ, ਚਾਹੇ ਉਹ ਕੁੜੀ ਹੋਵੇ ਚਾਹੇ ਮੁੰਡਾ ਹੋਵੇ, ਤੇ ਸਭ ਤੋਂ ਪਹਿਲਾ ਫਿਕਰ ਹੁੰਦਾ ਕਿ ਸੋਨਾ ਬਣਾਈਏ, ਗੋਲਡ ਬਣਾਈਏ। ਕਈ ਬੀਬੀਆਂ ਤੇ ਜਿਹੜੀਆਂ ਉਹ ਜਦੋਂ ਬਾਲੜੀ ਹੁੰਦੀ ਆ ਕੁੜੀ, ਉਦੋਂ ਤੋਂ ਹੀ ਸੋਨਾ ਉਹਦਾ ਬਣਾਉਣਾ ਸ਼ੁਰੂ ਕਰ ਦਿੰਦੀ ਆ, ਤੇ ਜੇ ਸੋਨਾ ਨਹੀਂ ਤੇ ਸ਼ਾਦੀ ਨਹੀਂ। ਤਾਂ ਇਹ ਜਿਹੜਾ ਸੋਨਾ ਹੈ ਨਾ ਜ਼ਿਆਦਾਤਰ ਇੰਪੋਰਟ ਹੁੰਦਾ ਹੈ। ਤਾਂ ਹੁਣ ਸਮੱਸਿਆ ਕੀ ਆ ਕਿ ਜਿਸ ਤਰ੍ਹਾਂ ਲਾ ਲਓ ਕਿ ਚਾਈਨਾ 'ਚ ਨਿਕਲਦਾ ਸੋਨਾ, ਅਮਰੀਕਾ 'ਚ ਨਿਕਲਦਾ। ਵੈਸੇ ਅਮਰੀਕਾ ਦਾ ਤੇ ਮੈਕਸੀਕਨ ਦਾ ਜੰਗ ਜਿਹੜਾ ਉਹ ਇਸੇ ਚੀਜ਼ ਨੂੰ ਲੈ ਕੇ ਤੇ ਹੋਇਆ ਸੀਗਾ, ਟੈਕਸਾਸ ਕੈਲੀਫੋਰਨੀਆ, ਉਹ ਹਿਸਟਰੀ ਹੈ। ਖੈਰ, ਅਫਰੀਕਨ ਦੇਸ਼ਾਂ ਦੇ ਵਿੱਚ ਵੀ ਖਾਨਾ ਜੰਗੀ ਜਿਹੜੀ ਆ ਉਹ ਇਸੇ ਚੀਜ਼ ਨੂੰ ਲੈ ਕੇ ਆ। ਹੁਣ ਅਮਰੀਕਾ ਤੇ ਚਾਈਨਾ, ਜਿਵੇਂ ਆਪਾਂ ਟੌਪ ਦੇ 4-5 ਦੇਸ਼ ਦੇਖੀਏ, ਉਹਨਾਂ ਦਾ ਆਪਸ ਦੇ ਵਿੱਚ ਇਸ ਵੇਲੇ ਤੁਹਾਨੂੰ ਪਤਾ ਹੀ ਆ ਕਿ ਟ੍ਰੇਡ ਨੂੰ ਲੈ ਕੇ ਚੱਲੀ ਜਾਂਦਾ, ਰਿਸ਼ਤਿਆਂ ਨੂੰ ਲੈ ਕੇ ਚੱਲੀ ਜਾਂਦਾ, ਕਨਫਲਿਕਟ ਆ ਉਹਨਾਂ ਦਾ। ਤਾਂ ਉਹ ਚੀਜ਼ ਵੀ ਕਿਤੇ ਨਾ ਕਿਤੇ ਇੰਪੈਕਟ ਕਰਦੀ ਹੈ ਰੇਟ ਤੇ। ਔਰ ਦੂਜੀ ਚੀਜ਼ ਇਹ ਆ ਕਿ ਇਸ ਵੇਲੇ ਜੇ ਦੇਖੀਏ ਤਾਂ ਡਾਲਰ ਹੈ ਜਿਹੜਾ ਉਹ ਵੀ ਵੀਕ ਹੋ ਰਿਹਾ, ਤੇ ਰੁਪਈਆ ਜਿਹੜਾ ਉਹ ਤਾਂ ਬਿਲਕੁਲ ਲੀਕ ਹੀ ਹੋ ਰਿਹਾ। ਜਿਹੜਾ ਰੁਪਈਆ ਉਹ ਤੇ ਮੇਰੇ ਖਿਆਲ ਨਾਲ 75 ਤੋਂ ਵੀ ਡਿੱਗਾ ਪਿਆ। ਤਾਂ ਖੈਰ, ਤੀਜੀ ਚੀਜ਼ ਜਿਹੜੀ ਆ ਉਹ ਇਹ ਆ ਕਿ ਇੱਕ ਰਿਸੈਸ਼ਨ ਆਹਟ ਦੇ ਰਿਹਾ ਵਾ, ਦਸਤਕ ਦੇ ਰਿਹਾ ਵਾ। ਤਾਂ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਆ ਕਿ ਤੁਹਾਡੇ ਸ਼ੇਅਰ ਡਿੱਗ ਰਹੇ ਆ, ਤੁਹਾਡੀਆਂ ਸ਼ੇਅਰ ਮਾਰਕੀਟਾਂ ਡਿੱਗ ਰਹੀਆਂ, ਅਸਥਿਰਤਾ ਕਹਿਣ ਦਾ ਮਤਲਬ ਹੈ, ਤਾਂ ਉਸ ਵੇਲੇ ਫਿਰ ਇਨਵੈਸਟ ਕਿਉਂ ਕਰੇਗਾ ਉਧਰ? ਤਾਂ ਇਨਵੈਸਟਮੈਂਟ ਜਿਹੜੀ ਆ ਲੋਕ ਫਿਰ ਗੋਲਡ 'ਚ ਜ਼ਿਆਦਾ ਕਰ ਦਿੰਦੇ ਕਿ ਚਲੋ ਬਣਾ ਕੇ ਰੱਖ ਲੈਂਦੇ ਆ। ਤਾਂ ਇਹ ਵੀ ਹੈ। ਸੋ ਬਾਕੀ ਜੇ ਆਪਾਂ ਵੇਖੀਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮਾਹਰ ਤੇ ਇਹ ਗੱਲ ਕਹਿੰਦੇ ਪਏ ਆ ਕਿ ਇਹ ਸੋਨਾ ਜਿਹੜਾ ਇੰਡੀਆ 'ਚ 65,000 ਨੂੰ ਪਹੁੰਚ ਜਾਣਾ ਜੀ। ਵੈਸੇ ਤੁਸੀਂ NRI ਆਪਣੇ ਰਿਸ਼ਤੇਦਾਰਾਂ ਨੂੰ ਦੱਸਦੇ ਹੋ, ਜੇ ਦੱਸਦੇ ਆ ਮਾਹਰ ਕਿ ਇੱਕ ਵਾਰੀ ਇਹ 65 ਨੂੰ ਜਾਏਗਾ, ਸਾਲ ਡੇਢ ਸਾਲ ਟੁੱਟਦਾ ਨਹੀਂ ਹੈ। ਖੈਰ, ਇਹ ਪ੍ਰੈਡਿਕਸ਼ਨ ਹੈ ਮਾਹਰਾਂ ਦੀ, ਤੇ ਇਹ ਨਾ ਕਿਤੇ ਹੋਵੇ ਕਿ ਸਾਰੇ ਰਗੜੇ ਜਾਣ, ਏਦਾਂ ਵੀ ਹੋ ਜਾਂਦਾ। ਪਰ ਉਦਾਂ ਮੈਂ ਅੰਕੜਾ ਦੇਖ ਰਿਹਾ ਸੀਗਾ, ਬਹੁਤ ਇੱਕ ਜਿੱਦਾਂ ਕਹੀਏ ਕਮਾਲ ਦਾ ਅੰਕੜਾ ਹੈ ਇੰਡੀਆ ਦੇ ਵਿੱਚ ਕਿ 25,000 ਟਨ ਹਾਊਸ ਹੋਲਡ ਕੋਲ ਸੋਨਾ ਹੈ। 25,000 ਟਨ, ਜਦ ਕਿ RBI ਦੇ ਕੋਲ ਆ ਜਿਹੜਾ ਉਹ ਮਹਿਜ਼ 600 ਟਨ ਆ, 400 ਤੋਂ 600 ਟਨ। ਤੇ ਜੇ ਮੰਦਰਾਂ ਦਾ ਗੁਰਦੁਆਰਿਆਂ ਦਾ ਵਿੱਚ ਪਾ ਦੋਗੇ ਤੇ ਦੱਸਦੇ ਕਿ 25,000 ਟਨ ਹੈ ਜਿਹੜਾ ਉਹ ਦੁੱਗਣਾ ਵੀ ਹੋ ਸਕਦਾ। ਤਾਂ ਦੇਖ ਲਓ ਕਿ ਇੰਡੀਆ ਜਿਹੜਾ ਆਪਣਾ ਕਰਜ਼ਾ ਲਾ ਕੇ ਸ਼ਾਇਦ ਇੱਕ ਛੋਟਾ ਜਿਹਾ ਟਾਪੂ ਵੀ ਲੈ ਸਕਦਾ ਜੀ। ਬਸ, ਤਾਂ ਇੰਨਾ ਜ਼ਿਆਦਾ ਇਹ ਹੈਗਾ ਸਾਰਿਆਂ ਦੇ ਕੋਲ ਗੋਲਡ। ਔਰ ਦੂਜੀ ਚੀਜ਼ ਜਿਹੜੀ ਆ ਕਿ ਜਿੰਨਾ ਵੀ ਇੰਪੋਰਟ ਹੁੰਦਾ, ਇਸ ਤੋਂ ਇਲਾਵਾ ਦੱਸਦੇ ਕਿ ਇੱਕ ਸਾਲ ਦੇ ਵਿੱਚ 200 ਟਨ ਸੋਨਾ ਜਿਹੜਾ ਵਾ ਉਹ ਸਮਗਲ ਹੋ ਕੇ ਵੀ ਆ ਜਾਂਦਾ, ਸਮਗਲਿੰਗ ਹੋ ਕੇ ਆ ਜਾਂਦਾ, ਕਿਉਂਕਿ ਰੇਟ ਬਹੁਤ ਜ਼ਿਆਦਾ। ਸੋ ਇਹ ਸੋਨੇ ਦੀ ਕਹਾਣੀ ਆ ਤੇ ਦੱਸਦੇ ਆ ਕਿ ਰੇਟ ਜਿਹੜਾ ਉਹ ਅੱਗੇ ਇੱਕ ਹੋਰ ਹਿਸਟਰੀ ਕ੍ਰੀਏਟ ਕਰਦਾ ਆਪਾਂ ਨੂੰ ਦਿਖਾਈ ਦੇਊਗਾ। ਵੈਸੇ ਇਸੇ ਕਰਕੇ ਇੰਡੀਆ ਨੂੰ ਸੋਨੇ ਦੀ ਚਿੜੀ ਸ਼ਾਇਦ ਕਹਿੰਦੇ ਸੀ, ਸੋਨਾ ਬਹੁਤ ਸੀ ਸ਼ੁਰੂ ਤੋਂ। ਸੋਨੇ ਦੀ ਚਿੜੀ ਕਿਉਂ ਕਹਿੰਦੇ ਸੀ? ਉਹਦੀ ਵੀ ਇੱਕ ਛੋਟੀ ਜਿਹੀ ਹਿਸਟਰੀ ਆ, ਗੱਲ ਆਪਾਂ ਉੱਥੇ ਖਤਮ ਕਰ ਦਿੰਦੇ ਆ। ਕਿਉਂਕਿ ਕਿਸੇ ਸਮੇਂ ਇੰਡੀਆ ਦਾ ਜਿਹੜਾ ਐਕਸਪੋਰਟ ਸੀ ਦੱਸਦੇ ਆ ਕਿ 33% ਸੀਗਾ। ਬ੍ਰਿਟਿਸ਼ਰ ਜਿਹੜੇ ਆਏ, ਬ੍ਰਿਟਿਸ਼ਰਸ ਨੇ ਆ ਕੇ ਦੇਖਿਆ ਕਿ ਕਮਾਲ ਦੀ ਗੱਲ ਹੈ ਕਿ ਇਹ ਇੱਥੋਂ ਐਕਸਪੋਰਟ ਕਰਦੇ ਤੇ ਬਦਲੇ 'ਚ, ਕਿਉਂਕਿ ਉਦੋਂ ਕ੍ਰਾਂਤੀ ਤੇ ਹੈ ਨਹੀਂ ਸੀ, ਸੋਨਾ ਆਉਂਦਾ ਸੀਗਾ।
ਉਹਨਾਂ ਨੇ ਫਿਰ ਵੈਲਥ ਡਰੇਨ ਵਾਲੀ ਥਿਊਰੀ ਲਿਆਂਦੀ ਸੀ, ਤੁਹਾਨੂੰ ਪਤਾ ਹੀ ਹੈ। ਤਾਂ ਇੱਕ ਮੌਕਾ ਐਸਾ ਆ ਗਿਆ ਕਿ ਜਦ ਪੂਰੇ ਸੰਸਾਰ 'ਚ 33% ਐਕਸਪੋਰਟ ਇੰਡੀਆ ਦਾ ਸੀਗਾ, ਤਾਂ ਇੱਕ ਮੌਕਾ ਅਜਿਹਾ ਆਇਆ ਕਿ ਇੱਕ ਚੀਜ਼ ਜਾਂਦੀ ਸੀ ਤੇ 5200 ਚੀਜ਼ਾਂ ਜਿਹੜੀਆਂ ਉਹ ਇੰਪੋਰਟ ਹੋ ਕੇ ਆਉਂਦੀਆਂ ਸੀ। ਐਸਾ ਉਹਨਾਂ ਨੇ ਵੈਲਥ ਡਰੇਨ ਵਾਲਾ ਖੇਡ ਖੇਡਿਆ ਸੀਗਾ। ਜੀ ਜੀ। ਤੇ ਮਿੰਟੂ ਜੀ, ਜਿਹੜਾ 에ਅਰ ਕ੍ਰੈਸ਼ ਹੋਇਆ, ਜਿਵੇਂ ਉਸ ਦੇ ਉੱਤੇ ਅਪਡੇਟ ਜਿਹੜਾ ਉਹ ਕਰਦੇ ਜਾਈਏ, ਤਾਂ 에ਅਰ ਇੰਡੀਆ ਐਕਸਪ੍ਰੈਸ ਦਾ ਇਹ ਜਿਹੜਾ ਪਲੇਨ ਸੀਗਾ, ਕੇਰਲਾ ਦੇ ਜਿਹੜਾ ਕੋਜ਼ੀਕੋੜੇ 에ਅਰਪੋਰਟ ਆ, ਉੱਥੇ ਉਹ ਲੈਂਡ ਕਰ ਰਿਹਾ ਸੀ। ਦੁਬਈ ਤੋਂ ਇਹ ਤੁਰਿਆ ਸੀ। 191 ਜਿਹੜੇ ਲੋਕ ਇਸ ਦੇ ਵਿੱਚ ਸਵਾਰ ਸਨ। ਜਦ ਕਹਿੰਦੇ ਵੀ ਇਹ ਲੈਂਡ ਹੋ ਰਿਹਾ ਸੀ ਤਾਂ ਸਕਿਡ ਕਰ ਗਿਆ, ਤੇ ਦੋ ਹਿੱਸਿਆਂ ਦੇ ਵਿੱਚ ਜਿਹੜੇ ਦੋ ਟੋਟੇ ਜਿਹੜੇ ਇਸ ਦੇ ਹੋ ਗਏ ਆ। ਸੋ ਅਧਿਕਾਰਤ ਤੌਰ ਦੇ ਉੱਤੇ ਕਿੰਨੇ ਜਾਣਿਆਂ ਨੂੰ ਸੱਟਾਂ ਲੱਗੀਆਂ, ਕਿੰਨੇ ਮਾਰੇ ਗਏ, ਉਸ ਦੀ ਕੋਈ ਪੁਸ਼ਟੀ ਨਹੀਂ ਆ, ਪਰ ਖਬਰਾਂ ਰਿਪੋਰਟਾਂ ਇਹ ਆ ਰਹੀਆਂ ਵੀ 2 ਜਾਣਿਆਂ ਦੀਆਂ ਮੌਤਾਂ ਦੀ ਖਬਰ ਜਿਹੜੀ ਉਹ ਆ ਰਹੀ ਆ। ਤੇ ਜਿਹੜੇ ਰੈਸਕਿਊ ਕਰਨ ਵਾਲੇ ਆ, ਰਾਹਤ ਵਾਲੇ ਆ, ਉਹ ਉੱਥੇ ਪਹੁੰਚੇ ਹੋਏ ਨੇ। ਇਹ ਕਿਉਂਕਿ 에ਅਰਪੋਰਟ ਦੇ ਰਨਵੇ ਤੋਂ ਹੀ ਸਕਿਡ ਕੀਤਾ ਸੀ, ਸੋ ਰਾਹਤ ਕਾਰਜ ਜਿਹੜੇ ਆ ਸਮੇਂ ਸਿਰ ਟਾਈਮ ਦੇ ਨਾਲ ਉੱਥੇ ਜਿਹੜੇ ਉਹ ਪਹੁੰਚੇ ਹੋਏ ਨੇ। ਤੇ ਇਸ ਟਾਈਮ ਜਿਹੜਾ ਇਹ ਹੋ ਰਿਹਾ ਆ, ਤੇ ਦੱਸਿਆ ਜਾ ਰਿਹਾ ਵੀ ਇਹ ਪੌਣੇ 8 ਵਜੇ 7:40 ਤੇ ਜਿਹੜੀ ਉੱਥੇ ਦੇ ਟਾਈਮ ਦੇ, ਕੇਰਲਾ ਦੇ ਟਾਈਮ ਦੇ ਮੁਤਾਬਕ ਇਹ ਘਟਨਾ ਵਾਪਰੀ ਆ। ਕਾਫੀ ਭਾਰੀ ਮੀਂਹ ਜਿਹੜਾ ਆ ਉੱਥੇ ਉਸ ਟਾਈਮ ਦੇ ਉੱਤੇ ਪੈ ਰਿਹਾ ਸੀਗਾ ਜੀ। ਦਾ ਹਿੰਦੂ ਦਾ ਟਵੀਟ ਹੈ, ਦਾ ਹਿੰਦੂ ਦਾ ਟਵੀਟ ਮੈਂ ਥੋੜਾ ਕੋਟ ਕਰ ਦਿੰਦਾ। ਉਹ ਕਹਿੰਦੇ ਆ ਕਿ ਮਤਲਬ ਕਿ ਸਕਿਡ ਕਰਕੇ ਕੋਈ ਵੈਲੀ ਸੀਗੀ, ਤੇ ਖਾਈ ਸੀਗੀ, ਉਹਦੇ ਚ ਡਿੱਗਾ। ਚਲੋ ਸੁੱਖ ਨੇ ਆ ਕਿ ਘੱਟ ਤੋਂ ਘੱਟ ਨੁਕਸਾਨ ਹੋਵੇ, ਨੁਕਸਾਨ ਤੇ ਹੋਇਆ ਹੋਏਗਾ ਕਿ ਘੱਟ ਤੋਂ ਘੱਟ ਹੋਵੇ। ਸੋ ਬਹੁਤ ਮਾੜੀ ਗੱਲ ਆ, ਸੈਡ ਨਿਊਜ਼ ਆ। ਕਰੋਨਾ ਜਿਹੜਾ 2020 ਆ, ਇਹ ਤੁਹਾਨੂੰ ਪਤਾ ਹੀ ਆ, ਡਰਾਉਂਦੀ ਆ ਜੀ। ਜੀ ਬਿਲਕੁਲ। ਵੈਸੇ ਵੀ ਉੱਥੇ ਭਾਰੀ ਮੀਂਹ ਦੇ ਕਰਕੇ ਆਲਰੇਡੀ ਕਈ ਮੌਤਾਂ ਜਿਹੜੀਆਂ ਕੇਰਲਾ ਦੇ ਵਿੱਚ 15 ਜਣੇ ਆਲਰੇਡੀ ਉੱਥੇ ਮਾਰੇ ਗਏ ਆ। ਇੱਕ ਥਾਂ ਦੇ ਉੱਤੇ ਉੱਥੇ ਲੈਂਡਸਲਾਈਡ ਵੀ ਹੋਇਆ ਸੀ, ਇਡੁੱਕੀ ਡਿਸਟ੍ਰਿਕਟ ਜਿਹੜੀ ਹੈਗੀ ਆ, ਤੇ ਉੱਥੇ ਵੀ 50 ਲੋਕ ਦੱਬੇ ਹੋਏ ਜਿਹੜੇ ਦੱਸੇ ਜਾ ਰਹੇ ਆ। ਸੋ ਇਹ ਲਗਾਤਾਰ ਕੁਦਰਤੀ ਆਫਤਾਂ, ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਇਹ ਵਾਪਰ ਰਹੀਆਂ ਨੇ। ਚਲੋ ਪ੍ਰਮਾਤਮਾ ਅੱਗੇ ਸੁੱਖ ਸੁੱਖਦੇ ਆ ਵੀ ਸਾਰੇ ਜਣੇ ਆ ਉਹ ਸਹੀ ਸਲਾਮਤ ਜਿਹੜੇ ਆ, ਵੱਧ ਤੋਂ ਵੱਧ ਜਿਹੜੇ ਲੋਕਾਂ ਦਾ ਉਹ ਬਚਾਅ ਹੋ ਸਕੇ। ਅਗਲੀ ਆਪਾਂ ਮਿੰਟੂ ਜੀ ਖਬਰ 'ਤੇ ਨਜ਼ਰ ਮਾਰੀਏ, ਕਰੋਨਾ ਦੇ ਜੇ 'ਤੇ ਝਾਤ ਮਾਰੀਏ, ਅਤੇ ਕਹਿੰਦੇ ਵੀ ਪੰਜਾਬ ਵਿੱਚ ਕਰੋਨਾ ਦੀਆਂ ਰਿਪੋਰਟਾਂ ਲੋਕਾਂ ਨੂੰ ਪਾ ਰਹੀਆਂ ਨੇ ਵਕਤ। ਉੱਤੋਂ ਸਰਕਾਰ ਨੇ ਆਪਰੇਸ਼ਨ ਥੀਏਟਰਾਂ ਦੇ ਬੂਹੇ ਬੰਦ ਕਰਤੇ। ਹਾਂਜੀ ਦੇਖੋ, ਇਹ ਨਾ ਬਹੁਤ ਇੱਕ ਵੱਡਾ ਭੰਬਲ ਆਇਆ। ਜਿਸ ਤਰ੍ਹਾਂ ਇੱਕ ਦੇਖੀਏ ਤਾਂ ਪ੍ਰੈਗਨੈਂਟ ਲੇਡੀ ਦੀ ਕਹਾਣੀ ਸਾਹਮਣੇ ਆਉਂਦੀ ਆ ਕਿ ਮਤਲਬ ਉਹਦੀ ਰਿਪੋਰਟ ਜਿਹੜੀ ਸੀਗੀ ਉਹ ਪੋਜ਼ਿਟਿਵ ਆ ਗਈ ਇੱਕ ਪਾਸਿਓਂ, ਪਰ ਦੂਸਰੇ ਪਾਸਿਓਂ ਨੈਗੇਟਿਵ ਆ ਗਈ। ਤੇ ਜਿਹੜੇ ਡਾਕਟਰ ਆ ਉਹ ਕਹਿੰਦੇ ਕਿ ਅਸੀਂ ਪਹਿਲੀ ਰਿਪੋਰਟ ਨੂੰ ਮੰਨਦੇ ਹਾਂ, ਪਰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਅੱਗੇ ਵੀ ਆਈਆਂ। ਆਪਾਂ ਕਈ ਘਟਨਾਵਾਂ ਦਾ ਜ਼ਿਕਰ ਵੀ ਕੀਤਾ ਕਿ ਕਈ ਬਾਅਦ ਦੇ ਵਿੱਚ ਇਹਨਾਂ ਨੇ ਮਤਲਬ ਕਿ ਪਹਿਲਾਂ ਚੱਕ ਕੇ ਆਈਸੋਲੇਟ ਕਰ ਦਿੱਤੇ ਔਰ ਕਰੋਨਾ ਵਾਰਡ ਦੇ ਵਿੱਚ ਫਿਰ ਸ਼ਿਫਟ ਕਰ ਦਿੱਤੇ, ਪਰ ਬਾਅਦ ਦੇ ਵਿੱਚ ਉਹਨਾਂ ਦੀ ਮੌਤ ਜਿਹੜੀ ਆ ਉਹ ਹਾਰਟ ਫੇਲ ਹੋਣ ਕਾਰਨ ਦੱਸੀ ਗਈ। ਜਿੱਦਾਂ ਅਬੋਹਰ ਦੀ ਮਿਸਾਲ ਆਪਾਂ ਇੱਕ ਦਿਨ ਦਿੱਤੀ ਸੀ ਜੀ। ਹੁਣ ਇਸ ਮਾਮਲੇ ਦੇ ਵਿੱਚ ਇਹ ਲੁਧਿਆਣੇ 'ਚ ਘਟਨਾ ਘਟੀ ਔਰ ਲੁਧਿਆਣਾ ਐਸਾ ਸ਼ਹਿਰ ਬਣ ਗਿਆ ਜਿੱਥੇ ਕੇਸ ਤੇ ਨਿਕਲ ਹੀ ਰਹੇ ਆ, ਪਰ ਨਾਲ ਇਸ ਤਰ੍ਹਾਂ ਦੇ ਮੁੱਦੇ ਵੀ ਨਿਕਲ ਰਹੇ ਆ ਕਿ ਕਦੇ ਉੱਥੇ ਆਕਸੀਜਨ ਨਹੀਂ ਮਿਲਦੀ ਤਾਂ ਲੇਡੀ ਨੂੰ ਸ਼ਿਫਟ ਕੀਤਾ ਜਾਂਦਾ, ਉਹਦੀ ਮੌਤ ਹੋ ਜਾਂਦੀ ਹੈ, ਰੌਲਾ ਪਿਆ। ਫਿਰ ਉਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ 3-4 ਮੌਤਾਂ ਐਸੀਆਂ ਹੋਈਆਂ ਜਿੱਥੇ ਬੈੱਡ ਨਹੀਂ ਸੀ ਅਵੇਲੇਬਲ। ਹੁਣ ਐਸੀਆਂ ਰਿਪੋਰਟਾਂ ਆ ਰਹੀਆਂ ਨੇ। ਇੱਕ ਹੋਰ ਜਨਾਨੀ ਦੀ ਵੀ ਰਿਪੋਰਟ ਇਸੇ ਤਰ੍ਹਾਂ ਦੀ ਹੈ, ਮਤਲਬ ਕਿ ਕੰਟਰਾਡਿਕਟ ਰਿਪੋਰਟ ਆ, ਵਿਰੋਧਾਭਾਸ ਵਾਲੀ ਰਿਪੋਰਟ ਆ। ਇੱਕ ਥਾਂ ਨੈਗੇਟਿਵ, ਇੱਕ ਥਾਂ ਪੋਜ਼ਿਟਿਵ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਵੀ ਇਹ ਖੇਡ ਨਿਕਲ ਕੇ ਆ ਰਹੀ ਹੈ। ਅਮਰ ਉਜਾਲਾ 'ਚ ਖਬਰ ਲੱਗੀ ਸੀ, ਉਹਨਾਂ ਦੀ ਬਹੁਤ ਵੱਡੀ ਖਬਰ ਸੀਗੀ। ਇੱਕ ਥਾਂ ਤੋਂ ਨੈਗੇਟਿਵ, ਦੂਸਰੀ ਥਾਂ ਤੋਂ ਪੋਜ਼ਿਟਿਵ। ਕੀ ਹੋ ਰਿਹਾ ਸਮਝ ਨਹੀਂ ਆ ਰਹੀ। ਸਮਝ ਤੋਂ ਪਰੇ ਦੀ ਗੱਲ ਹੈ ਕਿ ਚੱਲ ਕੀ ਰਿਹਾ ਅਸਲ ਦੇ ਵਿੱਚ, ਕਿੱਥੇ ਦਿੱਕਤ ਹੈ, ਕਿੱਥੇ ਪਰੇਸ਼ਾਨੀ ਹੈ। ਕਿ ਇੱਕ ਹੀ ਤਰ੍ਹਾਂ ਦਾ ਟੈਸਟ, ਜੇ ਆਪਾਂ ਦੇਖੀਏ RT-PCR ਟੈਸਟ, ਉਹਨੂੰ ਹੀ ਠੀਕ ਗਿਣਦੇ ਆ। ਜੇ ਉਹ ਇੱਕੋ ਤਰ੍ਹਾਂ ਦਾ ਹੈ ਤਾਂ ਫਿਰ ਉਹਦੇ ਵਿੱਚ ਇਸ ਤਰ੍ਹਾਂ ਦੀ ਕੰਟਰਾਡਿਕਸ਼ਨ, ਵਿਰੋਧਾਭਾਸ ਸਮਝ ਤੋਂ ਪਰੇ ਦੀ ਗੱਲ ਹੈ। ਜਾਂ ਫਿਰ ਇਹ ਆ ਕਿ ਇੱਕ ਥਾਂ ਤੇ ਟੈਸਟ ਕੁਝ ਹੋਰ ਰਿਹਾ, ਇੱਕ ਥਾਂ ਤੇ ਕੋਈ ਕਿਸੇ ਹੋਰ ਤਰੀਕੇ ਨਾਲ ਕਰ ਰਿਹਾ, ਤੇ ਦੂਜੀ ਗੱਲ ਹੈ ਜਾਂ ਫਿਰ ਇੱਕ ਥਾਂ ਤੇ ਇਹ ਰੱਖਦੀ ਹੈਗੀ ਹੈ ਕਿ ਇੱਕ ਇਮਾਨ ਨਾਲ ਟੈਸਟ ਕਰ ਰਿਹਾ ਟੈਸਟ, ਤੇ ਦੂਜਾ ਫਿਰ ਬੇਈਮਾਨੀ ਨਾਲ ਕਰਦਾ। ਤੇ ਇਹੀ ਕੁਛ ਹੋ ਸਕਦਾ। ਜਿਸ ਤਰ੍ਹਾਂ ਆਪਾਂ ਅੰਮ੍ਰਿਤਸਰ ਦੇ ਵਿੱਚ ਅੱਗੇ ਇੱਕ ਖੇਡ ਦੇਖ ਚੁੱਕੇ ਹਾਂ। ਸੋ ਇਹਦੇ ਤੇ ਥੋੜੀ ਜਿਹੀ ਨਿਗਾਹ ਲਾਉਣੀ ਚਾਹੀਦੀ ਹੈ ਸਰਕਾਰ ਨੂੰ, ਜਾਂ ਜਿਹੜੇ ਹੈਗੇ ਸਰਕਾਰ ਬਹਾਦਰਾਂ ਨੇ, ਸਰਕਾਰ ਬਹਾਦਰ, ਸਰਦਾਰ ਬਹਾਦਰ ਜਿਹੜੇ ਆ, ਉਹਨਾਂ ਨੂੰ ਵੇਖਣਾ ਚਾਹੀਦਾ ਕਿ ਭਾਈ ਇੱਥੇ ਤੇ ਲੋਕ ਜਿਹੜੇ ਆ ਭੰਬਲ ਭੂਸੇ ਦਾ ਸ਼ਿਕਾਰ ਹੋਣ ਡਏ ਆ। ਔਰ ਤੁਸੀਂ ਏਦਾਂ ਨਹੀਂ ਜਾਨ ਛਡਾ ਸਕਦੇ ਕਿ ਹਾਂਜੀ ਇਹ ਕਰੋਨਾ ਕਰਕੇ ਬਸ ਇੱਕ ਵਾਰੀ ਬੰਦੇ ਨੂੰ ਚੱਕ ਲਿਆ,
ਉਹਨੂੰ ਤਾੜ ਦਿੱਤਾ, ਅਗਲਾ ਵਿਚਾਰਾ ਨਹੀਂ ਵੀ ਕਰੋਨਾ ਕਰਕੇ ਮਰ ਗਿਆ ਤੇ ਤੁਹਾਡੇ ਪ੍ਰਬੰਧ ਕਰਕੇ ਮਰ ਗਿਆ। ਤੁਸੀਂ ਇਸ ਤਰ੍ਹਾਂ ਨਹੀਂ ਸੋਚ ਸਕਦੇ ਕਿ ਲੋਕ ਰੌਲਾ ਪਾ ਰਹੇ ਆ। ਅਖੀਰ ਤੁਹਾਨੂੰ ਕਿਤੇ ਨਾ ਕਿਤੇ ਜਵਾਬ ਦੇਣਾ ਪਊਗਾ, ਕਿਤੇ ਨਾ ਕਿਤੇ ਤੁਹਾਡੇ ਆਪਣੇ ਕਿਸੇ ਬੰਦੇ ਨਾਲ ਵੀ ਵਾਪਰ ਸਕਦਾ। ਨਿਰਮਲ ਸਿੰਘ ਖਾਲਸਾ ਹੋਰਾਂ ਦੀ ਕਹਾਣੀ ਆਪਣੇ ਸਾਹਮਣੇ ਆ ਤੇ ਇਹਨਾਂ ਗੰਭੀਰ ਹੋਣ ਦੀ ਜ਼ਰੂਰਤ ਆ। ਜਦੋਂ ਤੁਸੀਂ ਟੈਕਸ ਪੇਅਰ ਦੇ ਪੈਸੇ ਨਾਲ 510 ਕਰੋੜ ਰੁਪਈਆ ਜਿਹੜਾ ਉਹ ਕਰੋਨਾ ਦੇ ਵਿਰੁੱਧ ਜੋ ਤੁਹਾਡੀ ਲੜਾਈ ਹੈ ਉਹਦੇ ਵਾਸਤੇ ਪ੍ਰਵਾਨ ਕੀਤਾ, ਜਦੋਂ ਤੁਹਾਨੂੰ ਕੇਂਦਰ ਚੋਂ ਵੀ ਥੋੜੀ ਬਹੁਤੀ ਚਲੋ ਜਿੰਨੀ ਵੀ ਆਈ ਹੈ, ਨਗੂਣੀ ਵੀ ਆਈ ਆ, ਇਮਦਾਦ ਮਿਲੀ ਆ, ਸਭ ਕੁਝ ਤੁਸੀਂ ਕਰ ਰਹੇ ਹੋ, ਲੋਕਾਂ ਨੇ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਆ ਤੇ ਇਹ ਜਿੱਥੇ ਜਿੱਥੇ ਦੀ ਖਾਮੀਆਂ ਨੇ ਉਹ ਦੂਰ ਕਰਨ ਦੀ ਜ਼ਰੂਰਤ ਆ। ਬਾਕੀ ਰਹੀ ਗੱਲ ਖਾਮੀਆਂ ਦੂਰ ਕਰਨ ਦੀ, ਤੇ ਦੇਖ ਲਓ ਕਿਸ ਤਰ੍ਹਾਂ ਦੂਰ ਕੀਤੀਆਂ ਜਾ ਰਹੀਆਂ ਕਿ ਇਹਨਾਂ ਨੇ ਚੱਕ ਕੇ 15 ਦਿਨ ਵਾਸਤੇ ਹਸਪੀਟਲ ਹੀ ਬੰਦ ਕਰ ਦਿੱਤੇ ਆ। ਮਤਲਬ ਕਿ ਹਸਪੀਟਲ ਬੰਦ ਨਹੀਂ ਕੀਤੇ, ਖਾਸ ਤੌਰ ਤੇ ਉਹਨਾਂ ਵਾਸਤੇ ਜਿਨ੍ਹਾਂ ਦੇ ਆਪਰੇਸ਼ਨ ਹੋਣੇ ਸੀਗੇ। ਆਪਰੇਸ਼ਨ ਇਹਨਾਂ ਨੇ 15 ਦਿਨ ਵਾਸਤੇ ਇਹ ਕਹਿ ਕੇ ਬੰਦ ਕਰ ਦਿੱਤੇ, ਕਹਿੰਦੇ ਜੀ ਡਾਕਟਰਾਂ ਤੇ ਹੁਣ ਵਰਕਲੋਡ ਬਹੁਤ ਹੈ ਕਿਉਂਕਿ ਕੇਸ ਬਹੁਤ ਆ ਰਹੇ ਆ। ਜਦ ਕਿ ਡਾਕਟਰ ਹੀ ਕਹਿੰਦੇ ਆ ਕਿ ਜਿਹੜੇ ਸਰਜਨ ਹੁੰਦੇ ਆ ਜਾਂ ਮਤਲਬ ਕਿ ਆਪਰੇਸ਼ਨ ਥੀਏਟਰ ਦੇ ਜਿਹੜੇ ਅਮਲੇ ਫੈਲੇ ਵਾਲੇ ਹੁੰਦੇ ਆ, ਉਹ ਕਰੋਨਾ ਵਾਲੀ ਲੜਾਈ 'ਚ ਨਹੀਂ ਹੈਗੇ, ਉਸ ਫਰੰਟ ਲਾਈਨ ਤੇ ਨਹੀਂ ਹੈਗੇ, ਉਹਨਾਂ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਮਤਲਬ ਕਿ ਇਸਲੇ ਪੱਧਰ ਤੇ ਆਪਾਂ ਨੂੰ ਵੀ ਪਤਾ ਹੀ ਹੈ ਨਾ ਕਿ ਇਹਨਾਂ ਨੇ ਕੀ ਦਵਾਈ ਦੇਣੀ ਆ। ਜ਼ੁਕਾਮ ਦੀ ਦੇਤੀ, ਬੁਖਾਰ ਦੀ ਦੇਤੀ, ਖੰਘ ਦੀ ਦੇਤੀ, ਉੱਥੇ ਐਮਬੀਬੀਐਸ ਵੀ ਦੇ ਸਕਦਾ ਹੈ ਨਾ। ਇੰਨੀ ਕੋਈ ਗੱਲ ਤੇ ਆਪਾਂ ਵੀ ਸਮਝ ਨਹੀਂ ਆ ਕਿ ਜਦ ਦਵਾਈ ਹੋਈ ਹੈ ਨਹੀਂ, ਕੋਈ ਸਪੈਸ਼ਲ ਕੋਰਸ ਹੀ ਹੈ ਨਹੀਂ, ਜੋ ਚੱਲ ਰਹੀਆਂ ਨੇ ਰਵਾਇਤੀ ਦਵਾਈਆਂ ਹੁਣ ਕਹਾਂਗੇ ਕਿ ਜੋ ਚੱਲ ਰਹੀਆਂ ਨੇ, ਜੋ ਇਹਨਾਂ ਨੇ ਇਸ ਵੇਲੇ ਚਲਾਇਆ ਹੋਇਆ ਸਿਲਸਿਲਾ ਉਹੀ ਅੱਗੇ ਇਹਨਾਂ ਨੇ ਕੈਰੀ ਫਾਰਵਰਡ ਕਰਨਾ ਆ। ਸੋ ਇਹ ਚੀਜ਼ਾਂ ਜਿਹੜੀਆਂ ਨੇ ਹੁਣ ਸਮਝ ਤੋਂ ਪਰੇ ਆ ਕਿ 15 ਦਿਨਾਂ ਵਾਸਤੇ ਵੀ ਆਪਰੇਸ਼ਨ ਟਾਲ ਰਹੇ ਤੇ ਦੇਖੋ ਕਰੋਨਾ ਦੀ ਜਿਹੜੀ ਲੜਾਈ ਹੈ ਕੀ 15 ਦਿਨਾਂ ਦੇ ਵਿੱਚ ਜਿੱਤ ਲਓਗੇ? ਮੈਨੂੰ ਤੇ ਲੱਗਦਾ ਤੁਸੀਂ 15 ਮਹੀਨਿਆਂ 'ਚ ਨਹੀਂ ਜਿੱਤ ਸਕਦੇ। ਜਿਹੜਾ ਤੁਹਾਡਾ ਹਾਲ ਹੈ, ਜਿਹੜੇ ਤੁਹਾਡੇ ਲੱਛਣ ਹੈ, ਤਾਂ ਕੀ ਤਦ ਤੱਕ ਗਰੀਬ ਬੰਦੇ, ਕਿਉਂਕਿ ਆਪਰੇਸ਼ਨ ਕੌਣ ਕਰਵਾਉਂਦਾ? ਸਰਕਾਰੀ ਹਸਪਤਾਲਾਂ 'ਚ ਕੌਣ ਜਾਂਦਾ ਹੈ? ਪਰ ਆਪਰੇਸ਼ਨ ਕਾਹਦੇ ਹੁੰਦੇ? ਜਿੰਨੇ ਕੁ ਮੈਂ ਜਾਣਦਾ ਹਾਂ, ਆਪਰੇਸ਼ਨ ਕਿਸੇ ਦਾ ਗਰੀਬ ਦਾ ਅੱਖ ਦਾ ਹੁੰਦਾ, ਕਿਸੇ ਦਾ ਕੰਨ ਦਾ ਹੁੰਦਾ, ਕਿਸੇ ਦਾ ਨੱਕ ਦਾ ਹੁੰਦਾ, ਅੰਤੜੀਆਂ ਦਾ ਹੁੰਦਾ, ਬੱਚੇਦਾਨੀ ਦਾ ਹੁੰਦਾ, ਹਰਨੀਆਂ ਦਾ ਹੁੰਦਾ, ਬਵਾਸੀਰ ਦਾ ਹੁੰਦਾ, ਗਦੂਦਾਂ ਦਾ ਹੁੰਦਾ। ਇਹੋ ਜਿਹੇ ਆਪਰੇਸ਼ਨ ਹੁੰਦੇ ਆ। ਪਰ ਮਾਤੜੇ ਇਸ ਕਰਕੇ ਜਾਂਦਾ ਕਿਉਂਕਿ ਇੱਥੇ ਚਲੋ 1000 2000 ਨਾਲ ਸਰ ਜਾਣਾ ਤੇ ਬਾਹਰ ਜੇ ਤੁਸੀਂ ਜਾਓਗੇ ਉਹ ਆਪਰੇਸ਼ਨ 25-30 ਹਜ਼ਾਰ ਅਗਲੇ ਨੇ ਝਾੜ ਲੈਣਾ ਤੇ ਤੁਸੀਂ ਅਗਲੇ ਨੂੰ ਫਿਰ ਉਹਨਾਂ ਦੇ ਹੱਥ ਪਾਉਣੇ ਪਏ ਤੇ ਜਾਂ ਕਹਿ ਰਹੇ ਹੋ ਕਿ ਤਦ ਤੱਕ ਤੁਸੀਂ ਪੀੜ ਬਰਦਾਸ਼ਤ ਕਰੋ ਜਾਂ ਮਰ ਜਾਓ। ਚੰਡੀਗੜ੍ਹ ਦੇ ਵਿੱਚ ਦੇਖੋ ਪੀਜੀਆਈ ਆ, ਬਹੁਤ ਸਾਰੇ ਲੋਕਾਂ ਦੀ ਉੱਥੇ ਦਵਾਈ ਚੱਲਦੀ ਸੀ, ਤੱਕ ਫੱਟ ਓਪੀਡੀ ਬੰਦ ਕਰ ਦਿੱਤੀ। ਇੱਥੇ ਸਰਕਾਰੀ ਹਸਪਤਾਲਾਂ ਵਾਲਿਆਂ ਨੇ ਮਰੀਜ਼ ਲੈਣੇ ਬੰਦ ਕਰ ਦਿੱਤੇ। ਪਹਿਲਾਂ ਮੈਂ ਦੂਜੇ ਮਰੀਜ਼ ਜਿਹੜੇ ਦੂਜੀਆਂ ਬਿਮਾਰੀਆਂ ਨਾਲ ਜੂਝਦੇ ਸੀ, ਨਿੱਜੀ ਹਸਪਤਾਲ ਵਾਲਿਆਂ ਨੇ ਵੀ ਬੂਹੇ ਢੋਲੇ, ਬੰਦੇ ਮਰਨ ਵਾਸਤੇ ਛੱਡ ਦਿੱਤੇ। ਤੁਸੀਂ ਕਮਾਲ ਦੀ ਗੱਲ ਹੈ। ਔਰ ਮੈਂ ਤੁਹਾਨੂੰ ਇੱਕ ਅੰਕੜਾ ਦਿੰਦਾ, ਬੜਾ ਦਿਲਚਸਪ ਹੈ। ਅੱਜ ਚਲੋ ਆਪਾਂ ਕਰੋਨਾ ਬਾਰੇ ਜਿਹੜੀ ਆਪਰੇਸ਼ਨ ਉਹਨੂੰ ਥੋੜਾ ਜਿਹਾ ਘੱਟ ਕਰ ਦਿੰਦੇ ਆ। ਮੈਂ ਤੁਹਾਨੂੰ ਇੱਕ ਬੜਾ ਦਿਲਚਸਪ ਇੱਕ ਸ਼ਹਿਰ ਦਾ ਅੰਕੜਾ ਦੇ ਰਿਹਾ ਵਾਂ ਤੇ ਤੁਸੀਂ ਸਮਝੋਗੇ ਗੇਮ ਨੂੰ ਕਿ ਚੱਲ ਕੀ ਰਿਹਾ, ਵੀ ਜਾਨੀ ਪੈ ਕਿੱਥੇ ਆ ਤੇ ਜਿਹੜੀਆਂ ਮੌਤਾਂ ਨੇ ਜ਼ਿਆਦਾ ਕਿੱਥੇ ਹੋ ਰਹੀਆਂ। ਹੁਣ ਦੇਖੋ ਨਗਰ ਨਿਗਮ ਅੰਮ੍ਰਿਤਸਰ ਦਾ ਇਹ ਅੰਕੜਾ ਹੈ। ਕਿਸੇ ਸੱਜਣ ਨੇ ਇੱਕ ਬੜੀ ਵਧੀਆ ਆਰਟੀਆਈ ਪਾਈ। ਆਰਟੀਆਈ ਕੀ ਪਾਈ ਕਿ ਪਿਛਲੇ ਸਾਲ ਦੇ 3 ਮਹੀਨੇ ਮਤਲਬ ਅਪ੍ਰੈਲ, ਮਈ, ਜੂਨ, ਇਹਨਾਂ 3 ਮਹੀਨਿਆਂ ਦੇ ਵਿੱਚ ਦੂਜੀਆਂ ਬਿਮਾਰੀਆਂ ਨਾਲ ਮਤਲਬ ਕਿ ਕਰੋਨਾ ਤੋਂ ਲਹਿਦਾ ਜਿਹੜੀਆਂ ਦੂਜੀਆਂ ਬਿਮਾਰੀਆਂ ਉਹਨਾਂ ਦੇ ਨਾਲ ਕਿੰਨੀਆਂ ਮੌਤਾਂ ਹੋਈਆਂ। ਫਿਰ ਉਹਨਾਂ ਨੇ ਆਖਿਆ ਇੱਕ ਜਾਣਕਾਰੀ ਹੋਰ ਦੇ ਦਿਆ ਜੇ 2020 ਦੇ ਵਿੱਚ ਇਹਨਾਂ 3 ਮਹੀਨਿਆਂ ਦੇ ਦੌਰਾਨ ਕਿੰਨੀਆਂ ਮੌਤਾਂ ਹੋਈਆਂ। ਔਰ ਕਮਾਲ ਦੀ ਗੱਲ ਆ, ਜੇ ਤੁਸੀਂ ਅੰਕੜਾ ਵੇਖੋ ਤਾਂ ਪਿਛਲੇ ਸਾਲ ਇਹਨਾਂ 3 ਮਹੀਨਿਆਂ ਦੇ ਵਿੱਚ 3223 ਮੌਤਾਂ ਹੋਈਆਂ ਤੇ ਐਤਕੀ ਉਹ ਗਿਣਤੀ ਵੱਧ ਕੇ 3315 ਹੋ ਗਈ। ਆਪਾਂ ਕਹਿੰਦੇ ਹਾਂ ਕਰੋਨਾ ਕਰਕੇ ਨਹੀਂ ਯਾਰ, ਦੂਜੀਆਂ ਮੌਤਾਂ ਘੱਟ ਗਈਆਂ। ਕਾਰਨ ਇਹ ਕਿ ਦੂਜੀਆਂ ਮੌਤਾਂ ਦੀ ਗੱਲ ਹੀ ਨਹੀਂ ਬਾਹਰ ਆ ਰਹੀ। ਔਰ ਉਹਦੇ ਵਿੱਚ ਮੌਤਾਂ ਕਿਸ ਤਰ੍ਹਾਂ ਹੋ ਰਹੀਆਂ, ਕੋਈ ਸ਼ੂਗਰ ਨਾਲ ਮਰ ਰਿਹਾ ਹੈ, ਕੋਈ ਫੇਫੜਿਆਂ ਦੀ ਬਿਮਾਰੀ ਨਾਲ ਮਰ ਰਿਹਾ ਹੈ, ਕੋਈ ਦਿਲ ਦੇ ਰੋਗ ਨਾਲ ਮਰ ਰਿਹਾ, ਮਤਲਬ ਕਿ ਇਹੋ ਜਿਹੇ ਰੋਗਾਂ ਨਾਲ ਮੌਤਾਂ ਹੋ ਰਹੀਆਂ, ਸ਼ੂਗਰ ਵਰਗੇ ਰੋਗਾਂ ਨਾਲ ਮੌਤਾਂ ਹੋ ਰਹੀਆਂ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਰੋਨਾ ਦੇ ਮੁਕਾਬਲੇ 3 ਮਹੀਨਿਆਂ 'ਚ ਇੱਕੋ ਅੰਮ੍ਰਿਤਸਰ ਦੇ ਵਿੱਚ ਇਕੱਲੇ ਸ਼ਹਿਰ ਦੇ ਵਿੱਚ ਕਿੰਨੀਆਂ ਮੌਤਾਂ ਦੂਸਰੀ ਬਿਮਾਰੀ ਨਾਲ ਹੋ ਰਹੀਆਂ ਜਾਂ ਦੂਜੀਆਂ ਬਿਮਾਰੀਆਂ ਨਾਲ ਹੋ ਰਹੀਆਂ। ਪਰ ਉਹਨਾਂ ਤੇ ਸਾਰਿਆਂ ਤੇ ਪਰਦਾਪੋਸ਼ੀ ਕੀਤੀ ਜਾ ਰਹੀ ਹੈ। ਇਹ ਮੌਤਾਂ ਦਾ ਜਿਹੜਾ ਸਿਲਸਿਲਾ ਉਹ ਥੱਲੇ ਨਹੀਂ ਜਾਣਾ, ਉਹ ਇਹਨਾਂ ਤੋਂ ਥੱਲੇ ਨਹੀਂ ਜਾਣਾ। ਕਿਉਂ? ਕਿਉਂਕਿ ਦੂਸਰੇ ਪਾਸੇ ਤੁਸੀਂ ਕੋਈ ਤਵੱਜੋ ਨਹੀਂ ਦੇ ਰਹੇ। ਔਰ ਦੂਜੀਆਂ ਬਿਮਾਰੀਆਂ ਕੋਈ ਇਹ ਤੇ ਹੈ ਨਹੀਂਗਾ ਕਿ ਜਿਵੇਂ ਆਪਾਂ ਕਹਿੰਦੇ ਨੇ ਲੌਂਗ ਵੀਕਐਂਡ ਆ ਗਿਆ ਤੇ ਉਹਨਾਂ ਦਾ ਕੋਈ ਮਤਲਬ ਕਿ ਇਸ ਤਰ੍ਹਾਂ ਦਾ ਪ੍ਰੋਗਰਾਮ ਬਣ ਗਿਆ ਕਿ ਦੂਜੀਆਂ ਬਿਮਾਰੀਆਂ ਇਕੱਠੀਆਂ ਹੋ ਕੇ ਪਹਾੜਾਂ ਨੂੰ ਚਲੇ ਗਈਆਂ ਕਿ ਗਰਮੀ ਬਹੁਤ ਹੈ ਤੇ ਕਰੋਨਾ 'ਚ ਡੇਢੀ ਜਾਂਦਾ। ਆਪਾਂ ਨੂੰ ਕੀ ਹੈ, ਆਪਾਂ ਉਧਰ ਚੱਲਦੇ। ਬਿਮਾਰੀਆਂ ਤੇ ਹੈ ਹੀ ਆ ਨਾ, ਲੋਕ ਵੀ ਬਿਮਾਰ ਹੈ। ਹੁਣ ਚੱਕ ਕੇ ਤੁਸੀਂ ਹਸਪਤਾਲਾਂ ਦੇ ਬੂਹੇ ਵੀ ਬੰਦ ਕਰ ਲਓਗੇ ਤਾਂ ਮੇਰੇ ਖਿਆਲ ਦੇ ਨਾਲ ਗਰੀਬ ਵਾਸਤੇ ਤਾਂ ਬਹੁਤ ਵੱਡਾ ਇਹ ਧੱਕਾ
ਇਹਨਾਂ ਨੂੰ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ ਕਿ ਜਦੋਂ ਡਾਕਟਰ ਕਹੀ ਜਾਂਦੇ ਆ ਕਿ ਜਿਹੜੇ ਸਰਜਨ ਹੈ ਭਾਈ ਉਹ ਕੰਮ ਆਪਦਾ ਕਰਦੇ, ਇਹਨਾਂ ਨੂੰ ਕੋਈ ਦਿੱਕਤ ਨਹੀਂ ਹੈਗੀ। ਤੇ ਦੂਜੀ ਗੱਲ ਹੈ ਜਿਹੜੀ ਕਰੋਨਾ ਦੀ, ਉਹ ਜਲੰਧਰ ਦੇ ਵਿੱਚ ਅੱਜ ਫੇਰ 44 ਮਾਮਲੇ ਆਏ ਆ, ਪਠਾਨਕੋਟ 'ਚ 29, ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 27 ਮਾਮਲੇ, ਜਲੰਧਰ 'ਚ ਇੱਕ ਮੌਤ ਹੋਈ ਆ। ਫਿਰ ਇਸ ਤੋਂ ਇਲਾਵਾ ਮੋਹਾਲੀ 'ਚ 36 ਮਰੀਜ਼ ਆਏ। ਸਾਰਾ ਅੰਕੜਾ ਜਿਵੇਂ ਮੈਂ ਕਿਹਾ ਕਿ 5 ਵਜੇ ਤੋਂ ਪਹਿਲਾਂ ਦਾ ਹੁੰਦਾ। ਤਰਨਤਾਰਨ ਜ਼ਿਲ੍ਹੇ 'ਚ 32 ਕੈਦੀਆਂ ਸਮੇਤ 48 ਮਾਮਲਿਆਂ ਦੀ ਪੁਸ਼ਟੀ ਹੋਈ ਆ। ਮੋਗਾ 'ਚ 14, ਇਸ ਤਰ੍ਹਾਂ ਸੁਲਤਾਨਪੁਰ ਲੋਧੀ ਥਾਣੇ ਦੇ ਇੱਕ ਥਾਣੇਦਾਰ ਤੋਂ ਇਲਾਵਾ 3 ਮੁਲਾਜ਼ਮਾਂ ਦੀ ਰਿਪੋਰਟ ਪੋਜ਼ਿਟਿਵ ਆਈ ਆ। ਜਿਹੜੇ ਵਿਧਾਇਕ ਤਲਵਾੜ ਆ ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆਈ ਆ। ਔਰ ਸ਼ਾਮੀ ਖਬਰ ਆਈ ਕਿ ਜਿਹੜਾ ਸਿੰਗਰ ਆ ਕੁਲਵਿੰਦਰ ਬਿੱਲਾ ਉਹ ਵੀ ਕਰੋਨਾ ਪੋਜ਼ਿਟਿਵ ਪਾਇਆ ਗਿਆ ਜੀ। ਜੀ 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 ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਕਹਿੰਦੇ ਸਿੱਖ ਗ੍ਰੰਥੀ ਨਾਲ ਮੱਧ ਪ੍ਰਦੇਸ਼ ਪੁਲਿਸ ਦੀ ਕੁੱਟਮਾਰ ਦੀ ਵੀਡੀਓ ਹੋਈ ਹੁਣ ਵਾਇਰਲ। ਹਾਂਜੀ ਦੇਖੋ, ਇਹ ਬੜੀ ਕਹੀਏ ਕਿ ਬੇਕਿਰਕੀ ਸੀਗੀ ਪੁਲਿਸ ਦੀ, ਬੜੀ ਬੇਦਲੀ ਦੇ ਨਾਲ ਕੁੱਟਿਆ। ਹੁਣ ਦੇਖੋ ਪੁਲਿਸ ਜੋ ਕਹਿ ਰਹੀ ਹੈ, ਪੁਲਿਸ ਦਾ ਜੋ ਵਰਸ਼ਨ ਹੈ ਉਹ ਵੀ ਆਪਾਂ ਦੇਖ ਲੈਂਦੇ ਹਾਂ। ਉਹ ਕਹਿੰਦੇ ਆ ਕਿ ਦੇਖੋ ਜੀ ਗੱਲ ਇਹ ਆ ਕਿ ਜਿਹੜਾ ਪ੍ਰੇਮ ਸਿੰਘ ਸੀਗਾ, ਮਤਲਬ ਕਿ ਇਹਦੇ ਕੋਲ ਲਾਇਸੈਂਸ ਮੰਗਿਆ ਗਿਆ, ਇਹਦੇ ਕੋਲ ਲਾਇਸੈਂਸ ਨਹੀਂ ਸੀਗਾ, ਨਾਲ ਕੋਈ ਹੋਰ ਬਾਈਕ ਤੇ ਬੈਠਾ ਸੀਗਾ, ਉਹਨੇ ਸ਼ਰਾਬ ਪੀਤੀ ਹੋਈ ਸੀ। ਇਹਨਾਂ ਨੇ ਮਤਲਬ ਕਿ ਕੁਛ ਆਪੋਦਰੀ ਕੀਤੀ। ਉਸ ਤੋਂ ਬਾਅਦ ਇਹਨਾਂ ਨੂੰ ਮਤਲਬ ਕਿ ਕੁੱਟਮਾਰ ਦਾ ਸਾਹਮਣਾ ਕਰਨਾ ਪਿਆ। ਉਹ ਕਹਿੰਦੇ ਕਿ ਪ੍ਰੇਮ ਸਿੰਘ ਵਿਰੁੱਧ ਜਬਲਪੁਰ 'ਚ ਚੋਰੀ ਦੇ 3 ਮਾਮਲੇ ਦਰਜ ਆ। ਚਲੋ ਇਹ ਇਹਨਾਂ ਦਾ ਵਰਸ਼ਨ ਹੈ, ਆਪਾਂ ਇਹਨੂੰ ਇਸ ਤਰ੍ਹਾਂ ਹੀ ਮੰਨ ਲੈਂਦੇ ਹਾਂ। ਪਰ ਜੇ ਤੁਸੀਂ ਵੀਡੀਓ ਵੇਖੋਗੇ ਇੱਕ ਗੱਲ ਤੋਂ ਉੱਥੇ ਨਜ਼ਰ ਆਉਂਦੀ ਹੈ ਕਿ ਕੋਈ ਸ਼ਰਾਬੀ ਲੱਗਦਾ ਨਹੀਂ ਹੈ। ਉਹਦੇ ਵਿੱਚ ਜਾਂ ਤੇ ਮੈਡੀਕਲ ਕਰਵਾਉਣ, ਉਹਨੂੰ ਮੈਡੀਕਲੀ ਪ੍ਰੂਵ ਕਰ ਦੇਣ, ਫਿਰ ਤੇ ਆਪਾਂ ਮੰਨੀਏ। ਦੂਜੀ ਚੀਜ਼ ਇਹ ਆ ਕਿ ਕਿਸੇ ਤੇ ਕਿੰਨੇ ਕੇਸ ਚੱਲਦੇ, ਇਹਦਾ ਮਤਲਬ ਇਹ ਥੋੜੀ ਆ ਕਿ ਉਹ ਬੰਦਾ ਹਰੇਕ ਥਾਂ ਤੇ ਗਲਤ ਹੋਊਗਾ, ਜਾਂ ਇਹਦਾ ਮਤਲਬ ਇਹ ਥੋੜੀ ਆ ਕਿ ਜੇ ਕਿਸੇ ਤੇ ਕੋਈ ਕੇਸ ਰਜਿਸਟਰਡ ਆ ਤੇ ਉਹਦੀ ਪੱਗ ਲਾ ਕੇ ਉਹਨੂੰ ਵਾਲਾਂ ਤੋਂ ਫੜ ਕੇ ਤੁਸੀਂ ਗਲੀਆਂ 'ਚ ਧੁੰਦੇ ਫਿਰੋ। ਤੁਹਾਡਾ ਇਹ ਕੰਮ ਥੋੜੀ ਆ। ਜੇ ਕੋਈ ਗੁਨਾਹ ਕਰਦਾ, ਜੇ ਕੋਈ ਕ੍ਰਾਈਮ ਕਰਦਾ ਤਾਂ ਫਿਰ ਤੁਸੀਂ ਉਹਨੂੰ ਫੜ ਕੇ ਜਾ ਕੇ ਹਵਾਲਾ ਦੇ ਵਿੱਚ ਬੰਦ ਕਰਕੇ ਮੁੜ ਕੇ ਜੱਜ ਕੋਲ ਲੈ ਜਾਣਾ। ਜੱਜ ਨੇ ਫੈਸਲਾ ਕਰਨਾ ਕਿ ਹਾਂ ਭਾਈ ਉਹ ਵਾਕਿਆ ਦੋਸ਼ੀ ਆ ਜੋ ਤੁਸੀਂ ਦੱਸਦੇ ਹੋ, ਜਾਂ ਉਹ ਬੇਦੋਸ਼ ਆ, ਤੁਹਾਡੇ ਦੱਸਣ ਮੁਤਾਬਕ ਉਹ ਦੋਸ਼ੀ ਨਹੀਂ ਹੈ। ਪਰ ਇੱਥੇ ਅੱਡ ਕਹਾਣੀ ਹੈ। ਸੋ ਹੁਣ ਗੋਬਿੰਦ ਸਿੰਘ ਲੌਂਗੋਵਾਲ ਦੀ ਹਰਸਿਮਰਤ ਕੌਰ ਬਾਦਲ ਤੇ ਜਿੰਨੇ ਕੁ ਜੋਗੇ ਸਾਡੇ ਵਰਗੇ, ਤੁਹਾਡੇ ਵਰਗੇ, ਉਹ ਸਾਰੇ ਹੀ ਮੰਗ ਕਰਦੇ ਪਏ ਆ। ਪਰ ਮੈਂ ਪੜ੍ਹਦਾ ਪਿਆ ਸੀਗਾ ਇੱਕ ਟਵੀਟ ਕੀਤਾ ਵਾ ਮੇਰੇ ਖਿਆਲ ਦੇ ਨਾਲ ਸ਼ਿਵਰਾਜ ਸਿੰਘ ਚੌਹਾਨ ਨੇ ਕਿ ਅਸੀਂ ਐਕਸ਼ਨ ਲੈ ਰਹੇ ਹਾਂ, ਮਤਲਬ ਕਿ ਸਸਪੈਂਡ ਕਰ ਦਿੱਤਾ। ਹੁਣ ਤੁਸੀਂ ਵੇਖੋ ਕਿ ਜੇ ਮਤਲਬ ਕਿ ਗਲਤੀ ਨਹੀਂ ਹੈਗੀ ਪੁਲਿਸ ਵਾਲਿਆਂ ਦੀ ਕੋਈ, ਤੇ ਸਸਪੈਂਡ ਕਰ ਦੋ। ਤੇ ਪਹਿਲਾਂ ਤਾਂ ਇਹਨਾਂ ਦਾ ਅਫਸਰ ਸੋਚੇ ਮਰੀ ਜਾਂਦਾ ਕਿ ਨਹੀਂ ਜੀ ਇਹਨਾਂ ਨੇ ਹਰਕਤ ਕੀਤੀ ਹੈ। ਕਮਾਲ ਦੀ ਗੱਲ ਆ ਕਿ ਤੁਸੀਂ ਪਹਿਲਾਂ ਹੀ ਕਲੀਨ ਚਿੱਟ ਦਿੰਦੇ ਹੋ ਪੁਲਿਸ ਨੂੰ। ਪਰ ਦੂਜੀ ਗੱਲ ਜਿਹੜੀ ਹੈ ਨਾ, ਇਹਨਾਂ ਘਟਨਾਵਾਂ ਦੇ ਪਿੱਛੇ ਜੇ ਤੁਸੀਂ ਨਿਚੋੜ ਕੱਢੋਗੇ, ਦੇਖੋ ਹਰੇਕ ਘਟਨਾ ਜਿਹੜੀ ਹੈ ਨਾ ਉਹ ਕੁਛ ਨਾ ਕੁਛ ਤੁਹਾਨੂੰ ਸੋਚਣ ਲਈ ਮਜਬੂਰ ਕਰ ਜਾਂਦੀ ਹੈ। ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ, ਮੈਂ ਅੱਜ ਹੀ ਜਦੋਂ ਇਹ ਘਟਨਾ ਵਾਪਰੀ ਤਾਂ ਮੈਂ ਸਟੇਟਸ ਆਫ ਪੁਲਿਸ ਇਨ ਇੰਡੀਆ ਰਿਪੋਰਟ ਪੜ੍ਹ ਰਿਹਾ ਸੀਗਾ। ਮੇਰਾ ਜੀ ਕੀਤਾ ਕਿ ਦੇਖੀਏ ਕਿ ਬਾਹਰਲੀਆਂ ਜਿਹੜੀਆਂ ਪੁਲਿਸ ਪੋਸਟਾਂ ਨੇ ਸਾਡੇ ਮੁਕਾਬਲੇ ਤਾਂ ਉਹ ਕਿਸ ਤਰ੍ਹਾਂ ਕੰਮ ਕਰਦੀਆਂ। ਤੇ ਕਮਾਲ ਦੀ ਗੱਲ ਆ ਕਿ ਅੱਧ ਤੋਂ ਜ਼ਿਆਦਾ ਮਤਲਬ ਕਿ ਜਿਹੜੀ ਇਹ ਰਿਪੋਰਟ ਆ, ਅੱਧ ਤੋਂ ਜ਼ਿਆਦਾ ਮੁਸਲਮਾਨ ਤੇ ਸਿੱਖਾਂ ਨੇ ਕਿਹਾ ਇਸ ਰਿਪੋਰਟ ਦੇ ਵਿੱਚ ਕਿ ਸਾਨੂੰ ਪੁਲਿਸ ਤੋਂ ਡਰ ਲੱਗਦਾ। ਬਹੁਤ ਸਾਰੇ ਰਾਜਾਂ ਵਿੱਚ ਮੁਸਲਮਾਨਾਂ ਨੇ ਆਖਿਆ ਕਿ ਸਾਨੂੰ ਪੁਲਿਸ ਜਬਰੀ ਅੱਤਵਾਦੀ ਸਿੱਧ ਕਰਨ ਅਤੇ ਡਰਾਉਣ 'ਚ ਲੱਗੀ ਰਹੀ। ਮੁਸਲਮਾਨਾਂ ਦਾ ਵਰਸ਼ਨ ਹੈ, ਰਿਪੋਰਟ ਹੈ, ਕੋਈ ਵੀ ਬੰਦਾ ਜਾ ਕੇ ਪੜ੍ਹ ਸਕਦਾ। ਫਿਰ ਸਟੇਟਸ ਆਫ ਪੁਲਿਸਿੰਗ ਇਨ ਇੰਡੀਆ 2019 ਦੀ ਰਿਪੋਰਟ ਕੀ ਕਹਿੰਦੀ ਆ, ਕਹਿੰਦੇ ਕਿ ਅੱਧ ਤੋਂ ਵੱਧ ਪੁਲਿਸ ਵਾਲੇ ਮੁਸਲਮਾਨਾਂ ਨੂੰ ਆਦਤਨ ਮੁਜਰਮ ਮੰਨਦੇ ਆ। ਕੱਲੀ ਪੰਜਾਬ ਪੁਲਿਸ ਤੇ ਆਂਧਰਾ ਪੁਲਿਸ ਆ ਜਿਹੜੀ ਅਜਿਹਾ ਨਹੀਂ ਮੰਨਦੀ। ਮਤਲਬ ਕਿ ਉਹਨਾਂ ਦੇ ਵਿੱਚ 65% ਪੁਲਿਸ ਵਾਲੇ ਐਸਾ ਮੰਨਣ ਤੋਂ ਇਨਕਾਰੀ ਹੈ ਕਿ ਨਹੀਂ, ਕੋਈ ਬੰਦਾ ਜਮਾਂਦਰੂ ਅਪਰਾਧੀ ਨਹੀਂ ਹੋ ਸਕਦਾ। ਸੋ ਦੂਜੇ ਪਾਸੇ ਯੂਪੀ ਵਿੱਚ 56%, ਕਰਨਾਟਕ 'ਚ 49% ਪੁਲਿਸ ਵਾਲੇ ਮੰਨਦੇ ਤੇ ਮੁਸਲਮਾਨ ਆਦਤਨ ਮੁਜਰਮ ਆ, ਇਹਨਾਂ ਦੇ ਨਾਲ ਸਲੂਕ ਜੋ ਵੀ ਹੁੰਦਾ ਠੀਕ ਆ। ਤੇ 63% ਪੁਲਿਸ ਵਾਲੇ ਜਿਹੜੇ ਆ ਉਹ ਕਹਿੰਦੇ ਕਿ ਗਊ ਹੱਤਿਆ ਵਿੱਚ ਭੀੜ ਤੰਤਰ ਹੱਥੋਂ ਜੋ ਸਜ਼ਾ ਮਿਲਦੀ ਉਹ ਜਾਇਜ਼ ਹੈ। ਹੁਣ ਇਹਦਾ ਸਿੱਟਾ ਕੀ ਆ? ਸਿੱਟਾ ਇਹ ਆ ਕਿ ਠੀਕ ਆ ਮੁਸਲਮਾਨਾਂ ਦੇ ਨਾਲ ਕੁਝ ਕਾਰਨ ਵੱਖਰੇ ਹੋ ਸਕਦੇ ਆ, ਪਰ ਕਿਤੇ ਨਾ ਕਿਤੇ ਸਾਡੀ ਪੁਲਿਸ ਵੀ ਜਿਹੜੀ ਆ ਨਾ ਫਿਰਕਾ ਪ੍ਰਸਤੀ ਦਾ ਸ਼ਿਕਾਰ ਹੋ ਚੁੱਕੀ ਆ। ਫਿਰਕਾ ਪ੍ਰਸਤੀ ਦਾ ਸ਼ਿਕਾਰ ਹੋ ਚੁੱਕੀ ਆ, ਮਤਲਬ ਕਿ ਇੱਕ ਖਾਸ ਫਿਰਕਾ, ਵਿਸ਼ੇਸ਼ ਫਿਰਕਾ ਜਦੋਂ ਉਹਨਾਂ ਦੇ ਕਿਤੇ ਟੇਟੇ ਚੜਦਾ ਤਾਂ ਉਹ ਖਿੱਚ ਕਹਿ ਲਓ, ਜਰੂਰੀਅਤ ਕਹਿ ਲਓ, ਹੈਵਾਨੀਅਤ ਕਹਿ ਲਓ, ਨਿਕਲਦੀ ਆ। ਤੇ ਇਹਦਾ ਹੱਲ ਇਹ ਹੋਆ, ਇੱਕ ਤਾਂ ਮਾਹੌਲ ਠੀਕ ਕੀਤਾ ਜਾਵੇ, ਇੱਕ ਪੁਲਿਸ ਦੇ ਵਿੱਚ ਰਿਫਾਰਮਸ ਲਿਆਂਦੇ ਜਾਣ। ਤੀਜੀ ਚੀਜ਼ ਇਹ ਆ ਕਿ ਸਿਗਨੇਟਰੀ ਨੇ, ਇਹ ਮੇਰੇ ਖਿਆਲ ਦੇ ਨਾਲ UN ਕਨਵੈਨਸ਼ਨ ਦੇ ਇਹ ਆਪ ਸਿਗਨੇਟਰੀ ਨੇ ਇੰਡੀਆ,
ਤਾਂ ਇਹਨਾਂ ਨੇ ਜੋ ਹੁਣ ਤੱਕ ਉੱਥੇ ਲਾ ਲਓ ਕਿ ਸਾਈਨ ਕਰਕੇ ਇਹ ਸਮਾਂ ਕੱਢਿਆ 20-25 ਸਾਲ ਦਾ, ਤਾਂ ਘੱਟੋ ਘੱਟ ਹੁਣ ਇਹਨਾਂ ਨੂੰ ਚਾਹੀਦਾ ਕਿ ਇਸ ਮਾਮਲੇ ਨੂੰ ਰੈਕਟੀਫਾਈ ਕਰਨਾ, ਇਸ ਕਾਨੂੰਨ ਨੂੰ ਲਿਆਉਣ। ਐਂਟੀ ਟਾਰਚਰ ਲਾ ਜਦੋਂ ਤੱਕ ਨਹੀਂ ਆਉਂਦਾ ਤਦ ਤੱਕ ਇਹ ਘਟਨਾਵਾਂ ਰੁਕਣ ਵਾਲੀਆਂ ਨਹੀਂ ਹੈ। ਔਰ ਦੂਜਿਆਂ ਨੂੰ ਵੀ ਸੋਚਣਾ ਪਊਗਾ ਕਿ ਦੇਖੋ, ਜੇ ਤੁਹਾਡੇ ਕਿਸੇ ਹਿੰਦੂ ਭਾਈਚਾਰੇ ਦੇ ਵੀਰ ਦੇ ਨਾਲ ਪਾਕਿਸਤਾਨ 'ਚ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਸਾਰੇ ਨਸ਼ੇਬੀ ਕਰਦੇ ਆ ਉਹਦੀ। ਤਾਂ ਜੇ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਸੇ ਫਿਰਕਾ ਵਿਸ਼ੇਸ਼ ਨਾਲ ਵਾਪਰਦੀਆਂ ਤਾਂ ਤੁਸੀਂ ਇਹ ਨਾ ਸੋਚਿਓ ਕਿ ਤੁਸੀਂ ਸੇਫ ਹੋ। ਅੱਜ ਤੁਸੀਂ ਬੇਸ਼ੱਕ ਉਹਨਾਂ ਦੇ ਹੱਕ 'ਚ ਨਾਅਰੇ ਮਾਰਦੇ ਹੋ, ਕਿਉਂ ਕੱਲ ਨੂੰ ਇੱਥੇ ਭੁੱਖਮਰੀ ਵੱਧ ਗਈ, ਕੱਲ ਨੂੰ ਬੇਰੁਜ਼ਗਾਰੀ ਵੱਧ ਗਈ, ਤੁਸੀਂ ਸੜਕ ਤੇ ਆਏ, ਤੁਹਾਡੀ ਗੱਲ ਸੁਣਦੀ ਤਾਂ ਤੇ ਇਹੋ ਪੁਲਿਸ ਫਿਰ ਸੰਦ ਬਣਾ ਕੇ ਇਹਨਾਂ ਨੇ ਤੁਹਾਡੇ ਸਿਰ ਤੇ ਬਿਠਾਉਣੀ ਹੈ। ਤੇ ਸੋਚਣ ਦੀ ਗੱਲ ਹੈ, ਵਿਚਾਰਨ ਦੀ ਗੱਲ ਹੈ ਕਿ ਰਿਫਾਰਮਸ ਹੋਣੀ ਚਾਹੀਦੀ ਹੈ। ਹਰੇਕ ਨਾਗਰਿਕ ਨੂੰ ਪੁਲਿਸ ਵੱਲੋਂ ਸਨਮਾਨ ਮਿਲਣਾ ਚਾਹੀਦਾ। ਹਾਂ ਠੀਕ ਹੈ, ਜੇ ਕੋਈ ਗਲਤੀ ਕਰਦਾ, ਆਪੋਦਰੀ ਕਰਦਾ, ਕਾਨੂੰਨ ਤੋੜਦਾ, ਉਹਦੀ ਸਜ਼ਾ ਹੋਣੀ ਚਾਹੀਦੀ ਆ, ਉਹਨੂੰ ਮਿਲਣੀ ਚਾਹੀਦੀ ਹੈ, ਚਾਹੇ ਹਿੰਦੂ ਹੈ ਚਾਹੇ ਸਿੱਖ ਆ, ਪਰ ਉਹਨੂੰ ਕਾਇਦੇ ਨਾਲ, ਜੋ ਉਹਦਾ ਕਾਇਦਾ ਹੈ ਸੰਵਿਧਾਨ ਦੇ ਮੁਤਾਬਕ, ਉਹਦੇ ਮੁਤਾਬਕ ਸਜ਼ਾ ਮਿਲਣੀ ਚਾਹੀਦੀ ਹੈ। ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਸ਼ਰਾਬ ਤਰਾਸਦੀ ਦੇ ਵਿੱਚ ਇੱਕ ਤਸਕਰ ਕਹਿੰਦੇ ਚੋਣ ਵੀ ਲੜ ਚੁੱਕਾ ਹੈ। ਕਮਾਲ ਦੀ ਗੱਲ ਆ, ਕਿਤੇ ਇਹ ਨਾ ਖਬਰ ਆ ਜਾਵੇ ਕਿ ਉਹ ਮੰਤਰੀ ਵੀ ਰਹਿ ਚੁੱਕਾ। ਇਹ ਵਾਲੀਆਂ ਆਉਣ ਨਹੀਂ ਦਿੰਦੇ, ਨਹੀਂ ਤਾਂ ਆ ਜਾਣੀਆਂ ਸੀ। ਨਹੀਂ, ਵੈਸੇ ਜੇ ਤੁਸੀਂ ਪਰਦੇ ਦੇ ਪਿੱਛੇ ਵੇਖੋਗੇ ਨਾ, ਸ਼ਰਾਬ ਦੀ ਖੇਡ ਨੂੰ ਚਲੋ ਆਪਾਂ ਕਿਸੇ ਦਿਨ ਖੋਲ ਲਵਾਂਗੇ। ਇਹ ਸ਼ਰਾਬ ਦੀ ਖੇਡ ਜਿਹੜੀ ਵੈਸੇ ਥੋੜੀ ਬਹੁਤੀ ਆਪਾਂ ਖੋਲੀ ਵੀ ਹੋਏਗੀ ਕਦੇ, ਇਹ ਸ਼ਰਾਬ ਦੀ ਖੇਡ ਜਿਹੜੀ ਹੈ ਮੋਟੇ ਪੱਧਰ ਤੇ ਇਹੋ ਹੀ ਖੇਡਦੇ ਆ, ਇਹੋ ਹੀ ਖੇਡਦੇ ਆ। ਮੈਂ ਤੁਹਾਨੂੰ ਦੱਸ ਹੀ ਦਿੰਦਾ, ਥੋੜੇ ਦਿਨ ਪਹਿਲਾਂ ਦੁਆਬੇ ਦੇ ਵਿੱਚ ਇੱਕ ਅਕਾਲੀ ਵਿਧਾਇਕ ਦੀ ਸ਼ਰਾਬ ਫੜੀ ਗਈ ਆ, ਕਿਉਂਕਿ ਉਹਦਾ ਬੰਦਾ ਖਾਸਮਖਾਸ ਫੜਿਆ, ਉਹਨੇ ਛਡਾਉਣ ਲਈ ਵੀ ਬਹੁਤ ਜ਼ੋਰ ਲਾਇਆ ਪਰ ਪੁਲਿਸ ਨੇ ਛੱਡਿਆ ਨਹੀਂ। ਤੇ ਕਾਂਗਰਸੀਆਂ ਦੇ ਤਾਂ ਜਗਦਾਰ ਹੀ ਆ ਕਿਸੇ ਤੁਹਾਡੇ ਸਾਹਮਣੇ, ਤੇ ਫਿਰ ਪਿੱਛੇ ਕੌਣ ਰਹਿ ਗਿਆ? ਕਾਂਗਰਸੀਆਂ ਦੀਆਂ ਤਾਂ ਡਿਸਟਿਲਰੀਆਂ ਫੜੀਆਂ ਗਈਆਂ, ਰਾਜਪੁਰੇ ਫੜੀ ਗਈ, ਖੰਨੇ ਫੜੀ ਗਈ, ਕਿਤੇ ਜਗਦਾਰ ਆ। ਦੁੱਲੋ ਰਿਕਾਇਕਰ ਹੁੰਦੇ ਕਹਿੰਦੇ ਕਿ ਸਾਰਾ ਵਪਾਰੇ ਕਰੀ ਜਾਂਦੇ ਆ। ਉਹ ਉਹਨਾਂ ਨੇ ਅੱਜ ਜੇ ਤੁਸੀਂ ਦੁੱਲੋ ਦਾ ਬਿਆਨ ਪੜ੍ਹੋਗੇ ਤਾਂ ਹੈਰਾਨ ਕਰਨ ਵਾਲਾ। ਉਦੋਂ ਕਹਿੰਦੇ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਮਾਫੀਆ ਦਾ ਸਰਦਾਰ ਆ, ਤੇ ਜਿਹੜੇ ਮੰਤਰੀ ਆ ਇਹਨਾਂ ਦੀ ਅੱਧੀ ਕਹਿੰਦੇ ਅੰਦਰ ਜਾਊਗੀ ਤੇ CBI ਦੀ ਜਾਂਚ ਪੜਤਾਲ ਹੋਊਗੀ। ਉਹ ਖੁੱਲ ਗਏ ਆ ਦੋਵੇਂ, ਸ਼ਮਸ਼ੇਰ ਸਿੰਘ ਦੁੱਲੋ ਤੇ ਪ੍ਰਤਾਪ ਸਿੰਘ ਬਾਜਵਾ। ਖੈਰ ਇਹ ਗੱਲ ਜਿਹੜੀ ਆ ਰਹੀ ਹੈ, ਕਿਉਂਕਿ ਹੁਣ ਦੇਖੋ ਤਸਵੀਰਾਂ ਵਾਇਰਲ ਹੋ ਰਹੀਆਂ, ਉਹ ਉਹਨਾਂ ਦੀਆਂ ਕਰ ਰਹੇ, ਉਹਨਾਂ ਦੀਆਂ ਕਰ ਰਹੇ ਆ। ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਦੇ ਨਾਲ ਇੱਕ ਕਸ਼ਮੀਰ ਸਿੰਘ ਪੰਡੋਰੀ ਖੜਾ ਹੋਇਆ, ਤੇ ਕਸ਼ਮੀਰ ਸਿੰਘ ਪੰਡੋਰੀ ਕਹਿੰਦੇ ਆ ਕਿ ਇੱਕ ਸਮੇਂ ਤੇ ਆ ਜਿਹੜੀ ਬਲਾਕ ਸਮਿਤੀ ਹੁੰਦੀ ਆ, ਇਹ ਬਲਾਕ ਸਮਿਤੀ ਦੀ ਚੋਣ ਲੜ ਚੁੱਕਾ ਵਾ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿਸ ਤਰ੍ਹਾਂ ਇਹ ਸਭ ਕੁਛ ਤਾਣਾ ਬਾਣਾ ਜਿਹੜਾ ਉਲਝਿਆ ਹੋਇਆ। ਉਹੀ ਅਕਾਲੀ ਦਲ ਹੁਣ ਸ਼ਰਾਬ ਤਰਾਸਦੀ ਦੇ ਉਲਟ ਧਰਨੇ ਲਾ ਰਿਹਾ, ਮੁਜ਼ਾਹਰੇ ਕਰ ਰਿਹਾ। ਅੱਜ ਵੀ ਉਹਨਾਂ ਨੇ ਬਹੁਤ ਵੱਡਾ ਪ੍ਰੋਟੈਸਟ ਕੀਤਾ ਗਵਰਨਰ ਹਾਊਸ ਦੇ ਨੇੜੇ, ਉਹਦੇ ਵਿੱਚ ਮਜੀਠੀਆ ਸਾਹਿਬ ਤੇ ਦੂਸਰੇ ਹੋਰ ਲੀਡਰ ਸੀ, ਉਹ ਸ਼ਿਰਕਤ ਕਰਦੇ। ਉਹਨਾਂ ਨੂੰ ਅਰੈਸਟ ਵੀ ਕੀਤਾ ਜਾਂਦਾ, ਥੋੜੀ ਦੇਰ ਵਾਸਤੇ ਹਿਰਾਸਤ ਦੇ ਵਿੱਚ ਵੀ ਲਿਆ ਜਾਂਦਾ, ਬਾਅਦ ਦੇ ਵਿੱਚ ਉਹਨਾਂ ਨੂੰ ਰਿਹਾਅ ਕਰ ਦਿੱਤਾ ਜਾਂਦਾ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਹੈਰਾਨ ਕਰਦੀਆਂ ਨੇ ਕਿ ਦੇਖੋ ਕਮਾਲ ਦੀ ਗੱਲ ਹੈ ਕਿ ਇਹ ਬੰਦੇ, ਕਿਉਂਕਿ ਉਹ ਜਿਹੜੀ ਹੈਗੀ ਆ ਬਟਾਲੇ ਦੀ, ਉਹਦੀਆਂ ਫੋਟੋਆਂ ਵੀ ਆਈਆਂ ਅਕਾਲੀਆਂ ਦੇ ਨਾਲ, ਔਰ ਕੁਛ ਬੰਦਿਆਂ ਦੀਆਂ ਫੋਟੋਆਂ ਕਾਂਗਰਸੀਆਂ ਦੇ ਨਾਲ ਆਈਆਂ। ਉਹ ਜਿਹੜੇ ਦੋ ਭਰਾ ਆ ਰਿਸ਼ਪਾਲ ਤੇ ਗੁਰਪਾਲ, ਮੇਰੇ ਖਿਆਲ ਦੇ ਨਾਲ ਢੋਟੀਆਂ ਵਾਲੇ, ਉਹਨਾਂ ਦੀਆਂ ਫੋਟੋਆਂ ਹਰਮਿੰਦਰ ਗਿੱਲ ਦੇ ਨਾਲ ਆਈਆਂ। ਕੀ ਕਰੋਗੇ ਤੁਸੀਂ? ਸੋ ਅਸੀਂ ਤੇ ਆਪ ਉਲਝੇ ਪਏ ਹਾਂ ਕਿ ਕਹਾਣੀ ਚੱਲਦੀ ਕੀ ਪਈ ਆ। ਬਾਕੀ ਇਹ ਪੰਡੋਰੀ ਪਿੰਡ ਦੇ ਵਿੱਚ ਜੋ ਵਾਪਰਿਆ, ਤੁਸੀਂ ਇਸ ਪੰਡੋਰੀ ਪਿੰਡ ਦਾ ਦੁਕਾਨ ਸੁਣੋਗੇ ਤੇ ਬੰਦਾ ਹੈਰਾਨ ਹੋ ਜਾਂਦਾ। ਪਹਿਲਾਂ ਇੱਕ ਕਾਲਾ ਦੌਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਸ ਦੌਰ ਦੇ ਵਿੱਚ ਪਤਾ ਨਹੀਂ ਹੁਣ ਕੌਣ ਮਾਰ ਗਿਆ। ਇਸ ਪਿੰਡ ਦੇ ਦੱਸਦੇ ਕਿ 9-10 ਬੰਦੇ ਮਰੇ ਸੀ ਉਸ ਟਾਈਮ। ਪੰਡੋਰੀ ਗੋਲਾ ਜਿਹੜਾ ਕੋਈ ਨੇੜੇ ਦਾ ਹੋਏਗਾ ਉਹਨੂੰ ਪਤਾ ਹੋਣਾ, ਉਦੋਂ ਇੱਕੋ ਪਿੰਡ ਦੇ ਮਤਲਬ ਕਿ ਬੰਦੇ ਮਰੇ। ਉਸ ਤੋਂ ਬਾਅਦ ਦੱਸਦੇ ਆ ਕਿ ਨਸ਼ੇ ਦੇ ਨਾਲ, ਡਰੱਗ ਦੇ ਨਾਲ 12-13 ਨੌਜਵਾਨ ਮਰ ਗਏ ਥੋੜੇ ਸਮੇਂ ਦੇ ਦੌਰਾਨ। ਤੇ ਹੁਣ ਉਸ ਤੋਂ ਬਾਅਦ ਆ ਜਿਹੜੀ ਵਾਪਰੀ ਹੈ ਸ਼ਰਾਬ ਦੀ ਤਰਾਸਦੀ, ਇਹਦੇ ਵਿੱਚ 2 ਦਰਜਨ ਉਸ ਦੌਰ ਦੇ ਵਿੱਚ, ਉਸ ਤੋਂ ਬਾਅਦ 1 ਦਰਜਨ ਦੇ ਕਰੀਬ ਦੱਸਦੇ ਆ ਕਿ ਨਸ਼ੇ ਨੇ ਨਿਗਲ ਲਏ ਆ। ਤਾਂ ਉਸ ਤੋਂ ਬਾਅਦ ਹੁਣ 11 ਬੰਦੇ ਜਿਹੜੇ ਸ਼ਰਾਬ ਨਾਲ ਮਰ ਗਏ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, 12 ਡਰੱਗ ਨਾਲ, 11 ਸ਼ਰਾਬ ਦੇ ਨਾਲ ਤੇ 24 ਬੰਦੇ ਗੋਲੀਆਂ ਨਾਲ। ਇੱਕ ਪਿੰਡ ਨੇ, ਇੱਕ ਛੋਟਾ ਜਿਹਾ ਪਿੰਡ ਆ, ਕੋਈ ਬਹੁਤਾ ਵੱਡਾ ਪਿੰਡ ਨਹੀਂ। ਵੇਖੋ ਕਿੱਡੀ ਵੱਡੀ ਤਰਾਸਦੀ ਚੱਲੀ ਆ। ਤਾਂ ਬਹੁਤ ਬੁਰਾ ਹਾਲ ਹੈ ਉੱਥੇ। ਗਰੀਬ ਬੰਦੇ ਜਿਹੜੇ ਮਰੇ ਆ, ਦੱਸਦੇ ਆ ਕਿ ਇੱਕ ਜਿਹੜਾ ਮਰਿਆ ਕੋਈ ਪ੍ਰਗਟ ਸਿੰਘ ਸੀ, ਦੱਸਦੇ ਕਿ ਉਹਦੇ ਘਰਦਿਆਂ ਕੋਲ ਸੰਸਕਾਰ ਜੋਗੇ ਪੈਸੇ ਨਹੀਂ ਸੀ। ਲੋਕਾਂ ਨੇ ਇਕੱਠੇ ਕਰਕੇ ਸੰਸਕਾਰ ਕੀਤਾ। ਹੁਣ ਕਹਿੰਦੇ ਕਿ ਭੋਗ ਪਾਉਣਾ ਤੇ ਇਹ ਫਿਕਰ ਪਿਆ ਕਿ ਹੁਣ ਚਲੋ ਅੰਤਮ ਅਰਦਾਸ ਤੇ ਜਾਣਾ ਜਿਹੜੀ ਕਰਨੀ ਆ, ਉਹਦੇ ਵਾਸਤੇ ਜੁਗਾੜ ਕੇ ਧੁੱਕ ਦੀ। ਖੈਰ ਇਹਨਾਂ ਨੇ ਮੁਆਵਜ਼ੇ ਦਾ ਐਲਾਨ ਕੀਤਾ ਵਾ, ਪਰ ਮੇਰੇ ਖਿਆਲ ਦੇ ਨਾਲ ਜੋ ਇਹ ਕੰਧਾਂ ਉਲਝੀਆਂ ਪਈਆਂ, ਇਹ ਇੱਕ ਹੀ
ਇੱਕ ਹੀ ਮਤਲਬ ਕਿ ਜੇ ਆਪਾਂ ਵੇਖੀਏ ਤਾਂ ਹੀਲੇ ਨਾਲ ਸੁਲਝ ਸਕਦੀਆਂ ਉਹ ਆ ਇੱਛਾ ਸ਼ਕਤੀ, ईमानदारी, साफ गोई और एक अच्छी लीडरशिप। जब तक ये सब कुछ नहीं होता तब तक ये इन्हां चीज़ों का हल नहीं है। कैप्टन अमरिंदर सिंह जो मर्जी कही जान, लोगों के सामने प्रतੱਖ तौर पर कि ਜਿਹੜੀਆਂ ਚੀਜ਼ਾਂ ਨੂੰ ढकण का तुसीं दावा करके सत्ता चाहे सी, अज उन्हां चीज़ों ਨੂੰ ढकण की थां ते तुसीं ढकण का काम करते पए। जी जी वाकई। अगली गल करिए, कहते कैप्टन वालों पीड़ितां नूं 5 ਲੱਖ रुपए सहायता राशि का ऐलान। चलो देखो ये तो हम किंतु परंतु किया जा सकता, कुछ लोग करनगे, पर इन्होंने एक फिर उत्ते देखो किड्डा मैं कहूँगा ना घिनौना काम है कि तुसीं लाशां ते भी राजनीति कराउने आ यार। पहली गल है जे प्रताप सिंह बादल भी ना बोलते, शमशेर सिंह दूलो भी ना बोलते तो कैप्टन ने जाना ही कोई नहीं सी। अज भी गए आ ते उत्थे मतलब कि मार टेंट दे विच ही असीं ला दिंदे। देखो बड़े राजनीतिक बंदे पहुंचियां हुई चीज़ां होंदियां, टेंटां दे विच ही इन्हां दे एसी लग जांदे वड्डे वड्डे। असीं जांदे हुंदे जदों संगत दर्शन दे विच ते पक्खे ही किते होर हो लिआउंदे हुंदे ही, पानी सुੱਟੀ ਜਾਂਦੇ ਹੁੰਦੇ ਸੀ। ਅਸੀਂ हैरान कमाल की गल भी एसी लग जाने ते ठंडियां हवावां होंदियां ते बेचारे लोग जिहड़े आ बोले सोने सत श्री अकाल करन वाले सड़दे रहिंदे पंडाल च बैठे। चलो कोई गल नहीं, उन्हां दा की आ कि पंडाल जिहड़ा अगे छोटा जिहा लगा VIP पंडाल, उत्थे हवा ठंडी होनी चाहिदी आ बस, ते उत्थे भी हवा ठंडी आ। ते चलो एक ठंडा बुला पीड़ितां वास्ते कि इन्हां ने सहायता राशि जिहड़ी आ वधा के 5 ਲੱਖ कर दित्ती ते 5 ਲੱਖ करन तो इलावा नाल आख दित्ता कि नौकरियां देवांगे। हुण देखो आ जिहड़ी राजनीति है ना, यही साडे वास्ते बहुत ज़्यादा मैं कहूँगा कि बेकार चीज़ है कि तुसीं ऐसा नहीं कर सकते। पहली गल तो यह कि ठीक है पीड़ितां नूं तुसीं पैसे दित्ते, मैं इस हक दे विच हां क्योंकि असीं मृतक नूं नहीं दे रहे, असीं गलती करन वाले नूं नहीं दे रहे, असीं पैसे दे रहे हैं पिछे रह गए जिहड़े बंदे जिन्हां दे कोल भोग पाउण जोगे भी पैसे है ਤਾਂ ਅਸੀਂ ਸਮਝਾਂਗੇ ਕਿ ਠੀਕ ਹੈ ਟੈਕਸ ਪੇਅਰ ਜਿੱਥੇ ਇਹਨਾਂ ਦੇ ਢਿੱਡ ਭਰੀ ਜਾਂਦੇ ਆ ਉੱਥੇ ਕਿਸੇ ਗਰੀਬ ਲਈ ਜੇ ਇਹਨਾਂ ਕੋ ਕਰ ਸਕਦੇ ਤਾਂ ਕੋਈ ਵੱਡੀ ਗੱਲ ਨਹੀਂ। ਚਲੋ ਉੱਥੇ ਅਸੀਂ ਕੰਪਰੋਮਾਈਜ਼ ਕਰ ਲਾਂਗੇ। ਹੁਣ ਨੌਕਰੀ ਪਹਿਲੀ ਗੱਲ ਤਾਂ ਤੁਸੀਂ ਦੇ ਹੀ ਨਹੀਂ ਸਕਦੇ, ਨੌਕਰੀ ਤੁਸੀਂ ਦੇ ਨਹੀਂ ਸਕਦੇ। 116 ਘਰਾਂ 'ਚ ਨੌਕਰੀ ਨਹੀਂ ਦੇ ਸਕਦੇ ਤੁਸੀਂ। ਉਹਦਾ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਦਿੰਦਾ। ਜਦੋਂ ਅੰਮ੍ਰਿਤਸਰ ਤਰਾਸਦੀ ਵਾਪਰੀ, ਦੁਸਹਿਰਾ ਤਰਾਸਦੀ, ਤਾਂ ਉਸ ਵੇਲੇ ਵੀ ਇਹਨਾਂ ਨੇ ਕਿਹਾ ਸੀ ਘਰ ਘਰ ਨੌਕਰੀ ਦਿਆਂਗੇ। ਅਸੀਂ ਇਕੱਲੇ ਇਕੱਲੇ ਬੰਦੇ ਨੂੰ ਸਿੱਧੂ ਨੇ ਆਖਿਆ ਸੀ ਉਸ ਟਾਈਮ। ਤੇ ਤੁਸੀਂ ਮੈਨੂੰ ਦੱਸ ਦਿਓ ਕਿ ਉਹ ਵਿਚਾਰੇ ਨਿੱਤ ਇਕੱਠੇ ਹੋ ਕੇ ਧਰਨੇ ਲਾਉਂਦੇ ਆ ਕਿ ਸਿੱਧੂ ਨੌਕਰੀ ਤੇ ਛੱਡ ਯਾਰ, ਸਿੱਧਾ ਹੋ ਕੇ ਸਾਨੂੰ ਜਿਹੜਾ ਤੂੰ ਵਾਅਦਾ ਕੀਤਾ ਸੀਗਾ ਕਿ ਮੈਂ ਤੁਹਾਡੇ ਬੱਚਿਆਂ ਨੂੰ ਪੜਾਊਂਗਾ, ਰਾਸ਼ਨ ਪਾਣੀ ਦੇਊਂਗਾ, ਉਹੀ ਕਰਦੇ ਬੈਠੇ। ਤਾਂ ਰਾਜਨੀਤਿਕ ਬੰਦੇ ਇੱਕ ਮੌਕੇ ਤੇ ਮੌਕਾ ਸੰਭਾਲਣ ਦਾ ਯਤਨ ਕਰਦੇ ਆ ਕਿ ਨੌਕਰੀ ਦੇ ਦਾਂਗੇ। ਪਰ ਮੈਂ ਇਹਨਾਂ ਪਰਿਵਾਰਾਂ ਨੂੰ ਕਹੂੰਗਾ ਕਿ ਤਿਲ ਫੁੱਲ ਜੂ ਟੈਕਸ ਪੇਅਰਸ ਦੇ ਪੈਸੇ ਦਾ ਉਹ ਪ੍ਰਵਾਨ ਕਰ ਲਓ, ਨੌਕਰੀ ਦੀ ਝਾਕ ਨਾ ਰੱਖਿਓ। ਔਰ ਇਹੋ ਜਿਹੀ ਨੌਕਰੀ ਚਾਹੀਦੀ ਵੀ ਨਹੀਂ ਮੇਰੇ ਖਿਆਲ ਦੇ ਨਾਲ, ਕਿਉਂਕਿ ਜਿਹੜੇ ਮੁੰਡੇ ਵਿਚਾਰੇ ਤਿਆਰੀਆਂ ਕਰਦੇ ਆ अल्लाह पर, ਜਿਹੜੇ बचपन तो लैके तैयारी करते उन्होंने हक नहीं मरना चाहिए। नौकरी बहुत बड़ी चीज़ है इस टाइम इस दौर के। जी जी वाकई। अगली गल करिए, कहते सुखबीर बादल पटियाला विखे धरना देण लई पहुंचे। हाँ जी, सुखबीर सिंह बादल पहुंचे आ। यह धरना जिहड़ा दिता जा रहा वो जिवें आपां अगे गल कीती आ 2-3 मरतबा कि उत्थे कल्याण पिंड दे विच जिहड़ा पटियाले जिले च स्थित है, उथों एक स्वरूप बहुत पावन स्वरूप के बहुत पुरातन स्वरूप सीगा जिहड़ा वो चोरी हो गया वा। उस स्वरूप के उल्ट इन्हां ने मतलब कि चोरी होने के उल्ट कह सकते, स्वरूप के उल्ट नहीं सॉरी, कि उस घटना के उल्ट इन्हां ने जाके उत्थे धरना लाया वा ते नाल किहा उत्थे SSP नूं जिताया वा। जो होर पुलिस अफसरान है जिहड़े उन्हां नूं सीधे तौर ते चेतावनी दित्ती आ, कहंदे आ कि भाई ये 18 तरीक तक मतलब कि कोर कमेटी की मीटिंग तक धरना निरंतर चलेगा, बस ऐतवार को छड्ड के ते उस तो बाद फिर वेखांगे। जल्दी तो जल्दी जिहड़े पावन स्वरूप आ वो लभे जाने चाहिए। असीं शाबाशी देवांगे कि सुखबीर सिंह बादल होरी जिहड़े आ वो इस मुहिम दे विच कुद्दे आ कि पावन स्वरूप जिहड़े कि पुरातन स्वरूप ने उन्हां नूं वापस लिआंदा जावे, रिकवर कीता जावे। पर काश ये फराक दिली वो उदों विखाउंदे जदों सब तो पहला पावन स्वरूप है जिहड़ा बुरज जवाहर सिंह वाला चोरी होया सी, जदों पोस्टर लगे सी, जदों तलाशियां हो रही सी, जदों वंगारिया जा रहा सी सिख कौम नूं। काश प्रधान जी उस वेले इसे तरह मैदान च उतर जांदे। जी जी जी। अगली मिंटू जी ਆਪਾਂ ਖਬਰ ਕਰਦੇ ਹਾਂ ਤੇ ਫਿਰ ਸਰੋਤਿਓ ਇੱਕ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ 'ਚ ਜੇ ਤੁਸੀਂ ਵੀ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਨੰਬਰ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਹੈ 408 272 5200 ਤੇ ਖਬਰ ਤੇ ਵਿੱਚ ਵਧਣ ਤੋਂ ਪਹਿਲਾਂ ਦੱਸਦੇ ਜੇ ਵੀ ਪੰਜਾਬੀ ਰੇਡੀਓ USA ਦੇ ਦੁਆਰਾ ਹੁਣ ਸਟਾਕਟਨ ਲੋਡ ਆਈ
ਮੋਡੈਸਟੋ, ਮੰਟੀਕਾ, ਟ੍ਰੇਸੀ, ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਚੱਲਣ ਦੇ ਲਈ AM ਸਟੇਸ਼ਨ ਜਿਹੜਾ ਉਹ ਨਵਾਂ ਸ਼ੁਰੂ ਕੀਤਾ ਗਿਆ ਹੈ। ਕੱਲ੍ਹ ਤੋਂ ਹੀ ਸ਼ੁਰੂ ਹੋਇਆ ਆ 1570 AM 1570 1570 AM ਦੇ ਉੱਤੇ ਤੁਸੀਂ ਜਿਹੜਾ ਪੰਜਾਬੀ ਰੇਡੀਓ USA ਨੂੰ ਇਹਨਾਂ ਇਲਾਕਿਆਂ ਦੇ ਵਿੱਚ ਆਪਣੀਆਂ ਗੱਡੀਆਂ 'ਚ, ਕਾਰਾਂ 'ਚ, ਟਰੱਕਾਂ ਦੇ ਵਿੱਚ ਜਿਹੜਾ ਜੀ ਉਹ ਸੁਣ ਸਕਦੇ ਹੋ। ਜੇ ਘਰਾਂ 'ਚ AM ਸਟੇਸ਼ਨ ਪਏ ਆ, ਰੇਡੀਓ ਸੈੱਟ ਪਏ ਨੇ, ਤਾਂ ਉੱਤੇ 1570 AM ਦੇ ਉੱਤੇ ਟਿਊਨ ਕਰਕੇ ਹੁਣ ਤੁਸੀਂ ਇਹਨਾਂ ਇਲਾਕਿਆਂ ਵਿੱਚ ਵੀ ਪੰਜਾਬੀ ਰੇਡੀਓ USA ਨੂੰ ਜਿਹੜਾ ਹੈ ਉਹ ਤੁਸੀਂ ਸੁਣ ਸਕਦੇ ਹੋ। ਅਤੇ ਮਿੰਟੂ ਜੀ, ਅਗਲੀ ਜਿਹੜੀ ਗੱਲ ਕਰਦੇ ਜੇ, ਕਹਿੰਦੇ ਪੰਜਾਬਣਾਂ ਨੇ ਵਿਖਾਈ ਇਮਾਨਦਾਰੀ, ਪੁਲਿਸ ਨੇ ਸਲੂਟ ਕੀਤਾ। ਹਾਂਜੀ, ਅੱਗੇ ਆਪਾਂ ਕਹਿੰਦੇ ਨੇ ਪੰਜਾਬੀਆਂ ਦੀ ਹੋ ਗਈ ਬੱਲੇ ਬੱਲੇ, ਹੁਣ ਆਪਾਂ ਇਹ ਕਹਿਣਾ ਸ਼ੁਰੂ ਕਰੀਏ ਕਿ ਪੰਜਾਬਣਾਂ ਦੀ ਵੀ ਹੋ ਗਈ ਬੱਲੇ ਬੱਲੇ। ਜੀ, ਜਦੋਂ ਇਸ ਤਰ੍ਹਾਂ ਪੰਜਾਬਣਾਂ ਨੂੰ, ਸਾਡੀਆਂ ਧੀਆਂ ਨੂੰ ਸਲੂਟ ਵੱਜਣ ਲੱਗ ਜਾਣ ਤਾਂ ਸਮਝ ਲਓ ਕਿ ਉਹਨਾਂ ਦੀ ਵੀ ਬੱਲੇ ਬੱਲੇ ਆ। ਤੇ ਸ਼ਾਇਦ ਤੁਸੀਂ ਸੁਣ ਵੀ ਲਿਆ ਹੋਣਾ, ਪਰ ਇੱਥੇ ਅੱਜ ਇੰਡੀਅਨ ਮੀਡੀਆ ਨੇ ਕਵਰ ਕੀਤਾ, ਜਿਹੜਾ ਖੁਸ਼ੀ ਵਾਲੀ ਗੱਲ ਆ। ਇਸ ਨਿਊਜ਼ ਨੂੰ ਨਿਊਜ਼ੀਲੈਂਡ ਦੇ ਵਿੱਚ ਇਹ ਦੋ ਕੁੜੀਆਂ ਸੀ, ਇੱਕ ਤੇ ਹੈਗੀ ਸੀ ਚੱਕ ਫਤਿਹ ਸਿੰਘ ਵਾਲੇ ਦੀ। ਚੱਕ ਫਤਿਹ ਸਿੰਘ ਵਾਲਾ ਪਿੰਡ ਪਤਾ ਤੁਹਾਨੂੰ ਕਿੱਥੇ ਆ? ਔਰ ਪਤਾ ਤੁਹਾਨੂੰ ਇਹ ਪਿੰਡ ਕਿਉਂ ਮਸ਼ਹੂਰ ਹੈ? ਇਹ ਮਸ਼ਹੂਰ ਹੈ ਪਿੰਡ ਦੋ ਕਾਰਨਾਂ ਕਰਕੇ। ਇੱਕ ਗੋਰਾ ਚੱਕ ਵਾਲਾ ਇੱਥੋਂ ਦਾ, ਔਰ ਦੂਜਾ ਇੱਥੇ ਪ੍ਰਕਾਸ਼ ਸਿੰਘ ਬਾਦਲ ਜੀ ਕਦੇ ਬਰਾਤ ਲੈ ਕੇ ਢੁੱਕੇ ਸਨ, ਮਤਲਬ ਕਿ ਸੁਖਬੀਰ ਸਿੰਘ ਬਾਦਲ ਦਾ ਨਾਨਕਾ ਪਿੰਡ ਆ। ਤੇ ਇੱਕ ਕੁੜੀ ਸੀ ਦੜਪਾ ਮੰਡੀ ਦੀ, ਇਹਨਾਂ ਨੂੰ $22,000 ਮਿਲਿਆ ਸੀਗਾ, ਤਾਂ ਇਹ ਇਹਨਾਂ ਨੇ ਵਾਪਸ ਕੀਤਾ ਵਾ। ਇਹ ਆਪਣੇ ਪ੍ਰੋਫੈਸਰ ਦੇ ਜ਼ਰੀਏ, ਕਿਉਂਕਿ ਨਵੀਆਂ ਇਹਨਾਂ ਦੀਆਂ ਉੱਥੇ ਕਲਾਸਾਂ ਲੱਗਣੀਆਂ ਸ਼ੁਰੂ ਹੋਈਆਂ ਸੀ, ਮਤਲਬ ਕਿ ਨਵੀਆਂ ਗਈਆਂ ਸੀ ਬੱਚੀਆਂ ਆਬਾਂ ਦਾ ਦੇਸ਼ ਛੱਡ ਕੇ। ਤਾਂ ਉੱਥੇ ਇਸ ਤਰ੍ਹਾਂ ਦੀ ਇਮਾਨਦਾਰੀ ਦੀ ਮਿਸਾਲ ਜਿਹੜਾ ਮਾਲਕ ਸੀ ਉਹ ਵੇਖ ਕੇ ਹੈਰਾਨ ਹੋਇਆ। ਉਹਨੇ ਇਮਾਨਦਾਰ ਕੁੜੀਆਂ ਕਿਹਾ, ਪੰਜਾਬੀਆਂ ਇਮਾਨਦਾਰ ਕੁੜੀਆਂ। ਫਿਰ ਨਿਊਜ਼ੀਲੈਂਡ ਦੀ ਪੁਲਿਸ ਨੇ ਸਲੂਟ ਕੀਤਾ, ਔਰ ਜੋ ਸ਼ਬਦ ਲਿਖੇ ਆ ਮੇਰੇ ਖਿਆਲ ਦੇ ਨਾਲ ਤੁਸੀਂ ਸਾਰੇ ਉਹਨਾਂ ਨੂੰ ਸੁਣ ਕੇ ਪ੍ਰਾਊਡ ਫੀਲ ਕਰੋਗੇ। ਉਹ ਕਹਿੰਦੇ ਕਿ ਪੰਜਾਬੀ ਭਾਈਚਾਰੇ ਦੇ ਲੋਕ ਮਿਹਨਤਕਸ਼ ਤੇ ਇਮਾਨਦਾਰ ਹੁੰਦੇ ਆ, ਐਸਾ ਸੁਣਿਆ ਸੀ, ਅੱਜ ਵੇਖ ਵੀ ਲਿਆ। ਤੇ ਇਹਨਾਂ 18-19 ਸਾਲ ਦੀਆਂ ਬੱਚੀਆਂ ਨੇ ਜੋ ਇਮਾਨਦਾਰੀ ਵਿਖਾਈ ਆ, ਉਹ ਤੋਂ ਪਤਾ ਲੱਗਦਾ ਕਿ ਇਹਨਾਂ ਦੇ ਮਾਤਾ ਪਿਤਾ ਨੇ ਪਰਵਰਿਸ਼ ਕਿਹੋ ਜਿਹੀ ਕੀਤੀ ਆ, ਮਤਲਬ ਕਿ ਪਰਵਰਿਸ਼ ਦਾ ਅਸਰ ਨਜ਼ਰ ਆਉਂਦਾ। ਤਾਂ ਤੁਸੀਂ ਇਹ ਸ਼ਬਦ ਆਪਣੇ ਆਪ ਦੇ ਵਿੱਚ ਇੱਕ ਮੈਂ ਕਹੂੰਗਾ ਕਿ ਮਾਣ ਮੱਤੇ ਸਬੱਬ ਦੇ ਤੌਰ ਤੇ ਮਹਿਸੂਸ ਕਰ ਸਕਦੇ ਹੋ। ਤੇ ਇਹੀ ਗੱਲ ਮੈਂ ਕਹਿੰਦਾ ਹੁੰਦਾ ਅਕਸਰ ਕਿ ਸਟੂਡੈਂਟ ਗਲਤੀਆਂ ਕਰਦੇ ਆ ਯਾਰ, ਕੋਈ ਗੱਲ ਨਹੀਂ ਹੈ, ਇਹਨਾਂ ਦੇ ਮਗਰ ਇੰਨੇ ਨਾ ਪਿਆ ਕਰੋ। ਬਸ ਇਹਨਾਂ ਨੂੰ ਇੱਕ ਚੀਜ਼ ਸਮਝਾ ਦਿਓ ਕਿ ਤੁਸੀਂ ਆਪਣੇ ਖਿੱਤੇ ਦੇ, ਆਪਣੀ ਕੌਮ ਦੇ ਦੂਤ ਹੋ, ਅੰਬੈਸਡਰ ਹੋ। ਜੋ ਤੁਸੀਂ ਕਰਮ ਕਰੋਗੇ ਵੈਸਾ ਹੀ ਤੁਹਾਡੀ ਕੌਮ ਨੂੰ ਟੈਗ ਮਿਲਣਾ ਜੇ। ਤਾਂ ਮੇਰੇ ਖਿਆਲ ਦੇ ਨਾਲ ਜ਼ਿੰਮੇਵਾਰੀ ਦੁੱਗਣੀ ਵੱਧ ਜਾਊਗੀ। ਬਾਕੀ ਇਮਾਨਦਾਰੀ ਤੇ ਚੀਜ਼ ਹੀ ਐਸੀ ਹੈ ਨਾ, ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਯਾਦ ਹੋਣਾ ਹੈ, ਇੱਕ ਵਾਰੀ ਇੱਕ ਪੰਜਾਬੀ ਨੇ $1,10,000 ਮੋੜਿਆ ਸੀ, ਕਸੀਨੋ ਜਾ ਰਿਹਾ ਸੀ, ਕੋਈ ਟੈਕਸੀ ਡਰਾਈਵਰ ਸੀਗਾ। 2013 ਦੀ ਮੈਨੂੰ ਘਟਨਾ ਯਾਦ ਆ, ਸ਼ਾਇਦ ਉਹਨਾਂ ਦਾ ਨਾਮ ਢਿੱਲੋਂ ਸਾਹਿਬ ਸੀਗਾ। ਤੇ ਉਸ ਤੋਂ ਇਲਾਵਾ ਇੱਕ ਹੋਰ ਮੁੰਡੇ ਨੇ, ਗੁਰਵਿੰਦਰ ਸਿੰਘ ਸੀ ਸ਼ਾਇਦ ਉਹਨਾਂ ਦਾ ਨਾਮ, ਓਵਰ ਦਾ ਡਰਾਈਵਰ ਸਨ। ਉਹਨਾਂ ਨੇ ਮੋੜਿਆ ਸੀ ਪਿਛਲੇ ਸਾਲ ਹੀ, ਮੈਨੂੰ ਲੱਗਦਾ $20,000 ਜਾਂ $10,000 ਉਹਨਾਂ ਨੇ ਵੀ ਮੋੜਿਆ ਸੀਗਾ। ਤਾਂ ਇਹ ਜਿਹੜੀਆਂ ਇਮਾਨਦਾਰੀਆਂ ਨੇ ਉਹ ਤੁਹਾਡੀ ਪਰਵਰਿਸ਼, ਤੁਹਾਡੇ ਸੰਸਕਾਰ, ਤੁਹਾਡੇ ਵਿਚਾਰ, ਤੁਹਾਡੇ ਵਿਹਾਰ, ਤੁਹਾਡੇ ਕਿਰਦਾਰ ਨੂੰ ਉੱਥੇ ਪ੍ਰਭਾਸ਼ਿਤ ਕਰਦੀਆਂ ਨੇ। ਨਾਲ ਹੀ ਸਾਡੇ ਬੜੇ ਮਹਿਸੂਸ ਕਰਦੇ ਇਸ ਬਾਰੇ। ਬਾਕੀ ਇਮਾਨਦਾਰੀ ਚੀਜ਼ ਐਸੀ ਹੈ ਕਿ ਜੇ ਸਾਡੇ ਹਿਰਦੇ 'ਚ ਇਮਾਨਦਾਰੀ ਹੈ ਨਾ, ਫਿਰ ਤੁਹਾਡੇ ਵੈਰੀ ਕੀ, ਤੁਹਾਡੇ ਮੂਹਰੇ ਸਾਰਾ ਸੰਸਾਰ ਵੀ ਸਰੈਂਡਰ ਕਰ ਜਾਂਦਾ। ਜੀ ਜੀ, ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਜਾਰੀ ਰਹੇਗਾ। ਤੁਸੀਂ ਵੀ ਸੋਚੋ ਜਿਹੜਾ ਜੀ ਫਿਰ ਸਵਾਲ ਕਰ ਸਕੋਗੇ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408-272-2500, 4082722500। ਖਾਲਸਾ ਇੰਸ਼ੋਰੈਂਸ ਏਜੰਸੀ, 4082722500। ਹੋਠੀ ਫਰੇਟ ਲਾਈਨਜ਼ ਸੈਨ ਹੋਜ਼ੇ ਵਾਲਿਆਂ ਨੂੰ ਇਸ ਮੌਕੇ ਓਨਰ ਆਪਰੇਟਰ ਅਤੇ ਡਰਾਈਵਰਸ ਦੀ ਜ਼ਰੂਰਤ ਹੈ। ਸਲੀਨਸ ਤੋਂ ਡੈਲਸ, ਸਲੀਨਸ ਤੋਂ ਹਿਊਸਟਨ, ਸਲੀਨਸ ਤੋਂ ਸ਼ਿਕਾਗੋ, ਸਲੀਨਸ ਤੋਂ ਡਿਟਰੋਇਟ ਮਿਸ਼ੀਗਨ ਦੇ ਪੱਕੇ ਲੋਡ ਹਨ। ਲੋਡ ਲਾ ਕੇ ਪੇਪਰ ਵਰਕ ਦਿਓ ਅਤੇ ਤੁਰੰਤ ਡਾਲਰ ਪਾਓ। 1.5 ਸਾਲ ਦਾ ਐਕਸਪੀਰੀਅੰਸ ਹੋਵੇ। ਬ੍ਰੈਂਡ ਨਿਊ ਟਰੱਕ ਅਤੇ ਟ੍ਰੇਲਰ ਚਲਾਉਣ ਨੂੰ ਮਿਲਣਗੇ। ਹੋਰ ਜਾਣਕਾਰੀ ਲਈ ਕਾਲ ਗੁਰਜੀਤ ਸਿੰਘ ਹੋਠੀ 408-719-8626 ਜਾਂ 408-332-9355।
ਵੇਰਕਾ ਵਾਲੇ ਹੁਣ ਲੈ ਕੇ ਆਏ ਹਨ ਘਰ ਦੀ ਚਾਟੀ ਦੀ ਲੱਸੀ ਦਾ ਸਵਾਦ। ਸਾਰੇ ਹੀ ਸਟੋਰਾਂ ਤੋਂ ਖਰੀਦ ਸਕਦੇ ਹੋ ਵੇਰਕਾ ਲੱਸੀ ਅਤੇ ਲੈ ਸਕਦੇ ਹੋ ਵਨ-ਸੁਵੰਨੇ ਫਲੇਵਰਸ ਦਾ ਸਵਾਦ, ਜਿਵੇਂ ਕਿ ਲੂਣ ਵਾਲੀ ਲੱਸੀ, ਮੈਂਗੋ ਲੱਸੀ, ਮਿੱਠੀ ਲੱਸੀ ਅਤੇ ਪ੍ਰੋਬਾਇਓਟਿਕਸ ਲੱਸੀ, ਜਿਹਦੇ ਨਾਲ ਤੁਹਾਡੀ ਪਾਚਨ ਕਿਰਿਆ ਬਿਲਕੁਲ ਤੰਦਰੁਸਤ ਰਹੇਗੀ। ਛੋਟੀ ਤੋਂ ਵੱਡੀ ਹਰ ਇੱਕ ਪੈਕਿੰਗ ਦੇ ਵਿੱਚ ਮੌਜੂਦ ਵੇਰਕਾ ਲੱਸੀ ਇਹ ਹੁਣ ਤੁਸੀਂ ਆਪਣੇ ਸ਼ਹਿਰ ਦੇ ਸਟੋਰਸ ਤੋਂ ਲੈ ਸਕਦੇ ਹੋ। ਵੇਰਕਾ ਵਾਲਿਆਂ ਦਾ ਘਰ ਦਾ ਬਣਿਆ ਹੋਇਆ ਸਵਾਦਲਾ ਮਿਕਸ ਅਚਾਰ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 408 292 0500 4082920500। R&H ਟਰੱਕਿੰਗ ਮਡੇਰਾ ਵਾਲੇ ਇਸ ਟਾਈਮ ਟੀਮ ਡਰਾਈਵਰਸ ਦੀ ਭਾਲ ਦੇ ਵਿੱਚ ਹਨ। ਇਹਨਾਂ ਦੇ ਡੈਡੀਕੇਟਿਡ ਲੋਡ ਫਲੋਰੀਡਾ ਤੇ ਜਾਰਜੀਆ ਦੇ ਹਨ। ਟੀਮ ਡਰਾਈਵਰਸ ਨੂੰ 53 ਸੈਂਟ 53 ਸੈਂਟ ਪਰ ਮਾਈਲ ਦੇ ਹਿਸਾਬ ਦੇ ਨਾਲ ਮਿਲਣਗੇ। ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਵੇ ਤੇ ਕਲੀਨ ਰੈਕਡ ਹੋਵੇ। ਹੋਰ ਜਾਣਕਾਰੀ ਲਈ ਕਾਲ DJ 559 514 2663 559 514 2663 ਜਾਂ ਤਨਵੀਰ 5593772129। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਖਬਰ ਤੇ ਨਜ਼ਰ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ ਜੀ। ਸ਼ੁਕਰੀਆ ਜੀ। ਤੇ ਸਰੋਤੇ ਜੇ ਤੁਸੀਂ ਮਿੰਟੂ ਜੀ ਨੂੰ ਸਵਾਲ ਕਰਨਾ ਚਾਹੁੰਦੇ ਹੋ ਉਸ ਦੇ ਲਈ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200 4082725200। ਵਾਰੀ ਸਿਰ ਕਾਲਰ ਦੇ ਨਾਲ ਗੱਲ ਕਰਦੇ ਹਾਂ। ਅਵਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਪਾਲ ਸਿੰਘ ਪੰਨੂ ਬੇਕ ਸਟਰੀਟ ਤੋਂ ਜੀ। ਸਵਾਲ ਪੁੱਛੋ ਜੀ। ਬੇਨਤੀ ਹੈ ਜੀ ਕਿ ਕੈਪਟਨ ਸਾਹਿਬ ਨੇ ਜਿੰਨੀਆਂ ਵੀ ਮਿਨਿਸਟਰੀਆਂ ਨੇ ਕਮਾਈ ਵਾਲੀਆਂ ਉਹ ਸਾਰੀਆਂ ਆਪਣੇ ਕੋਲ ਰੱਖੀਆਂ ਨੇ, ਜਿਵੇਂ ਟਰਾਂਸਪੋਰਟ ਹੋਈ, ਐਕਸਾਈਜ਼ ਹੋਈ ਜਾਂ ਹੋਰ ਜਿਹੜੀਆਂ ਵੀ ਕਮਾਈ ਵਾਲੀਆਂ ਨੇ ਜਿੱਥੋਂ ਪੈਸਾ ਬਚਦਾ। ਸੋ ਤੇ ਉਹਨਾਂ 'ਚ ਹੀ ਸਾਰੀ ਗੜਬੜ ਚੱਲਣ ਡਈ ਹੈ। ਇਹਦੇ ਤੋਂ ਕੀ ਅੰਦਾਜ਼ਾ ਲਾਈ ਜਾਵੇ ਵੀ ਇਹ ਕੀ ਚੱਕਰ ਕੀ ਆ ਤੇ ਕੀ ਹੋਣ ਡਿਆ ਵਾ? ਸਤਿ ਸ਼੍ਰੀ ਅਕਾਲ ਜੀ। ਧੰਨਵਾਦ। ਚੱਕਰ ਹੀ ਸਰ ਇੱਥੇ ਆ ਸਾਰਾ। ਰਾਜਸਥਾਨ ਦੇ ਵਿੱਚ ਫੁੱਟ ਕਾਹਤੋਂ ਪਈ ਸੀ ਸਚਨ ਪਾਇਲਟ ਵਾਲੀ, ਉਹ ਇਸੇ ਚੱਕਰ 'ਚ ਹੀ ਸੀਗੀ ਨਾ ਕਿ ਹੋਮ ਮਿਨਿਸਟਰੀ ਵੀ ਆਪ ਰੱਖ ਲਈ ਗਹਿਲੋਤ ਨੇ, ਖਜ਼ਾਨਾ ਵੀ ਆਪ ਰੱਖ ਲਿਆ, ਤਾਂ ਕੁਛ ਵੀ ਨਹੀਂ ਬਚਦਾ ਪਿੱਛੇ। ਫਿਰ ਹੋਮ ਮਿਨਿਸਟਰੀ ਵੀ ਤੁਹਾਡੇ ਕੋਲ ਹੈ, ਖਜ਼ਾਨਾ ਵੀ ਤੁਹਾਡੇ ਕੋਲ ਹੈ, ਕੈਪਟਨ ਅਮਰਿੰਦਰ ਸਿੰਘ ਦੇ ਕੋਲ ਆ, ਤੇ ਬਾਦਲ ਸਾਹਿਬ ਕੋਲ ਵੀ ਕਿੰਨੀਆਂ ਮਿਨਿਸਟਰੀਆਂ ਸੀਗੀਆਂ। ਹੋਮ ਮਿਨਿਸਟਰੀ ਵੀ ਘਰੇ ਸੀ, ਹੈ ਨਾ। ਤੇ ਫਿਰ ਜੇ ਤੁਸੀਂ ਦੇਖੋਗੇ ਜੇ ਖਜ਼ਾਨਾ ਮੰਤਰਾਲਾ ਛੱਡ ਦਈਏ, ਬਾਕੀ ਜਿਹੜਾ ਰੈਵਨਿਊ ਵਿਭਾਗ ਦੇ ਹੁੰਦਾ ਹੈ ਉਹ ਵੀ ਮਤਲਬ ਕਿ ਮਾਲ ਮਹਿਕਮਾ ਜਿਹੜਾ ਉਹ ਵੀ ਇਹਨਾਂ ਦੇ ਕੋਲ ਸੀਗਾ, ਮਜੀਠੀਏ ਕੋਲ ਸੀਗਾ। ਮਹੱਤਵਪੂਰਨ ਮਹਿਕਮੇ ਇਹਨਾਂ ਦੇ ਕੋਲ ਸੀਗੇ। ਤਾਂ ਇੱਦਾਂ ਹੀ ਆ ਕਿ ਜਿਹੜੇ ਇਸ ਤਰ੍ਹਾਂ ਦੇ ਪਾਵਰਫੁਲ ਚਿਹਰੇ ਹੁੰਦੇ ਆ, ਜਿਹੜੇ ਖਾਸ ਤੌਰ 'ਤੇ ਪਾਵਰ 'ਚ ਆ ਜਾਂਦੇ ਆ, ਫਿਰ ਉਹ ਇਸ ਤਰ੍ਹਾਂ ਦੇ ਮਲਾਈਦਾਰ ਮਹਿਕਮੇ ਜਿਹੜੇ ਆਪਣੇ ਕੋਲ ਹੀ ਰੱਖਦੇ ਆ। ਅਫਸਰਸ਼ਾਹੀ ਤੁਹਾਨੂੰ ਪਤਾ ਹੀ ਹੈ। ਨਾਲ ਉਹ ਵੀ ਅੱਜ ਕੱਲ੍ਹ ਅੱਧੇ ਸਿਆਸਤਦਾਨ ਬਣੇ ਪਏ ਆ। ਬੇੜਾ ਗਰਕ ਕਿੱਥੇ ਹੋ ਰਿਹਾ ਕਿ ਅੱਧੇ ਸਿਆਸਤਦਾਨ ਬਣੇ ਪਏ ਆ ਔਰ ਅੱਧ ਪਚੱਧੇ ਕਾਰੋਬਾਰੀ ਵੀ ਬਣ ਗਏ ਆ ਸਾਡੇ ਵੱਡੇ ਬਿਊਰੋਕਰੇਟ। ਰੌਲਾ ਹੀ ਇਸੇ ਗੱਲ ਦਾ ਪੈਂਦਾ, ਕਿਉਂਕਿ ਖੁਦ ਮੈਂ ਨਹੀਂ ਕਹਿ ਰਿਹਾ, ਖੁਦ ਕਾਂਗਰਸੀ ਕਹਿੰਦੇ ਆ। ਕਰਨ ਅਵਤਾਰ ਸਿੰਘ ਦਾ ਰੌਲਾ ਪਿਆ ਸੀ ਤੁਹਾਡੇ ਸਾਹਮਣੇ ਹੀ, ਜੱਗ ਜਾ ਰਹੀ ਹੈ ਕਿ ਉਹਨਾਂ ਦਾ ਕੰਮ ਚੱਲਦਾ ਤੇ ਰਾਜੇ ਵੜਿੰਗ ਨੇ ਰੌਲਾ ਪਾਲਿਆ ਸੀਗਾ। ਸੋ ਇਹੀ ਸਾਡੇ ਇੱਥੋਂ ਦਾ ਮੈਂ ਕਹੂੰਗਾ ਕਿ ਦੁਖਾਂਤਕ ਪਹਿਲੂ ਆ ਰਾਜਨੀਤੀ ਦਾ ਕਿ ਅਫਸਰਸ਼ਾਹੀ ਵੀ ਜਿਹੜੀ ਆ ਉਹ ਜ਼ਿਆਦਾਤਰ ਕੁਛ ਹਿੱਸੇ ਨੂੰ ਛੱਡ ਦਈਏ, ਜ਼ਿਆਦਾਤਰ ਉਹ ਵੀ ਅੱਧ ਪਚੱਧੀ ਸਿਆਸੀ ਹੋ ਗਈ ਆ। ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਦੀਪਿੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਆਪਣਾ ਮੈਂ ਮਿੰਟੂ ਜੀ ਨੂੰ ਸਵਾਲ ਕਰਨਾ। ਆਪਾਂ ਥੋੜ੍ਹੇ ਜਿਹੇ ਦਿਨ ਹੋਏ ਖਬਰ ਵੀ ਕੀਤੀ ਸੀ ਤੁਸੀਂ ਆਪਣਾ ਬਰਜਿੰਦਰਾ ਕਾਲਜ ਫਰੀਦਕੋਟ ਬਾਰੇ, ਐਗਰੀਕਲਚਰ ਬਾਰੇ। ਐਕਚੁਅਲੀ ਮੈਂ ਉੱਥੋਂ BSc ਐਗਰੀਕਲਚਰ ਕੀਤੀ ਹੈ। ਉੱਥੇ ਪਹਿਲਾਂ ਮੈਂ ਤੁਹਾਨੂੰ ਦੱਸਦਾ BSc ਐਗਰੀਕਲਚਰ ਕਾਫੀ ਦੇਰ ਤੋਂ ਹੁੰਦੀ ਸੀ, ਫਿਰ ਜਦੋਂ ਬੰਦ ਹੋ ਗਈ ਸੀਗੀ, ਫਿਰ 1995 'ਚ ਇਹਨਾਂ ਦਾ ਆਪਣਾ ਉੱਥੋਂ ਦਾ ਮੰਤਰੀ ਹੁੰਦਾ ਸੀਗਾ ਅਵਤਾਰ ਸਿੰਘ, ਆਈ ਥਿੰਕ, ਉਹ ਦੁਬਾਰਾ BSc ਐਗਰੀਕਲਚਰ ਉਹਨੇ ਸ਼ੁਰੂ ਕਰਾਈ। ਤੇ ਅਸੀਂ ਉਦੋਂ ਸਾਡਾ ਪਹਿਲਾ ਬੈਚ ਸੀਗਾ ਵੀ ਉਦੋਂ 4 ਸਾਲਾਂ ਦੀ ਹੁੰਦੀ ਹੈ, ਬੈਚ ਸਾਰੇ ਕਰਕੇ ਨਿਕਲ ਗਏ ਸੀਗੇ। ਚੌਥਾ ਈਅਰ ਦਾ ਬੈਚ ਰਿਹਾ, ਸਾਡੀ ਦੁਬਾਰਾ ਐਡਮਿਸ਼ਨਾਂ ਹੋਈਆਂ ਸੀਗੀਆਂ ਤੇ ਅਸੀਂ ਕੀਤੀ ਸ਼ੁਰੂ। ਉਸ ਤੋਂ ਬਾਅਦ BSc ਅਸੀਂ ਕੀਤੀ। ਪਰ ਉੱਥੇ ਇੱਕ ਗੱਲ ਤੁਹਾਨੂੰ ਮੈਂ ਦੱਸਣਾ ਜੀ, ਮੈਂ 4 ਸਾਲ BSc ਉੱਥੇ ਜਿਵੇਂ ਫੋਰੀਅਰ ਕੋਰਸ ਕੀਤਾ, ਉੱਥੇ ਕਰਾਉਂਦੇ ਕੋਈ ਨਹੀਂ। ਪਹਿਲੀ ਤਾਂ ਮੇਨ ਗੱਲ ਉੱਥੇ ਇਹ ਹੈ ਵੀ ਉੱਥੇ ਉਹਨਾਂ ਕੋਲੇ ਐਗਰੀਕਲਚਰ ਦੇ ਪ੍ਰੋਫੈਸਰ ਹੈ ਨਹੀਂ ਗੇ। ਇੱਕ ਵੀ ਜਦੋਂ ਅਸੀਂ ਸੀਗੇ ਇੱਕ ਪ੍ਰੋਫੈਸਰ ਹੁੰਦਾ ਸੀਗਾ ਜਿਹੜਾ ਐਗਰੀਕਲਚਰ ਦੇ ਸਬਜੈਕਟ ਪੜ੍ਹਾਉਂਦਾ ਸੀਗਾ। ਤੇ ਸਾਡੇ ਕਿੰਨੇ ਸਬਜੈਕਟ ਹੁੰਦੇ ਸੀ, ਜਿਵੇਂ ਸੋਇਲ ਹੋ ਗਿਆ,
ਐਗਰੋਨਮੀ ਹੋ ਗਈ, ਹਾਰਟੀਕਲਚਰ ਹੋ ਗਿਆ, ਡੇਅਰੀ ਫਾਰਮਿੰਗ ਹੋ ਗਈ, ਹੋਰ ਹੋ ਗਿਆ, ਇਹਨਾਂ ਲਈ ਉਹਨਾਂ ਕੋਲੇ ਕੋਈ ਪ੍ਰੋਫੈਸਰ ਨਹੀਂ ਸੀ ਹੁੰਦੇ। ਅਸੀਂ ਆਪਦੀ ਹਿੰਮਤ ਨਾਲ ਉੱਥੋਂ ਕੋਈ PAU ਤੋਂ ਕੋਈ ਹੋਰ ਕਿਤਾਬਾਂ ਕਤੂਬਾਂ ਪਤਾ ਕਰਕੇ ਤੇ ਪੜ੍ਹ ਕੇ ਕਰਦੇ। ਤੇ ਜਦੋਂ ਸਾਡੇ ਪ੍ਰੈਕਟੀਕਲ ਹੁੰਦੇ ਸੀਗੇ ਤੇ ਸਾਡੇ, ਕਿਉਂਕਿ ਪ੍ਰੈਕਟੀਕਲ ਲੈਣ ਵਾਲੇ ਉੱਥੇ ਜਿਹੜੇ ਆਉਂਦੇ ਹੁੰਦੇ ਸੀ PAU ਤੋਂ ਆਉਂਦੇ ਹੁੰਦੇ ਸੀਗੇ, ਤੇ ਸਾਡੇ ਤਕਰੀਬਨ ਚਲੋ ਇਹ ਸੀਗਾ ਸਿਫਾਰਸ਼ਾਂ ਨਾਲ ਨੰਬਰ ਲੱਗ ਜਾਂਦੇ। ਤੇ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਹੁਣ ਉਸ ਤੋਂ ਬਾਅਦ ਵੀ ਮੈਂ ਸੁਣਿਆ ਵੀ ਚਲੋ ਚੱਲਦੀ ਰਹੀ ਹੈ ਤੇ ਹੁਣ ਬੰਦ ਕਰਤੀ ਹੈ। ਤੇ ਉਹਨਾਂ ਨੇ ਬੰਦ ਵੀ ਕੀਤੀ ਹੈ। ਚਲੋ ਇੱਕ ਜ਼ਮੀਨ ਹੋਣਾ ਤਾਂ ਅੱਡ ਗੱਲ ਆ ਵੀ ਉਹਦੇ ਕੋਲੇ ਕਹਿੰਦੇ ਜ਼ਮੀਨ ਹੈ ਨਹੀਂ ਸੀਗੀ। ਜ਼ਮੀਨ ਜਦੋਂ ਸਾਡੇ ਵੇਲੇ ਜਿਹੜੀ ਵੀ ਹੁੰਦੀ ਸੀ ਸਾਨੂੰ ਕਦੇ ਨਹੀਂ ਫਾਰਮ ਤੇ ਲੈ ਕੇ ਗਏ ਸੀਗੇ। ਪਰ ਉਸ ਤੋਂ ਬਾਅਦ ਕੀ ਉਹਨਾਂ ਨੇ ਕੋਈ ਪ੍ਰੋਫੈਸਰ ਰੱਖੇ ਆ ਕੋਈ ਹੋਰ ਐਗਰੀਕਲਚਰ ਵਾਲੇ, ਕਿ ਬਸ ਉਹੀ ਦਬੜੂ ਘੁਸੜੂ ਚਲਾਈ ਜਾਂਦੇ ਸੀਗੇ? ਧੰਨਵਾਦ। ਇਹ ਤਾਂ ਦੇਖੋ ਤੁਹਾਨੂੰ ਹੀ ਤਕੱਲਫ ਕਰਨਾ ਪੈਣਾ ਕਿ ਤੁਸੀਂ ਵੀ ਪਤਾ ਕਰਿਓ ਕਿ ਕੀ ਹਿਸਾਬ ਕਿਤਾਬ ਸੀਗਾ। ਪਰ ਕਹਿਣ ਦਾ ਮਤਲਬ ਕਿ ਇਹ ਕੋਈ ਹੱਲ ਨਹੀਂ ਹੁੰਦਾ ਭਾਜੀ। ਅਸੀਂ ਜੇ ਕਹੀਏ ਕਿ ਇਹਨੂੰ ਬੰਦ ਕਰ ਦਿੱਤਾ ਜਾਵੇ ਯਾਰ, ਤੇ ਉਦੋਂ ਕੀ ਫਾਇਦਾ ਸੀਗਾ? ਅਸੀਂ ਇਹ ਕਹੀਏ ਕਿ ਕੀ ਸਾਡੇ ਗਰੀਬ ਬੱਚੇ ਯਾਰ ਉਹ ਡਿਗਰੀ ਕਰਕੇ ਇਸ ਤਰ੍ਹਾਂ ਡਾਕਟਰ ਨਹੀਂ ਬਣ ਸਕਦੇ ਖੇਤੀਬਾੜੀ ਮਹਿਕਮੇ 'ਚ? ਮੈਂ ਤਾਂ ਕਹਿੰਦਾ ਕਿ ਕੀ ਯਾਰ ਇੱਕ ਗਰੀਬ ਬੱਚੇ ਨੂੰ ਜਿਹੜਾ ਮੈਡੀਕਲ ਦੇ ਵਿੱਚ ਬੜਾ ਜ਼ਿਆਦਾ ਟੈਲੈਂਟਡ ਆ, ਕਿ ਉਹ MBBS ਨਹੀਂ ਕਰੇਗਾ ਕਦੇ ਜ਼ਿੰਦਗੀ 'ਚ? ਕਦੇ ਨਹੀਂ ਕਰ ਸਕਦਾ, ਕਿਉਂਕਿ MBBS ਦਾ ਕੋਰਸ ਤੁਸੀਂ ਦੇਖ ਲਓ ਰੀਚ ਤੋਂ ਬਾਹਰ ਆ। ਅਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਯਾਰ ਇਸ ਧਰਤੀ ਤੇ ਇੱਕੋ ਥਾਂ ਤੇ ਜੰਮੇ ਆ ਅਸੀਂ, ਨਾ ਇੱਕੋ ਅਧਿਕਾਰ ਆ ਸਾਡੇ, ਇੱਕੋ ਖੂਨ ਆ ਸਾਡਾ ਬਰੋਬਰ। ਤਾਂ ਇੱਕ ਘੱਟੋ ਘੱਟ ਹੋਰ ਕੁਛ ਨਹੀਂ ਹੈ, ਜ਼ਮੀਨਾਂ ਬਰੋਬਰ ਨਹੀਂ ਹੋ ਸਕਦੀਆਂ, ਕਦੇ ਸੋਸ਼ਲਿਜ਼ਮ ਨਹੀਂ ਆ ਸਕਦਾ ਹਾਲ ਦੀ ਘੜੀ ਤਾਂ ਇੰਡੀਆ 'ਚ, ਪਰ ਘੱਟੋ ਘੱਟ ਤਾਲੀਮ ਤੇ ਬਰੋਬਰ ਕਰ ਦਿਓ ਨਾ। ਕਿ ਇੱਕ ਬੱਚਾ, ਉਹ ਦੋ ਜਣੇ ਇਕੱਠੇ ਸਹਿਪਾਠੀ ਪੜ੍ਹਦੇ ਆ, ਇੱਕ 100 ਕਿੱਲੇ ਵਾਲਾ, ਇੱਕ ਵਿਚਾਰਾ ਮਾਸੜ ਦਿਹਾੜੀਦਾਰ ਦਾ ਮੁੰਡਾ, ਹੋ ਸਕਦਾ ਦੋਵੇਂ ਬਰੋਬਰ ਹੋਣ ਟੈਲੈਂਟ ਦੇ ਵਿੱਚ, ਪਰ ਇੱਕ ਮੌਕੇ ਤੇ ਜਾ ਕੇ ਇੱਕ ਕੋਲ ਪੈਸਾ ਨਹੀਂ ਹੈ, ਉਹ ਹਟ ਕੇ ਭੱਠੇ ਤੇ ਚਲ ਗਿਆ, ਤੇ ਦੂਜਾ ਜਿਹੜਾ ਪੈਸੇ ਦੇ ਬਲਬੂਤੇ ਤੇ ਜਿੱਥੇ ਉਹਦੇ ਕੋਲ ਮਤਲਬ ਕਿ ਸਮਰੱਥਾ ਵੀ ਹੈ ਨਹੀਂ ਸੀ, ਉੱਥੇ ਵੀ ਉਹ ਮਾਇਆ ਦਾ ਕੰਮ ਕਰਕੇ ਤੇ ਗਾਂਹ ਚੜ ਗਿਆ। ਯਾਰ ਇਹ ਤਾਂ ਧੱਕਾ ਹੀ ਆ ਨਾ ਦੂਜੇ ਨਾਲ। ਸੋ ਅਸੀਂ ਇਹ ਕਹੀਏ ਕਿ ਐਸਾ ਸਾਡਾ ਘੱਟੋ ਘੱਟ ਸਿਸਟਮ ਹੋਣਾ ਚਾਹੀਦਾ ਤਾਲੀਮ ਦੇ ਮਾਮਲੇ ਦੇ ਵਿੱਚ ਕਿ ਉਚੇਰੀ ਸਿੱਖਿਆ ਜਿਹੜੀ ਉਹ ਗਰੀਬ ਦੀ ਪਹੁੰਚ ਹੋਵੇ। ਇਹ ਪ੍ਰੋਫੈਸਰ ਨਹੀਂ ਹੈਗੇ ਜਾਂ ਜ਼ਮੀਨ ਘੱਟ ਆ, ਇਹ ਆਪੇ ਸਰਕਾਰਾਂ ਦਾ ਕੰਮ ਆ। ਸਰਕਾਰਾਂ ਕੰਮ ਕਰਨ, ਸਾਡਾ ਕੰਮ ਇਹੋ ਆ ਕਿ ਅਸੀਂ ਮੰਗ ਕਰਦੇ ਰਹੀਏ। ਜਿੱਦਣ ਅਸੀਂ ਮੰਗਾਂ ਛੱਡਣ ਲੱਗ ਗਏ ਨਾ ਤਾਂ ਸਮਝੋ ਅਸੀਂ ਹਾਰ ਗਏ। ਫਿਰ ਇਨਸਾਫ ਨਸੂਫ ਦੀਆਂ ਵੀ ਗੱਲਾਂ ਨਾ ਕਰੀਏ ਕਿ ਸਾਨੂੰ ਸਾਡੀ ਕੌਮ ਨੂੰ ਇਨਸਾਫ ਚਾਹੀਦਾ, ਬੇਦੋਸ਼ੇ ਮਾਰੇ ਗਏ ਉਹ ਇਨਸਾਫ ਚਾਹੀਦਾ। ਕਿਉਂਕਿ ਅਸੀਂ ਆਪਣੇ ਹਕੂਕ ਹੀ ਛੱਡ ਰਹੇ ਜਿਹੜੇ ਸਾਡੇ ਹੁਣ ਦੇ ਹਕੂਕ ਆ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਹਰਬੰਸ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ। ਪੁੱਛਣਾ ਕਿ ਜਦੋਂ ਮੋਦੀ ਸਾਹਿਬ ਨੇ ਹੁਣ ਰਾਮ ਮੰਦਿਰ ਤੇ ਜਿਹੜੀ ਉਹ ਨਹੀਂ ਰੱਖੀ ਹੈ ਤੇ ਭੂਮੀ ਪੂਜਨ ਕੀਤਾ ਉਹਦੇ ਵਿੱਚ ਕੋਈ ਸਰਦਾਰ ਜੀ ਵੀ ਇੱਕ ਹੈਗਾ ਵਾ, ਉਹਦਾ ਪਤਾ ਨਾਂ ਕੀ ਆ ਤੇ ਕੌਣ ਬੰਦਾ ਹੋ ਜਿਹੜਾ ਇਹਨਾਂ ਸੋਭਾ ਖੱਟਣ ਵਾਲਾ, ਤੇ ਦੱਸੋ ਜਰਾ। ਆਲਰੇਡੀ ਕਾਫੀ ਉਹਦੀ ਚਰਚਾ ਕੀਤੀ ਸੀ, ਮੈਨੂੰ ਲੱਗਦਾ ਇਕਬਾਲ ਸਿੰਘ ਦੀ ਗੱਲ ਕਰਦੇ। ਹਾਂਜੀ, ਨਹੀਂ ਉਹ ਚਰਚਾ ਬਹੁਤ ਹੋ ਗਈ ਆ ਮੇਰੇ ਖਿਆਲ ਦੇ ਨਾਲ। ਉਹਦੀ ਚਰਚਾ ਦਾ ਚਰਖਾ ਚੁੱਕ ਲੈਣਾ ਚਾਹੀਦਾ, ਜਿਹੜੇ ਚੋਂ ਬਹੁਤ ਜ਼ਿਆਦਾ ਹੋ ਰਹੀ ਹੈ। ਪਰ ਉਹਦਾ ਇੱਕ ਮੈਂ ਵਰਸ਼ਨ ਤੁਹਾਨੂੰ ਦੱਸ ਦਿੰਦਾ ਜੀ। ਉਹਨੇ ਗੁਰੂ ਸਾਹਿਬ ਨੂੰ ਲਵ ਕੁਸ਼ਤੀ ਵੰਸ਼ ਨਾਲ ਜੋੜਿਆ ਸੀਗਾ। ਤਾਂ ਜਦ ਉਹਦੇ ਤੋਂ ਪੁੱਛਿਆ ਕਿ ਉਹ ਕਹਿੰਦਾ ਮੈਂ ਕੁਛ ਵੀ ਗਲਤ ਨਹੀਂ ਕਿਹਾ, ਮੈਂ ਗੁਰੂ ਦੀ ਬਾਣੀ ਦੇ ਹੀ ਹਵਾਲੇ ਦਿੱਤੇ ਆ। ਤੇ ਦੂਜੀ ਚੀਜ਼ ਉਹਨੇ ਆਖਿਆ, ਉਹਨੇ ਕਿਹਾ ਕਿ ਮੈਂ ਜਥੇਦਾਰ ਦੀ ਹੈਸੀਅਤ ਨਾਲ ਇਸ ਕਰਕੇ ਗਿਆ ਕਿਉਂਕਿ ਮੈਂ ਕੋਰਟ 'ਚ ਕੇਸ ਕੀਤਾ ਹੋਇਆ ਜਥੇਦਾਰੀ ਦਾ। ਉਹ ਕੋਰਟ ਕੇਸ ਹਾਲੇ ਪੈਂਡਿੰਗ ਆ, ਵੇਖ ਲਓ ਕਿੱਧਰ ਨੂੰ ਜਾਰੀ ਹੈ ਕੌਮ। ਜੀ ਜੀ। ਦੁਨਿਆਵੀ ਅਦਾਲਤਾਂ 'ਚ ਹੁਣ ਇਹਨਾਂ ਨੇ ਇਹ ਸਾਰੀਆਂ ਚੀਜ਼ਾਂ ਇਹ ਕਰਨੀਆਂ ਨੇ। ਅਗਲੇ ਕਾਲਰ ਨੇ ਜਸਬੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਮਿੰਟੂ ਜੀ ਵੇਖੋ, ਮੇਰਾ ਸਵਾਲ ਆਪਣਾ ਜਿਹੜੀ ਆ ਮਸੀਹ ਢਾਹ ਕੇ ਮੰਦਿਰ ਬਣਾਇਆ ਮੈਂ ਉਹਦੇ ਬਾਰੇ ਹੀ ਵੇਖੋ। ਜਿਸ ਤਰ੍ਹਾਂ ਚਾਣਕੀਆਂ ਨੀਤੀ ਰਾਹੀਂ ਜਾਣ ਕੇ ਛਲ ਕਪਟ ਵਰਤ ਕੇ ਮਸਜਿਦ ਢਾਹ ਕੇ ਮੰਦਿਰ ਬਣਾ ਦਿੱਤਾ ਗਿਆ ਹੈ, ਇਹਨੂੰ ਕਿਸੇ ਤਰ੍ਹਾਂ ਜਾਇਜ਼ ਤੇ ਨਹੀਂ ਕਿਹਾ ਜਾ ਸਕਦਾ। ਪਰ ਫਿਰ ਵੀ ਮੈਂ ਭਗਵੇਂ ਬ੍ਰਿਗੇਡ ਦੀ ਤਾਰੀਫ ਕਰਨਾ, ਉਹਨੂੰ ਸਲਾਮ ਕਰਨਾ ਵੀ ਜਿਸ ਤਰ੍ਹਾਂ ਉਹਨੇ ਰਾਮ ਮੰਦਿਰ ਤੇ ਲਾਬੀ ਖੜੀ ਕੀਤੀ ਹੈ। ਸਾਰੀ ਹਿੰਦੂ ਕਮਿਊਨਿਟੀ ਜਿਹੜੀ ਜਿਨ੍ਹਾਂ 'ਚ ਪਹਿਲਾਂ ਇਹਦੇ ਵਿਰੁੱਧ ਵੀ ਸਨ ਨਾ ਢਾਇਆ ਜਾ, ਪਰ ਅਖੀਰ ਤੇ ਜਾ ਕੇ ਸਾਰਿਆਂ ਨੇ ਫੈਸਲੇ ਦਾ ਸਵਾਗਤ ਕੀਤਾ। ਤੇ ਹੁਣ ਮੈਂ ਆ ਰਿਹਾ ਜਿਹੜਾ ਫਿਕਰ ਮੈਨੂੰ ਸਤਾ ਰਿਹਾ, ਮੇਰਾ ਸਵਾਲ ਇਹ ਵੀ ਦਰਬਾਰ ਸਾਹਿਬ ਬਾਰੇ ਵੀ ਕਈ ਹਿੰਦੂ ਇਤਿਹਾਸ ਦਾ ਇਤਿਹਾਸ ਦੇ ਵਿੱਚ ਕਈ ਕਹਾਣੀਆਂ ਮਿਲਦੀਆਂ ਨੇ, ਪ੍ਰਚਲਿਤ ਨੇ ਵੀ ਮੁਗਲ ਹਕੂਮਤ ਤੋਂ ਪਹਿਲਾਂ
ਇੱਥੇ ਵਿਸ਼ਨੂੰ ਭਗਵਾਨ ਨੇ ਦਰਬਾਰ ਸਾਹਿਬ 'ਚ ਭਗਤੀ ਕੀਤੀ ਸੀ, ਉੱਥੇ ਮੰਦਿਰ ਹੁੰਦਾ ਸੀਗਾ। ਮੇਰਾ ਸਵਾਲ ਤੇ ਫਿਕਰ ਇਹ ਵੀ ਕਿਤੇ ਆਉਣ ਵਾਲੇ ਸਮੇਂ 'ਚ ਸਾਡਾ ਦਰਬਾਰ ਸਾਹਿਬ ਢਾਹ ਕੇ ਵੀ ਇੱਥੇ ਮੰਦਿਰ ਨਾ ਬਣਾ ਦਿੱਤਾ ਜਾਏ, ਕਿਉਂਕਿ ਪਹਿਲਾਂ ਹੀ ਸਾਡੇ ਗੁਰਦੁਆਰੇ ਗਿਆਨ ਗੋਦੜੀ ਢਾਹ ਦਿੱਤੇ ਗਏ ਨੇ, ਮੁੜ ਕੇ ਦਿੱਤੇ ਨਹੀਂ ਗਏ ਜੀ। ਮਿਹਰਬਾਨੀ ਜੀ। ਨਹੀਂ ਸਰ, ਇਹ ਸਵਾਲ ਹੁਣ ਤੁਹਾਨੂੰ ਨਾ ਮੈਂ ਬੇਨਤੀ ਕਰੂੰਗਾ, ਇਹ ਸਵਾਲ ਹੁਣ ਤੁਹਾਨੂੰ ਕੌਮ ਦੇ ਰਹਿਬਰਾਂ ਨੂੰ ਕਰਨੇ ਚਾਹੀਦੇ ਆ ਕਿ ਕੀ ਕਰੋਗੇ, ਹੁਣ ਕੀ ਕਰੋਗੇ। ਤੁਹਾਡੇ ਆਲੇ ਦੁਆਲੇ ਉਹਨਾਂ ਨੇ ਕਾਫੀਆ ਬਹੁਤ ਜ਼ਿਆਦਾ ਕੱਸ ਦਿੱਤਾ ਤੁਹਾਡਾ, ਵਾਕਈ ਕੀ ਕਰੋਗੇ ਤੁਸੀਂ? ਕਿਉਂਕਿ ਦੇਖੋ ਹੁਣ ਇੱਕ ਤੁਹਾਡਾ ਹੀ ਬਣਾਇਆ ਜਥੇਦਾਰ ਹੈ, ਤੁਹਾਡੇ ਸਿਸਟਮ ਚੋਂ ਨਿਕਲਿਆ ਜਥੇਦਾਰ ਹੈ, ਇਹ ਗੱਲ ਕਹਿੰਦਾ ਮੈਂ ਬਾਣੀ ਚੋਂ ਹਵਾਲੇ ਦਿੱਤੇ ਆ, ਤਾਂ ਤੁਸੀਂ ਕੀ ਕਰੋਗੇ ਫਿਰ? ਤੁਸੀਂ ਕੀ ਕਰੋਗੇ? ਸੋ ਇਹ ਤੇ ਹੁਣ ਕੁਛ ਨਾ ਕੁਛ ਕਰਨਾ ਪਏਗਾ, ਨਿਰਣਾ ਕਰੋ। ਜੇ ਗੁਰਬਾਣੀ ਮੰਨਦੇ ਹੋ, ਜੇ ਬਾਣੀ ਦਾ ਹਿੱਸਾ ਮੰਨਦੇ ਹੋ ਉਸ ਪਾਠ ਨੂੰ, ਤਾਂ ਫਿਰ ਉੱਥੇ ਤਾਰਕਿਕ ਤਰੀਕੇ ਨਾਲ ਦੱਸੋ ਕਿ ਹਾਂ ਭਾਈ ਗੁਰੂ ਸਾਹਿਬ ਨੇ ਜਿਹੜੀ ਗੱਲ ਕਹੀ ਉਹ ਇਸ ਢੰਗ ਨਾਲ ਕਹੀ ਹੈ, ਜਾਂ ਇੱਥੋਂ ਤੱਕ ਆਹ ਚੀਜ਼ਾਂ ਸੀ, ਇਸ ਤੋਂ ਬਾਅਦ ਇਹ ਸਾਡੀ ਕੌਮ 'ਚ ਸਿਸਟਮ ਖਤਮ ਹੋ ਚੁੱਕਾ, ਸਾਡੇ ਧਰਮ 'ਚ ਸਿਸਟਮ ਖਤਮ ਹੋ ਚੁੱਕਾ, ਨੈਗਲੈਕਟ ਕਰਤੀਆਂ ਸੀ ਇਹ ਚੀਜ਼ਾਂ। ਇਹ ਤੁਹਾਨੂੰ ਠੋਕ ਕੇ ਜਵਾਬ ਦੇਣੇ ਪੈਂਦੇ। ਸਾਡੇ ਵਰਗਾ ਕੀ ਜਵਾਬ ਦੇ ਸਕਦਾ ਸਰ? ਅਸੀਂ ਤੇ ਅਗਿਆਤੀ ਬੰਦੇ ਹਾਂ, ਅਗਿਆਨੀ ਬੰਦੇ ਹਾਂ, ਅਸੀਂ ਇਹਨਾਂ ਚੀਜ਼ਾਂ ਦੇ ਜਾਣੂ ਨਹੀਂ ਹਾਂ। ਪਰ ਇੱਕ ਚੀਜ਼ ਆ ਕਿ ਇਹਨਾਂ ਚੀਜ਼ਾਂ ਦਾ ਸਾਡੇ ਵਰਗਿਆਂ ਨੂੰ ਕਿਆ ਆਫਾ ਸੀਗਾ, ਜਦੋਂ ਤੋਂ 10-15 ਸਾਲ ਤੋਂ ਅਸੀਂ ਦੇਖਣਾ ਸ਼ੁਰੂ ਕੀਤਾ, ਕਿਆਫਾ ਜ਼ਰੂਰ ਸੀ ਕਿ ਇੱਕ ਦਿਨ ਇਹਨਾਂ ਨੂੰ ਜੋ ਇਹ ਕਮਜ਼ੋਰੀ ਹੈ, ਇਹਨਾਂ ਨੂੰ ਇਸੇ ਕਮਜ਼ੋਰੀ ਦੇ ਨਾਲ ਹੀ ਘੇਰਿਆ ਜਾਊਗਾ, ਔਰ ਐਸਾ ਘੇਰਾ ਪਊਗਾ ਕਿ ਨਿਕਲਣ ਲਈ ਰਾਹ ਨਹੀਂ ਮਿਲਦਾ। ਤਾਂ ਜਦੋਂ ਇਹੋ ਜਿਹੀਆਂ ਚੀਜ਼ਾਂ ਵਾਪਰਦੀਆਂ ਤੁਹਾਡੀ ਕੌਮ ਦੇ ਨਾਲ, ਉਸ ਸਮੇਂ ਤੁਹਾਡੇ ਕੋਲ ਯੋਗ ਰਹਿਨੁਮਾਈ ਹੋਣੀ ਚਾਹੀਦੀ ਆ। ਅਖਬਾਰਾਂ 'ਚ ਪ੍ਰੈਸ ਨੋਟ ਦੇ ਵਿੱਚ ਤੇ ਸਾਰੇ ਸਿੱਖ ਵਿਦਵਾਨ ਬਣ ਜਾਂਦੇ ਆ, ਫਲਾਣਾ ਤੋਂ ਸਿੱਖ ਵਿਦਵਾਨ ਹੈ ਜੀ, ਫਲਾਣੇ ਸਿੱਖ ਵਿਦਵਾਨ ਨੇ ਇਹ ਕੀਤਾ। ਅੱਜ ਜਿਹੜੇ ਸਿੱਖ ਵਿਦਵਾਨ ਆ, ਕਿਉਂ ਨਹੀਂ ਇਸ ਗੱਲ ਦਾ ਚਿੰਤਨ ਕਰਦੇ? ਬੈਠ ਜਾ 10 ਦਿਨ ਲੈਣ, 20 ਦਿਨ ਲੈਣ, 50 ਦਿਨ ਲੈਣ, 100 ਦਿਨ ਲੈਣ, ਇੱਕ ਮੰਥਨ, ਇੱਕ ਚਿੰਤਨ ਤਾਂ ਹੋਵੇ ਕਿ ਅਸੀਂ ਭਾਈ ਕਿਸ ਪੁਆਇੰਟ ਤੇ ਜਾ ਕੇ ਇਸ ਆਰਗੂਮੈਂਟ ਦੇ ਵਿੱਚ ਆਪਣੀਆਂ ਦਲੀਲਾਂ ਰੱਖਣੀਆਂ, ਕਿਉਂਕਿ ਹੁਣ ਤਲਵਾਰ ਦੀ ਲੜਾਈ ਨਹੀਂ ਜੀ ਹੋਣੀ, ਹੁਣ ਇਸੇ ਤਰ੍ਹਾਂ ਵਿਚਾਰ ਦੀ ਲੜਾਈ ਹੋਣੀ। ਜੀ, ਕਲਮਾਂ ਦੀ ਲੜਾਈ ਆ, ਉਹ ਆਪਣੀ ਥਾਂ ਤੇ ਲਿਖੀ ਜਾਂਦੇ, ਤੁਹਾਨੂੰ ਜਵਾਬ ਜੇ ਨਾ ਦਿੱਤੇ ਤਾਂ ਫਿਰ ਜਵਾਬ ਦੇਣੇ ਲੇਟ ਹੋ ਜਾਂਦੇ ਆ। ਜਿੱਦਾਂ ਆਖਿਆ ਜਾਂਦਾ ਮਿੰਟੂ ਜੀ, ਇੱਕ ਝੂਠ ਨੂੰ 100 ਵਾਰੀ ਬੋਲਣ ਲੱਗ ਜਾਓ ਤਾਂ ਇਦਾਂ ਲੱਗਦਾ ਵੀ ਬਾਅਦ ਚੋਂ ਸੱਚ ਹੀ ਆ। ਮਿੱਥ ਕੇ ਕਰ ਰਹੇ ਨੇ, ਉਹ ਮਿੱਥ ਕੇ ਕਰ ਰਹੇ ਨੇ ਕਿ ਰਿਪੀਟ ਕਰੋ, ਰਿਪੀਟਡ ਮਤਲਬ ਹਰੇਕ ਚੀਜ਼ ਨੂੰ ਰਿਪੀਟ ਕਰੋ, ਔਰ ਅੰਤ ਦੇ ਵਿੱਚ ਇਸੇ ਤਰ੍ਹਾਂ ਹੀ ਤੇ ਧਾਰਨਾ ਘੜੀ ਜਾਂਦੀ ਹੈ ਨਾ। ਉਹਨਾਂ ਨੇ ਵੇਖੋ ਕਿੰਨਾ ਇੰਤਜ਼ਾਰ ਕੀਤਾ ਰਾਮ ਮੰਦਰ ਵਾਸਤੇ, ਜਿੱਦਾਂ ਇਹਨਾਂ ਨੇ ਕਿਹਾ ਰਾਮ ਮੰਦਰ ਵਾਸਤੇ ਉਹਨਾਂ ਨੇ ਇੰਤਜ਼ਾਰ ਕੀਤਾ। ਆਪਾਂ ਉਦੋਂ ਵੀ ਗੱਲ ਕੀਤੀ ਸੀਗੀ ਕਿ ਰਾਜੀਵ ਗਾਂਧੀ ਨੇ ਗਲਤੀ ਕੀਤੀ, ਉਹਨਾਂ ਨੇ ਕੈਸ਼ ਕੀਤਾ। ਜਿਵੇਂ ਹੀ ਮਤਲਬ ਕਿ ਬਾਲਾ ਸਾਹਿਬ ਠਾਕਰੇ ਨੇ ਐਲਾਨੀਆਂ ਇੱਕ ਹਿੰਦੂਤਵੀ ਰਾਜਨੀਤੀ ਦਾ ਪੱਤਾ ਖੇਡਿਆ, ਉਹਨਾਂ ਨੇ ਨਾਲ ਦੀ ਨਾਲ ਉਹਨਾਂ ਵੇਖਿਆ ਕਿ ਬਿਲਕੁਲ ਆਹ ਪੱਤਾ ਕੰਮ ਕਰਦਾ, ਜੇ ਇਹ ਮਰਾਠੀ ਰਾਜਨੀਤੀ 'ਚ ਕਰ ਸਕਦਾ ਤਾਂ ਹਿੰਦੂ ਰਾਜਨੀਤੀ ਦੇ ਵਿੱਚ ਹਿੰਦੂ ਵੋਟ ਦਾ ਕਿਉਂ ਨਹੀਂ ਹੋਏਗਾ? ਸੋ ਇਹ ਚੀਜ਼ਾਂ ਦੇਖਣ ਦੀ ਵਿਚਾਰ ਦੀ ਗੱਲ ਹੈ ਕਿ 2 ਸੀਟਾਂ ਤੋਂ ਕਿੱਥੋਂ ਤੱਕ ਪਹੁੰਚ ਗਏ ਹੋ। ਪਰ ਅੱਜ ਇੱਕ ਚੀਜ਼ ਹੋਰ ਦੇਖੋ, ਨੋਟ ਕਰੋ ਚੀਜ਼ਾਂ ਚੱਲ ਕਿਵੇਂ ਰਹੀਆਂ। ਮੈਂ ਤੁਹਾਨੂੰ ਥੋੜੀ ਜਿਹੀ ਗੱਲ, ਜੇ ਕੋਈ ਕਾਲਰ ਨਾ ਰਿਹਾ ਤੇ ਲੈ ਲਓ, ਮੈਂ ਥੋੜੀ ਜਿਹੀ ਗੱਲ ਬਾਅਦ 'ਚ ਕਰ ਲੂੰਗਾ, ਕੋਈ ਗੱਲ ਜੀ। ਠੀਕ ਹੈ, ਆਪਾਂ ਕੁਛ ਕਾਲਰ ਲੈ ਕੇ ਫਿਰ ਉਸ ਗੱਲ ਨੂੰ ਅੱਗੇ ਕੰਟੀਨਿਊ ਕਰਦੇ। ਨਿੰਦਰ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਜੀ, ਮੇਰਾ ਸਵਾਲ ਹੈ, ਜਿਹੜਾ ਗਿਆਨੀ ਇਕਬਾਲ ਸਿੰਘ ਨੇ ਜੋ ਕਿਹਾ ਹੈ ਨਾ, ਜੇ ਉਹ ਕਹਿੰਦਾ ਗੁਰਬਾਣੀ ਦੇ ਬਾਣੀ ਤੋਂ ਲਿਆ ਸਾਰਾ ਕੁਝ, ਉਹ ਸੱਚ ਹੈ ਗੱਲ। ਉਹ ਹੈਗਾ ਆ ਆਪਣੇ ਸੂਰਜ ਪ੍ਰਕਾਸ਼ ਤੋਂ ਲਿਖਿਆ ਹੋਇਆ ਕਿ ਅਸੀਂ ਲੱਭ ਕੁਛ ਇਹ ਲਾਦਾ ਆ ਅਸੀਂ, ਹਨਾ। ਪਰ ਉਹ ਗੁਰਬਾਣੀ ਨਹੀਂ ਨਾ। ਨਹੀਂ, ਪਰ ਉਹ ਜਥੇਦਾਰ ਸਾਹਿਬ, ਮੈਨੂੰ ਪਤਾ ਨਹੀਂ ਗੁਰਬਾਣੀ ਹੈ ਮਹਾਰਾਜ। ਜਦੋਂ ਜਥੇਦਾਰ ਸਾਹਿਬ ਕੋਈ ਹੋਰ ਸੂਰਜ ਪ੍ਰਕਾਸ਼ ਦਾ ਕੋਈ ਵਿਰੋਧ ਕਰਦਾ, ਜਥੇਦਾਰ ਸਾਹਿਬ ਉਦੋਂ ਬਹੁਤ ਟੁੱਟ ਕੇ ਪੈਂਦੇ ਆ ਕਿ ਇਤਿਹਾਸ ਨਾਲ ਕਿੰਤੂ ਪਰੰਤੂ ਕਰਦੇ ਪਏ ਆ। ਅੱਜ ਦੇ ਵਿੱਚ ਪੜ੍ਹੇ ਲਿਖੇ ਜਥੇਦਾਰ ਕਿਉਂ ਨਹੀਂ ਬੋਲਦੇ ਪਏ? ਨਾਲੇ ਦੂਜੀ ਗੱਲ, ਜਿਹੜਾ ਮੋਦੀ ਬੋਲਿਆ ਆ ਕਿ ਆਪਣੇ ਮੋਦੀ ਸਾਹਿਬ ਬੋਲੇ ਆ ਕਿ ਹਾਂ ਜੀ ਇਹਦਾ ਰਾਮਾ ਅਵਤਾਰ ਆ, ਉਹ ਹੈਗਾ 10ਮ ਗ੍ਰੰਥ ਤੋਂ। ਕੱਲ ਨੂੰ ਕੋਈ ਕੇਸ 'ਚ ਜੇ ਉਹ ਕਹਿੰਦੇ ਕਿ ਦਰਬਾਰ ਸਾਹਿਬ ਵਿਸ਼ਨੂੰ ਦਾ ਮੰਦਿਰ ਆ, ਉਹਨਾਂ ਕੋਲ ਪ੍ਰੂਫ ਆ ਕਿ ਸਾਡੇ ਗ੍ਰੰਥਾਂ 'ਚ ਲਿਖਿਆ ਹੋਇਆ, ਉਹਨਾਂ ਨੇ ਕੋਰਟ 'ਚ ਪੇਸ਼ ਕਰ ਦੇਣਾ ਉਹਨਾਂ ਨੇ। ਅੱਜ ਜਿਹੜੇ ਪੜ੍ਹੇ ਲਿਖੇ ਗਿਆਨੀ ਜੀ ਹੈਗੇ, ਉਹ ਕਿਉਂ ਨਹੀਂ ਖੜਦੇ ਕਿ ਵੀ ਸਾਡਾ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਜੇ ਅੱਜ ਖੜੇ ਹੋ ਗਏ ਤੇ ਠੀਕ ਆ, ਕੱਲ ਨੂੰ ਉਹਨਾਂ ਨੇ ਕੋਰਟ 'ਚ ਵੀ ਸਾਬਤ ਕਰ ਦੇਣਾ ਕਿ ਤੁਸੀਂ ਕਹਿੰਦੇ ਆ ਵੀ ਇਹ ਵਿਸ਼ਨੂੰ ਦਾ ਮੰਦਿਰ ਆ। ਭਾਜੀ ਸੁਣ ਲਿਓ ਜੀ। ਮੈਂ ਜੀ ਦੇਖੋ, ਇਹ ਚੀਜ਼ ਜਿਹੜੀ ਆ ਹਨਾ, ਹੁਣ ਸਾਡੇ ਅੱਗੇ ਤੇ ਨਹੀਂ ਪਤਾ, ਪਰ ਅੱਜ ਜੋ ਵਰਸ਼ਨ ਮੈਂ ਪੜ੍ਹ ਰਿਹਾ ਸੀ ਨਾ ਕਿ ਗੁਰੂ ਕੀ ਬਾਣੀ ਤੋਂ ਮੈਂ ਹਵਾਲੇ ਦਿੱਤੇ ਆ ਨਾ। ਹੁਣ ਬਾਣੀ ਕਿੱਥੋਂ ਤੱਕ ਮੰਨੀ ਜਾ ਰਹੀ ਆ, ਕਿੱਥੋਂ ਤੱਕ ਨਹੀਂ, ਇਹ ਕਿਹੜੀ ਧਿਰ। ਹੁਣ ਇੱਕ ਚੀਜ਼ ਹੋਰ ਦੇਖੋ ਨਾ, ਚਲਾਕੀ ਦੇਖੋ ਉਹਨਾਂ ਦੀ, ਕਿ ਇੱਕ ਵੱਡੀ ਧਿਰ ਜਿਹੜੀ ਆ, ਮਤਲਬ ਹੁਣ ਪਤਾ ਨਹੀਂ ਵੱਡੀ ਛੋਟੀ ਕਿਹੜੀ ਧਿਰ ਹੋਏਗੀ। ਇੱਕ ਧਿਰ ਤਾਂ ਜ਼ਰੂਰ ਹੈ ਨਾ ਕਿ ਜਿਹੜੀ ਨਹੀਂ ਮੰਨਦੀ ਕਿ ਗੁਰੂ ਸਾਹਿਬ ਦੀ ਕ੍ਰਿਤ ਨਹੀਂ ਹੈ, ਹਨਾ, ਠੀਕ ਹੈ ਨਾ। ਪਰ
ਦੂਜੇ ਪਾਸੇ ਜਦ ਜੋੜਿਆ ਜਾ ਰਿਹਾ ਤਾਂ ਉਹਨਾਂ ਨੇ ਕਹਿਤਾ ਕਿ ਗੁਰੂ ਸਾਹਿਬ ਨੇ ਰਮਾਇਣ ਲਿਖੀ ਆ। ਮਤਲਬ ਕਿ ਉੱਥੇ ਇਹ ਨਹੀਂ ਕਿਸੇ ਨੇ ਕਿਹਾ ਕਿ ਵਿੱਚੋਂ ਜੀ ਸਿੱਖਾਂ ਦੀ ਇਸ ਮਾਮਲੇ ਤੇ ਅਸਹਿਮਤੀ ਵੀ ਹੈਗੀ ਆ, ਮਤਲਬ ਕਿ ਰਾਏ ਜਿਹੜੀ ਉਹ ਇਕੱਠੀ ਨਹੀਂ ਕੀ। ਉੱਥੇ ਤੁਹਾਨੂੰ ਉਹਨਾਂ ਨੇ ਜੋੜਤਾ, ਉੱਥੇ ਤੁਹਾਨੂੰ ਜੋੜਤਾ ਕਿ ਸਿੱਖ ਰਾਮ ਮੰਦਰ ਚਾਹੁੰਦੇ ਆ। ਉਹਨਾਂ ਨੇ ਤੇ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਦੇਖੋ ਜੀ ਨਿਹੰਗਾਂ ਨੇ ਆ ਕੇ, ਗੁਰੂ ਸਾਹਿਬ ਨੇ ਨਿਹੰਗ ਸਿੰਘ ਭੇਜੇ ਸਨ, ਉਹਨਾਂ ਨੇ ਆ ਕੇ ਰਾਮ ਭੂਮੀ ਦੀ ਰੱਖਿਆ ਕੀਤੀ ਸੀਗੀ, ਠੀਕ ਹੈ ਨਾ। ਤੇ ਤੁਸੀਂ ਉੱਠ ਕੇ ਇਹ ਵੀ ਨਹੀਂ ਕਹਿ ਸਕਦੇ ਜੇ ਅਸੀਂ ਤੁਹਾਡੀ ਰੱਖਿਆ ਕੀਤੀ ਸੀ, ਬਦਲੇ ਚ ਸਾਨੂੰ ਕੀ ਦੇਣ ਡਏ ਹੋ ਤੁਸੀਂ, ਸਾਨੂੰ ਕੀ ਦੇ ਰਹੇ ਹੋ। ਸਾਡੀ ਲੀਡਰਸ਼ਿਪ ਇਹਨਾਂ ਵੀ ਨਹੀਂ ਕਹਿ ਸਕਦੀ ਕਿ ਜੇ ਤੁਸੀਂ ਆਪ ਹੀ ਮੰਨਦੇ ਹੋ ਇੰਨਾ ਕੁਛ। ਸੋ ਇਹ ਗੱਲ ਆ ਕਿ ਹੁਣ ਜਿਸ ਤਰ੍ਹਾਂ ਉਹ ਕਹਿ ਰਹੇ ਆ, ਠੀਕ ਆ, ਇਹ ਬਿਲਕੁਲ ਗੱਲ ਇਹਨਾਂ ਦੀ ਭਾਈ ਸਾਹਿਬ ਦੀ ਸਹੀ ਆ ਕਿ ਅਕਾਲ ਤਖਤ ਦੇ ਜਥੇਦਾਰ ਬਹੁਤ ਜ਼ਿਆਦਾ ਪੜ੍ਹੇ ਲਿਖੇ ਆ ਇਸ ਮਸਲੇ 'ਚ। ਉਹਨਾਂ ਨੇ ਬਹੁਤ ਸਾਰੇ ਧਰਮਾਂ ਦਾ ਅਧਿਐਨ ਕੀਤਾ। ਤੁਸੀਂ ਦੇਖੋ ਸਾਡੇ ਨੇੜੇ ਦੇ ਆ ਤੇ ਜਿਨ੍ਹਾਂ ਕੋਲ ਮੈਂ ਸੁਣਿਆ ਉਹਨਾਂ ਬਾਰੇ ਕਿ ਬਹੁਤ ਅਧਿਐਨ ਹੈ, ਉਹਨਾਂ ਕੋਲ ਬਹੁਤ ਗਿਆਨ ਦਾ ਇੱਕ ਤਰ੍ਹਾਂ ਨਾਲ ਕਹੀਏ ਕਿ ਵਿਸ਼ਾਲ ਭੰਡਾਰ ਆ। ਉਹਨਾਂ ਨੂੰ ਜ਼ਰੂਰ ਜਵਾਬ ਦੇਣਾ ਚਾਹੀਦਾ। ਹੁਣ ਦੇਖੋ ਗੱਲ ਇਹ ਆ ਕਿ ਜੇ ਆਪਾਂ ਦੇਖ ਲਈਏ ਥੋੜਾ ਜਿਹਾ, ਮੈਂ ਤੇ ਉਹ ਕਰਦਾ ਨਹੀਂ, ਪਰ ਜਿਵੇਂ ਆਪਾਂ ਕੱਲ ਵੀ ਕਿਹਾ ਸੀਗਾ ਕਿ ਤਾਰਕਿਕ ਤਰੀਕਾ ਹੋ ਸਕਦਾ। ਸਵਈਆ ਜਿਹੜਾ ਹੇਠਾਂ ਹੈ ਜਦੋਂ ਸਾਰੀ ਉਹ ਕਰ ਲੈਂਦੇ ਆ ਪ੍ਰਸੰਗ ਹੈ ਜੋ ਵੀ ਹੈ ਰਾਮ ਅਵਤਾਰ ਬਾਣੀ ਦੇ ਵਿੱਚ ਆਪਾਂ ਜਿਵੇਂ ਕਵਾਂਗੇ, ਤਾਂ ਉਸ ਤੋਂ ਬਾਅਦ ਸਵਈਆ ਜਿਹੜਾ ਉਹ ਵੀ ਤੇ ਕੁਛ ਚੀਜ਼ ਸਾਫ਼ ਕਰਦਾ। ਜੇ ਆਪਾਂ ਦੇਖੀਏ ਕੱਲ ਵੀ ਮੈਂ ਗੱਲ ਕੀਤੀ ਸੀਗੀ, ਤਾਂ ਇਸ ਤਰ੍ਹਾਂ ਦੀਆਂ ਤਾਰਕਿਕ ਦਲੀਲਾਂ ਤੁਹਾਨੂੰ ਜਿਹੜੀਆਂ ਉਹ ਕਰਨੀਆਂ ਪੈਣਗੀਆਂ। ਔਰ ਖਾਸ ਤੌਰ ਤੇ ਨੌਜਵਾਨ ਜਿਹੜੇ ਸਿੱਖ ਚਿੰਤਕ ਹੋਣਗੇ ਉਹਨਾਂ ਤੇ ਬਹੁਤ ਜ਼ਿਆਦਾ ਦਾਰੋਮਦਾਰ ਹੋਏਗਾ। ਬਿਲਕੁਲ ਗੱਲ ਇਹਨਾਂ ਦੀ ਸਹੀ ਆ। ਸੁਪਰੀਮ ਕੋਰਟ 'ਚ ਜਾ ਕੇ ਉਹ ਕਹਿ, ਜਦ ਕਿ ਦੇਖੋ ਦਲਗੀਰ ਵਰਗੇ ਰੌਲਾ ਪਾਉਂਦੇ ਰਹੇ, ਹਰਜਿੰਦਰ ਸਿੰਘ ਦਲਗੀਰ ਵਰਗੇ, ਕਿ 4 ਸਾਖੀਆਂ ਨੇ, ਮੈਨੂੰ ਨਾਂ ਵੀ ਹੈ ਸ਼ਾਇਦ, ਮਿਹਰਬਾਨ ਵਾਲੀ, ਬਲੈਕ ਵਾਲੀ, ਸੂਰਤ ਸਿੰਘ ਵਾਲੀ ਤੇ ਬਾਲਾ ਵਾਲੀ ਜੀ, ਭਾਈ ਬਾਲਾ ਵਾਲੀ, ਆਹੀ ਨੇ ਨਾ 4। ਉਹ ਕਹਿੰਦੇ ਦੱਸੋ ਇੱਕ ਵੀ ਹਵਾਲਾ ਦੇ ਦਿਓ। ਨਰੋਤਮ ਸਿੰਘ ਤਾਰਾ ਦੀ ਸ਼ਾਇਦ ਕਿਤਾਬ ਦਾ ਉਹਨਾਂ ਨੇ ਜ਼ਿਕਰ ਕੀਤਾ ਉੱਥੇ, ਜਿੱਥੇ ਕਲਟ ਸ਼ਬਦ ਇਸਤੇਮਾਲ ਕੀਤਾ, ਉਹਦੇ ਤੇ ਇਤਰਾਜ਼ ਹੋਇਆ। ਤਾਂ ਉਹ ਉੱਥੇ ਉਹਨਾਂ ਨੇ ਕਿਹਾ ਕਿ ਦੱਸੋ ਸਾਡਾ ਗੁਰੂ ਕਿੱਥੇ ਆਇਆ, ਦੱਸੋ। ਉਸ ਕਿਤਾਬ ਦੇ ਵਿੱਚ ਵੀ ਜ਼ਿਕਰ ਨਹੀਂ ਹੈ। 2 ਸਾਖੀਆਂ 'ਚ ਮਹਿਜ਼ ਜ਼ਿਕਰ ਆ ਕਿ ਗੁਰੂ ਸਾਹਿਬ ਉੱਥੇ ਗਏ ਨੇ। ਦੋਹਾਂ ਹੀ ਸਾਖੀਆਂ ਦੇ ਵਿੱਚ ਕਿਤੇ ਇਹ ਨਹੀਂ ਹੈ ਕਿ ਉਹ ਰਾਮ ਮੰਦਰ ਵੱਲ ਨਹੀਂ ਗਏ। ਮਤਲਬ ਇੱਕ ਸਾਖੀ ਦੇ ਵਿੱਚ ਕਿ ਸਰਯੂ ਨਦੀ ਹੈ ਜਿਹੜੀ ਉੱਥੇ ਗਏ, ਇੱਕ ਦੇ ਵਿੱਚ ਜ਼ਿਕਰ ਆ ਕਿ ਜਿਹੜੇ ਭਗਤ ਜਨ ਸੀਗੇ ਉਸ ਟਾਈਮ, ਸਤਨਾ ਜੀ ਦਾ ਵੀ ਨਾਂ ਆਉਂਦਾ, ਰਵਿਦਾਸ ਜੀ ਦਾ ਵੀ ਨਾਂ ਆਉਂਦਾ, ਕਿ ਉਹ ਗਏ ਆ, ਉਹਨਾਂ ਨੇ ਜਾ ਕੇ ਸਿਜਦਾ ਸਲਾਮ ਕੀਤਾ ਹੈ ਬਾਬਾ ਜੀ ਨੂੰ। ਆਹ ਚੀਜ਼ ਆ ਕਿ 2 ਸਾਖੀਆਂ ਦੇ ਵਿੱਚ ਵੀ ਵਰਣਨ ਮਿਲਦਾ, ਤਾਂ ਉਹ ਇਸ ਤਰੀਕੇ ਦਾ ਵਰਣਨ ਨਹੀਂ ਹੈ ਕਿ ਉਹ ਉਪਾਸਨਾ ਕਰਨ ਗਏ ਕਿਸੇ ਦੀ। ਤੇ ਬਾਬਾ ਨਾਨਕ ਜੀ ਤੇ ਉਪਾਸਨਾ ਕਰਨ ਗਏ ਹੀ ਨਹੀਂ ਕਦੇ ਵੀ, ਇਸ ਤਰ੍ਹਾਂ ਦੀ ਕੋਈ ਉਪਾਸਨਾ ਕਰਨ ਗਏ ਹੀ ਨਹੀਂ ਹੈ। ਤੇ ਜੇ ਉਹ ਜੋੜ ਰਹੇ ਨੇ ਤਾਂ ਟੋਟਲੀ ਉਹ ਤੁਹਾਡੀ ਹਿਸਟਰੀ ਨਾਲ ਵੀ ਖਿਲਵਾੜ ਕਰ ਰਹੇ ਆ, ਔਰ ਟੋਟਲੀ ਤੁਹਾਡੇ ਸੰਕਲਪ ਨਾਲ ਵੀ ਖਿਲਵਾੜ ਕਰ ਰਹੇ ਆ। ਜੀ ਜੀ। ਅਗਲੇ ਕਾਲਰ ਨੇ ਜੋਗਾ ਸਿੰਘ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਥੋੜਾ ਜੀ, ਹਾਂਜੀ ਕੀ ਸਵਾਲ ਹੈ ਜੀ? ਜੋਗਾ ਸਿੰਘ ਜੀ ਆਵਾਜ਼ ਆ ਰਹੀ ਹੈ ਤੁਹਾਨੂੰ? ਜੀ ਮੈਨੂੰ ਲੱਗਦਾ ਲਾਈਨ ਦੇ ਵਿੱਚ ਇਹਨਾਂ ਦੀ ਕੋਈ ਪ੍ਰੋਬਲਮ ਆ। ਤੇ ਹੁਣ ਸਮਾਂ ਤਾਂ ਵੈਸੇ ਸਮਾਪਤੀ ਵੱਲ ਨੂੰ, ਇੱਕ ਹੋਰ ਆਪਾਂ ਕਾਲਰ ਲੈ ਲੈਂਦੇ। ਭੁਪਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਛੋਟਾ ਜਿਹਾ ਕੁਐਸਚਨ ਹੈ ਜੀ। ਮੈਂ ਸੋਚਦਾ ਵੀ ਇੰਡੀਆ ਦੀ ਰਾਜਨੀਤੀ ਦਾ, ਪੋਲਿਟਿਕਸ ਦਾ ਜਾਂ ਇੰਡੀਆ ਕੰਟਰੀ ਦਾ ਕੋਈ ਸੁਧਾਰ ਨਹੀਂ ਹੋ ਸਕਦਾ। ਕੋਈ ਇੱਕ ਵੀ ਜੇ ਉਮੀਦ ਤੁਹਾਨੂੰ ਦਿਖਦੀ ਹੈ, ਆਈ ਥਿੰਕ 100 ਸਾਲ ਤੱਕ ਹੈ, ਤੇ ਦੱਸੋ ਜ਼ਰੂਰ ਪਲੀਜ਼ ਜੀ। ਹਾਂਜੀ ਦੇਖੋ ਕਈ ਵਾਰ ਨਾ ਇਹ ਚੀਜ਼ ਜਿਹੜੀ ਹੁੰਦੀ ਹੈ ਨਾ ਕਿ ਡੈਮੋਕ੍ਰੇਸੀ ਤੁਹਾਡੀ ਮੈਚਿਓਰ ਡੈਮੋਕ੍ਰੇਸੀ ਹੈ ਜਿਹੜੀ, ਉਹ ਸਮਾਂ ਲੈਂਦੀ ਹੈ ਨਾ ਮੈਚਿਓਰ ਹੋਣ ਵਾਸਤੇ। ਪਰ ਉਹਦੇ ਵਿੱਚ ਕੀ ਆ ਕਿ ਮਾਇਨਾ ਕੀ ਚੀਜ਼ ਰੱਖਦੀ ਹੈ ਕਿ ਇੱਕ ਸਰਕਾਰ ਜਾਂ ਜਿਹੜੇ ਲੋਕ ਹੁਕਮਰਾਨ ਆ ਉਹ ਇੱਛਾ ਸ਼ਕਤੀ ਰੱਖਦੇ ਹੋਣ ਕਿ ਯਾਰ ਅਸੀਂ ਆਪਣੀ ਡੈਮੋਕ੍ਰੇਸੀ ਨੂੰ ਬਹੁਤ ਮਜ਼ਬੂਤ ਕਰਨਾ, ਉਹਨੂੰ ਖੂਬਸੂਰਤ ਕਰਨਾ ਹੈ, ਠੀਕ ਹੈ ਨਾ। ਫਿਰ ਆਪਾਂ ਕਹਿ ਸਕਦੇ ਕਿ ਹਾਂ ਯਾਰ ਸਰਕਾਰ ਵੀ ਜ਼ੋਰ ਲਾਏਗੀ, ਸਾਡਾ ਸਮਾਜ ਵੀ ਪੜ੍ਹ ਰਿਹਾ, ਲਿਖ ਰਿਹਾ, ਅੱਗੇ ਚੀਜ਼ਾਂ ਜਿਹੜੀਆਂ ਬਦਲ ਰਹੀਆਂ ਨੇ, ਤਾਂ ਜਲਦੀ ਮੈਚਿਓਰ ਹੋ ਜਾਏਗੀ। ਇੱਕ ਹੁੰਦੀ ਹੈ ਹੋਪ। ਹੁਣ ਮੈਂ ਉਸੇ ਗੱਲ ਨੂੰ ਜਿਹਨੂੰ ਛੱਡਿਆ ਕਿ ਉਹਨੂੰ ਨਾਲ ਜੋੜ ਦਿੰਦਾ, ਪਰ ਇਹ ਚੀਜ਼ਾਂ ਉਲਟ ਵਾਪਰ ਰਹੀਆਂ ਨੇ। ਹੁਣ ਦੇਖੋ ਹੋ ਕੀ ਰਿਹਾ, ਚੱਲ ਕੀ ਰਿਹਾ। ਮੈਂ ਇੱਕ ਤੁਹਾਨੂੰ ਦੇਸ਼ ਦੀ ਗੱਲ ਸੁਣਾਉਣਾ, ਜਿਹੜਾ ਗੁਆਂਢੀ ਦੇਸ਼ ਮੌਜ਼ੇ ਡੁੰਗ ਹੋਇਆ ਚਾਈਨਾ ਦਾ, ਜਿਹਨੇ ਕਹਿ ਲਓ ਕਿ ਰਿਪਬਲਿਕ ਚਾਈਨਾ ਦਾ ਨੀ ਰੱਖਿਆ, ਪੱਥਰ ਰੱਖਿਆ, ਜੋ ਮਰਜ਼ੀ ਕਹਿ ਲਓ। ਤੇ ਉਸ ਤੋਂ ਬਾਅਦ ਪਾਵਰ ਸ਼ੇਅਰਿੰਗ ਹੁੰਦੀ ਹੈ, 2-3 ਬੰਦੇ ਸੀਗੇ, ਚਲੋ ਨਾ ਉਹਨਾਂ ਦੇ ਔਕੇ ਜੇ ਮੈਂ ਨਹੀਂ ਲੈਂਦਾ, ਉਹਦੇ 'ਚ ਨਹੀਂ ਪੈਂਦਾ। ਉਹਨਾਂ ਨੇ 30 ਸਾਲ ਲਾਏ, 30-35 ਸਾਲ, ਜੋ ਉਹਨਾਂ ਦੀਆਂ ਥਿਊਰੀਆਂ ਸੀ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿੱਦਾਂ ਲਾ ਲਓ ਕਿ ਉਹਨਾਂ ਨੇ ਆਖਿਆ ਸੀਗਾ ਕਿ ਅਸੀਂ 5 ਉਂਗਲਾਂ ਪੂਰੀਆਂ ਕਰਨੀਆਂ, ਲੇਹ ਲਦਾਖ, ਨੇਪਾਲ, ਭੂਟਾਨ ਵਗੈਰਾ ਉਹਨਾਂ ਨੇ ਕਲੇਮ ਕੀਤੇ ਹਨ। ਇਸ ਤਰ੍ਹਾਂ ਉਹਨਾਂ ਦੀਆਂ ਥਿਊਰੀਆਂ ਸੀਗੀਆਂ ਕਿ ਅਸੀਂ ਕਿਸੇ ਨਾ ਕਿਸੇ ਦਿਨ ਇੱਕ ਮੁਕਾਮ ਤੇ ਪਹੁੰਚਣਾ
ਨਵਾਂ ਕੇ ਦੁੰਗ ਨੇ ਆਪਣੇ ਆਪ ਨੂੰ ਤਾਂ ਉਮਰ ਵਾਸਤੇ ਐਲਾਨ ਲਿਆ, ਮੁਖੀ ਐਲਾਨ ਲਿਆ, ਸਭ ਕੁਝ ਇੱਦਾਂ ਚੱਲਿਆ। ਤਾਂ ਦੇਖੋ ਉਸ ਤੋਂ ਬਾਅਦ ਸ਼ੀ ਜਿਨਪਿੰਗ ਆਉਂਦਾ ਹੈ। ਸ਼ੀ ਜਿਨਪਿੰਗ ਆਉਂਦਾ, ਜੋ ਕੰਮ ਉਹਨਾਂ ਨੇ 30 ਸਾਲ 35 ਸਾਲ ਬੰਦੇ ਵੀ ਮਾਰੇ, ਉਹਦੇ 'ਚ ਸੱਭਿਆਚਾਰ ਸ਼ੁੱਧੀਕਰਨ, ਫਲਾਣ ਧਮਕਾ, ਪਤਾ ਨਹੀਂ ਕਿੰਨਾ ਕੁਛ ਕੀਤਾ, ਰਾਸ਼ਟਰਵਾਦ ਦੀ ਭਾਵਨਾ ਜੋ ਵੀ ਹੈ ਜ਼ੋਰ ਲਾ ਲਿਆ। ਔਰ ਉਹਨਾਂ ਨੇ ਵਕਫਾ ਕਿੰਨਾ ਦਿਆ? 30 35 ਸਾਲ। ਉਹ ਤਿੰਨੇ ਇੱਕੋ ਸਾਲ ਦੇ ਨੇੜੇ ਨੇੜੇ ਮਰ ਗਏ, ਜਿਹੜੇ 3 ਪਾਵਰ ਸ਼ੇਅਰਿੰਗ ਵਾਲੇ ਵੱਡੇ ਚਿਹਰੇ ਸੀ ਉਹਨਾਂ ਦੇ 1.5 ਸਾਲ 'ਚ ਮਰ ਗਏ ਸੀ। ਠੀਕ ਹੈ, ਸਾਡੇ ਜੰਮਣ ਤੋਂ ਪਹਿਲਾਂ ਜਿਹੜੇ ਕਿਸੇ ਮਰ ਗਏ। ਉਸ ਤੋਂ ਬਾਅਦ ਸ਼ੀ ਜਿਨਪਿੰਗ ਜਿਹੜਾ ਕੰਮ ਉਹ 30 ਸਾਲ 'ਚ ਕਰਦੇ ਰਹੇ, ਇਹਨੇ ਆ ਕੇ ਆ ਵੇਖ ਲਓ ਮੇਰੇ ਖਿਆਲ ਦੇ ਨਾਲ ਕੁਛ ਮਹੀਨਿਆਂ 'ਚ ਹੀ ਕਰ ਦਿੱਤਾ। ਅੱਜ ਤਾਂ ਉਮਰ ਵਾਸਤੇ ਐਲਾਨ ਲਿਆ ਆਪਣੇ ਆਪ ਨੂੰ। ਦੂਜੇ ਨੰਬਰ ਤੇ ਆਪਣੀ ਜਿਹੜੀ ਮਤਲਬ ਕਿ ਉਸ ਬੰਦੇ ਨੇ ਇਸ ਵੇਲੇ ਜੋ ਯੂਨੀਵਰਸਿਟੀਆਂ 'ਚ ਪੜ੍ਹਾਈ ਕਰਵਾਈ ਜਾ ਰਹੀ ਹੈ ਉਹਦੇ ਵਿੱਚ ਵੀ ਪ੍ਰਬੰਧ ਕਰ ਦਿੱਤਾ ਕਿ ਤੁਹਾਨੂੰ ਸ਼ੀ ਜਿਨਪਿੰਗ ਜਾਤੀ ਤੌਰ ਤੇ ਪੜ੍ਹਨਾ ਪਊਗਾ। ਇੱਥੋਂ ਤੱਕ ਕਿ ਆਰਮੀ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਮਾਂਡਰ ਇਨ ਚੀਫ ਐਲਾਨ ਲਿਆ। ਹੁਣ ਇੱਧਰ ਸਾਡੇ ਵੀ ਕੀ ਹੈ, ਸਾਡੇ ਵੀ ਕੀ ਹੈ। ਹੁਣ ਤੁਸੀਂ ਸਮਾਨਤਾਵਾਂ ਦੇਖੀ ਚੱਲੋ, ਹੋ ਕੀ ਰਿਹਾ, ਮਤਲਬ ਕਿ ਸਿੱਧੇ ਤੌਰ ਤੇ ਨਹੀਂ, ਸਿੱਧੇ ਤੌਰ ਤੇ ਸਮਾਨਤਾਵਾਂ ਲੱਭੀ ਚੱਲੋ। ਕਮਾਂਡਰ ਇਨ ਚੀਫ ਬਣ ਗਿਆ, ਇੱਥੇ ਵੀ ਇੱਕ ਖਾਸ ਬੰਦੇ ਨੂੰ ਕਮਾਂਡਰ ਇਨ ਚੀਫ ਕੱਲ ਬਣਾਇਆ ਗਿਆ, ਤਿੰਨੇ ਫੌਜਾਂ ਦੇ ਉੱਤੇ ਲਾਇਆ ਗਿਆ। ਫਿਰ ਇਸ ਤੋਂ ਇਲਾਵਾ ਉਹਨਾਂ ਨੇ ਕੀ ਕੀਤਾ ਕਿ ਖੇਤੀ ਚੋਂ ਕੱਢ ਕੇ ਜਨਤਾ ਜਿਹੜੀ ਹੈ ਉਹ ਮੈਨੂਫੈਕਚਰਿੰਗ 'ਚ ਸ਼ਿਫਟ ਕਰ ਦਿੱਤੀ। ਇੱਧਰ ਕੀ ਹੋ ਰਿਹਾ ਦੇਖੀ ਚੱਲੋ ਨਾ। ਸੋ ਇਹ ਜਿਹੜੀਆਂ ਸਥਿਤੀਆਂ ਬਣਦੀਆਂ ਪਈਆਂ, ਪਰਿਸਥਿਤੀਆਂ ਬਣਦੀਆਂ ਪਈਆਂ, ਮੈਂ ਡੈਮੋਕ੍ਰੇਸੀ ਦੀ ਗੱਲ ਕਰ ਰਿਹਾ ਸੀ ਤਾਂ ਮੇਰਾ ਧਿਆਨ ਉਸੇ ਆਪਣੀ ਗੱਲ 'ਚ ਹੀ ਚਲੇ ਗਿਆ ਕਿ ਸ਼ੀ ਜਿਨਪਿੰਗ ਅੱਜ ਦੀ ਤਰੀਕ ਦੇ ਵਿੱਚ ਉੱਥੇ ਕੀ ਕਰ ਰਹੇ ਨੇ ਕਿ ਮਿਲਟਰੀ ਨੂੰ ਵੀ ਇਹ ਕਹਿ ਰਹੇ ਆ ਕਿ ਤੁਸੀਂ ਜਾਤੀ ਤੌਰ ਤੇ, ਨਿੱਜੀ ਤੌਰ ਤੇ ਮਤਲਬ ਕਿ ਸ਼ੀ ਜਿਨਪਿੰਗ ਦੇ ਲਾਇਲ ਰਹਿਣਾ, ਤੁਹਾਡੀ ਲਾਇਲਟੀ ਪ੍ਰੈਜ਼ੀਡੈਂਟ ਦੇ ਨਾਲ ਹੋਣੀ ਚਾਹੀਦੀ ਹੈ। ਐਸਾ ਘੜਿਆ ਜਾ ਰਿਹਾ ਉੱਥੇ, ਸਭ ਕੁਛ ਐਸਾ ਘੜਿਆ ਜਾ ਰਿਹਾ। ਜਿੰਨੇ ਵੀ ਵਿਰੋਧੀ ਚੁੱਕ ਕੇ ਅੰਦਰ ਮਾਰੇ ਜਾ ਰਹੇ, ਇੰਨੀਆਂ ਗੱਲਾਂ ਤੁਹਾਨੂੰ ਦੱਸਦੀਆਂ ਕਿੰਨੀਆਂ ਸਮਾਨਤਾਵਾਂ ਇੱਧਰ ਆ। ਵਿਰੋਧ ਦੀ ਧਿਰ ਖਤਮ ਕਰ ਦਿੱਤੀ ਜਾ ਰਹੀ ਹੈ, ਕਿਸਾਨੀ ਨੂੰ ਖਤਮ ਕਰਨ ਦੀਆਂ ਜੁਗਤਾਂ ਆ ਚੁੱਕੀਆਂ ਨੇ, ਤੁਹਾਡੇ ਸਾਹਮਣੇ ਸਭ ਕੁਛ ਹੈ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਮਤਲਬ ਕਿ ਇਹ ਚੀਜ਼ਾਂ ਸਾਨੂੰ ਵਾਪਰਦੀਆਂ ਨਜ਼ਰ ਆਉਣਗੀਆਂ। ਤਾਂ ਕਹਿਣ ਦਾ ਮਤਲਬ ਕਿ ਜੇ ਸਾਰਾ ਇਸ ਕਹਾਣੀ ਦਾ ਤੱਤ ਸਾਰਾ ਆਪਾਂ ਕੱਢਣਾ ਹੋਵੇ ਤਾਂ ਅਸੀਂ ਇਸ ਪਾਸੇ ਵੱਲ ਵਧ ਹੀ ਨਹੀਂ ਰਹੇ ਕਿ ਸਾਡਾ ਲੋਕਤੰਤਰ ਮਜ਼ਬੂਤ ਹੋਵੇ। ਇੱਥੇ ਤੇ ਇਸ ਤਰ੍ਹਾਂ ਦਾ ਤੰਤਰ ਬਣ ਰਿਹਾ ਕਿ ਜਿਹਦੇ ਵਿੱਚ ਲੋਕ ਜਿਹੜੇ ਆ ਉਹ ਹਾਸ਼ੀਆਗ੍ਰਸਤ ਹੋ ਰਹੇ ਆ, ਜਦ ਕਿ ਲੋਕਤੰਤਰ ਲੋਕਾਂ ਦਾ ਹੁੰਦਾ ਹੈ। ਤਾਂ ਇੱਥੇ ਇਸ ਤੰਤਰ ਦੇ ਵਿੱਚ ਲੋਕ ਜਿਹੜੇ ਹਾਸ਼ੀਏ ਤੇ ਜਾ ਰਹੇ ਆ, ਜਦ ਕਿ ਸਾਡਾ ਜਿਹੜਾ ਤੰਤਰ ਆ ਉਹ ਇੱਕ ਐਸੀ ਸ਼ੇਪ ਲੈਂਦਾ ਜਾ ਰਿਹਾ ਜਿਹਦੇ ਵਿੱਚ ਲੋਕਾਂ ਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ, ਸਿਰਫ ਇੱਕ ਧਰਮ ਵਿਸ਼ੇਸ਼ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਔਰ ਉਹਦੇ ਆਲੇ ਦੁਆਲੇ ਜਿਸ ਤਰ੍ਹਾਂ ਪਹਿਲੇ ਕਾਲਰ ਨੇ ਕਿਹਾ ਕਿ ਪਾਲਾਬੰਦੀ, ਗੋਲਬੰਦੀ ਹੁਣ ਜ਼ਿਆਦਾ ਹੋ ਗਈ ਜਾਂ ਜ਼ਿਆਦਾ ਹੋ ਜਾਣੀ ਹੈ। ਸੋ ਇਹ ਹੌਲੀ ਹੌਲੀ ਮੇਰੇ ਖਿਆਲ ਦੇ ਨਾਲ ਇਹ ਇਸ ਤਰ੍ਹਾਂ ਚੀਜ਼ਾਂ ਵਧਣਗੀਆਂ ਕਿ ਡੈਮੋਕ੍ਰੇਸੀ ਜਿਹਦੀ ਇੱਕ ਮਿਆਦ ਹੁੰਦੀ ਹੈ ਕਿ ਕਿਤੇ ਜਾ ਕੇ ਉਹ ਮੈਚਿਓਰ ਹੋ ਜਾਏਗੀ ਸਮਾਜ ਜਾਂ ਸਰਕਾਰ ਦੇ ਸਲੂਕਾਂ, ਹਾਲ ਦੀ ਘੜੀ ਉਹ ਉਮੀਦ ਨੇੜਲੇ ਭਵਿੱਖ ਦੇ ਵਿੱਚ ਕਮਜ਼ੋਰ ਪੈਂਦੀ ਜਾਂਦੀ ਹੈ। ਜੀ 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 ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ, ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ, ਬੜੀ ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।